चुगली बनने का इतना शौक है तो ताइयों का सहारा लेना छोड़ दो, कैसे ड्रामे। अनाउंसमेंट होने से कि हम कुछ देर में आए, फैसल के घर से होते हुए रोड़ी पहुंचेंगे। रोड़ी ਇਹ ਨਾ ਵੇ ਲੋਕੀ ਉੱਥੇ ਕਹਿੰਦੇ ਫਿਰ ਰੋਇਆ ਅੱਜ ਸ਼ਗਨਾਂ ਵਾਲਾ ਸ਼ੋਅ ਹੀ हमें मैनू नजर लग जाए पागले ਨੂੰ ਨਹੀਂ ਮੈਂ ਸੌਣ ਦੇਣਾ। हाँ ये अच्छी गल है। ਪੀਡੀਏ ਪ੍ਰੂਫ ਹੈ ਉਹ ਪੈਪਸੀ ਰੋਡ ਫੈਸਲਾਬਾਦ। अस्सलाम वालेकुम जी नाज़रीन, टी टाइम में खुश आमदीद जी। गुड शाबाश। अच्छा अच्छा ऐ करके ना ਹੁਣ ਅੱਗੋਂ ਵੀ ਕੁਝ ਕਰੋ, ਚਲੋ ਇਸੇ ਜਨੂਨ ਨਾਲ ਅੱਗੋਂ ਕੁਝ ਬਤਾ ਪਾਣਾ ਹੁੰਦਾ ਉਸਤਾਦ ਜੀ ਇਹਨਾਂ ਨੇ ਚਲੋ ਹੁਣ ਅੱਗੇ ਮੁਸ਼ਕਲ ਹੋ ਜਾਂਦੀ ਸਰ ਜੀ। ਤੇ ਫਿਰ ਸਟਾਰਟ ਦੇ ਨਾ ਕਰਿਆ ਕਰੋ, ਤੁਹਾਨੂੰ ਆਪਣੀ ਔਕਾਤ ਦਾ ਜੋ ਪਤਾ ਤੇ ਉਸ ਹਿਸਾਬ ਨਾਲ ਬੈਠੇ ਰਿਹਾ ਕਰੋ ਆਰਾਮ ਨਾਲ। ਸਟਾਰਟ ਤੇ ਇੰਜ ਕਰ ਦਿਓ, ਉਸ ਤੋਂ ਬਾਅਦ ਤੁਸੀਂ ਸ਼ੋਅ ਮਤਲਬ ਪਤਾ ਨਹੀਂ ਕਿੱਥੇ ਲੈ ਜਾਣਾ ਕੋਸ਼ਿਸ਼ ਹੀ ਆ ਉਸਤਾਦ ਜੀ। ਜੀ। ਕੋਸ਼ਿਸ਼। ਨਹੀਂ ਉਹ ਤੁਹਾਨੂੰ ਆਉਂਦਾ ਹੀ ਇਹ ਕੁਛ ਹੈ ਨਾ, ਉਸ ਤੋਂ ਬਾਅਦ ਤੁਸੀਂ ਹੁਣ ਮਿੱਟੀ ਹੋ। ਹੁਣ ਚਲੋ ਬੋਲੋ, ਚਲੋ ਉਹ ਐਡਾ ਜੋ ਭਰਪੂਰ ਸਟਾਰਟ ਕਲੈਪਿੰਗ ਲੈ ਕੇ ਵਜਾ ਕੇ ਲਿਆ ਤੇ ਅੱਗੋਂ ਚਲੋ। ਉਹ ਚਾਰ ਕੁ ਸ਼ੋਅ ਤੁਸੀਂ ਚੜਾ ਕੇ ਕਰਾ ਲੈਂਦੇ ਅਗਲੇ ਜੋ ਨਹੀਂ ਮੈਂ ਕੀ ਕਰਾ ਲੈਣਾ, ਤੁਸੀਂ ਕਰੋ ਨਾ। ਉਹ ਪਹਿਲੇ ਚਾਰ ਵੀ ਤੁਸੀਂ ਕਰਾਉਣੇ। ਇੱਕ ਮਿੰਟ ਉਸਤਾਦ ਜੀ ਨੂੰ ਗੋਲੀ ਦਿੱਤੀ ਸੀ ਗੋਲੀ ਕਰਾ ਕੇ ਗਿਆ ਸੀ ਮੈਂ। ਉਸਤਾਦ ਜੀ ਕੋਈ ਵੀ ਸ਼ੋਅ ਨੂੰ ਕਿਤੇ ਨਹੀਂ ਲਿਜਾ ਸਕਦਾ ਜਦੋਂ ਤੱਕ ਤੁਹਾਡਾ ਹੱਥ ਸ਼ਾਮਲ ਨਾ ਹੋਵੇ। ਨਹੀਂ, ਸਹੀ ਗੱਲ ਹੈ। ਮਾਵਾਂ ਨਾਲ ਬੱਕਰੀਆਂ ਨਹੀਂ ਕਰਦੀਆਂ ਸਿੱਧੀ ਜਾ ਉਸਤਾਦ ਨਹੀਂ ਆ ਗੱਲ ਜੈਨੂਨ, ਇਹਨੂੰ ਆਡੀਅנס ਸਾਰੇ ਮੰਨਦੇ ਕਿ ਤੁਹਾਡਾ ਮੂਡ ਡਿਪੈਂਡ ਕਰਦਾ ਵਾ ਮੂਰਤ ਕਿ ਪ੍ਰੋਗਰਾਮ ਕਿੱਥੇ ਜਾਣਾ। ਅਸੀਂ ਕੁਛ ਨਹੀਂ ਆ, ਮੋਹਰੇ ਆ ਅਸੀਂ। ਉਹ ਚੇਅਰਮੈਨ ਕਹਿੰਦੇ ਆ ਉਸਤਾਦ ਸਹੀ ਗੱਲ ਹੈ। ਜੀ ਤੁਸੀਂ ਜਦੋਂ ਚਾਹੋ ਯਾਨੀ ਕਿ ਜਿਸ ਤਰ੍ਹਾਂ ਚਾਹੋ ਪ੍ਰੋਗਰਾਮ ਨੂੰ ਜਿੱਥੇ ਮਰਜ਼ੀ ਛੱਡ ਦਿਓ, ਠੀਕ ਹੈ ਜਿੱਥੇ ਜੀ। ਮਰਜ਼ੀ ਲੈ ਜਾਓ। ਇਹ ਕੈਸੀ ਸਾਡੇ ਮੂਡ ਤੇ ਡਿਪੈਂਡ ਹੈਗਾ ਉਸਤਾਦ ਜੀ। ਇਹ ਕੈਸੀ ਗੇਮ ਆ? ਇਹ ਕਿਹੜੀ ਗੇਮ ਹੈ? ਜਿਸ ਕਰੈਕਟਰ ਨੂੰ ਚਾਨ ਹਿੱਟ ਕਰਦਾ, ਆਲੋ ਜਿਸ ਕਰੈਕਟਰ ਨੂੰ ਚਾਨ ਥੱਲੇ ਲਿਆਉਣ। ਓਏ ਹੋਏ। ਅੱਜ ਇਸ ਤਰ੍ਹਾਂ ਦੇ ਮੂਡ ਦੀ ਤਬੀਅਤ ਦੀ ਕੋਈ ਵਜ੍ਹਾ ਸਾਨੂੰ ਦੱਸੋ। वही कहने जिस खेत से गत्ता को हम मध्यस्थ रोसी उस खेत के हर पोशाए बंदम को जला दो। मैं चेयरमैन कहने उस्ताद जी मूड अपना सही रखा करो, हैप्पी रखा ਮੈਂ करो। ਛੋਟੀ ਜਿਹੀ ਅਰਜ਼ ਗੁਜ਼ਾਰਨਾ ਚਾਹੂੰਗਾ। ਮੈਂ ਨਾ ਆਪਣੇ ਨੂੰ ਕਾਮੇਡੀਅਨ ਬਣ ਕੇ ਦੇਣਾ ਸਹੀ ਆ। ਜਦੋਂ ਮੈਂ ਮਾੜੀ ਜਿਹੀ ਬਿਸਤੀ ਹੁੰਦੀ ਨਾ, ਮੇਰੇ ਜਿਹੜੀਆਂ 10 ਗੱਲਾਂ ਦਿਮਾਗ 'ਚ ਹੁੰਦੀਆਂ ਉਹ ਵੀ ਭੁੱਲ ਜਾਂਦੀਆਂ। ਉਹ ਸਾਰਾ ਫੋਕਸ ਬਿਸਤੀ ਵੱਲ ਹੋ ਜਾਂਦਾ। ਤੁਸੀਂ ਮੈਨੂੰ ਥੋੜਾ ਜਿਹਾ ਹੈਪੀ ਰੱਖਿਆ ਕਰੋ, ਫਿਰ ਮੈਂ ਖੁਸ਼ ਰਹਿਣਾ। ਨਹੀਂ, वो तू खल- ਯਾਰ ਇੱਕ ਮਿੰਟ ਠਹਿਰ ਜਾਓ। ਮੈਂ ਤੁਹਾਨੂੰ ਕਿਹਾ ਕਿ ਜਦੋਂ ਮੈਂ ਕਹਾਂ ਅਸਲਾਮ ਵਾਲੇਕੁਮ ਤੇ ਤੁਸੀਂ ਇੰਜ ਕਰਕੇ ਜੋਸ਼ੋ ਖਰੋਸ਼ ਨਾ ਆਉਣਾ ਤੇ ਇੰਜ ਤੂੰ ਆ ਵਜਾਉਣਾ ਇੰਨੀ ਦੇਰ, ਮੈਂ ਤੈਨੂੰ ਕਿਹਾ ਸੀ। ਤੇ ਫਿਰ ਅੱਗੋਂ ਵੀ ਮੈਂ ਹੁਣ ਤੈਨੂੰ ਕਿਉਂ ਕਵਾਂ? ਇਬਤਦਾ ਹੀ ਚਵਲ ਮਾਰਤੀ ਤੂੰ, ਹੁਣ ਅੱਗੇ ਕੀ ਕਹਿਣਾ? ਚਲੋ ਇਹ ਤੇ ਮਿੱਟੀ ਪਾ ਕੇ ਇਹਨੂੰ ਬਾਹਰ ਗਮਲਾ ਬਣਾ ਲੈ। ਨਹੀਂ ਇਹਨੂੰ ਗਮਲਾ ਬਣਾ ਦੇ। उस्ताद जी एक ना मशवरा ਜਿਹੜਾ ਮਾਨਤ ਹੁੰਦੀ ਹੈ, ਸਿੱਧੀ ਸਾਫ਼ ਗੱਲ ਆ। ਕਹਿੰਦੇ ਨੇ ਦੀਵਾਰ ਕੋ ਮਸ਼ਵਰਾ ਲੈ ਲਓ, ਕੰਧ ਕੋ ਲੈ ਲਓ, ਇੱਟਾਂ ਰੋੜੇ ਕਿਸੇ ਕੋ ਮਸ਼ਵਰਾ ਲੈ ਲਓ। ਮਸ਼ਵਰਾ ਹੈ ਕਿ ਇਹ ਕਾਮੇਡੀਅਨ ਬਣਨਾ ਚਾਹ ਰਿਹਾ ਉਸਤਾਦ ਜੀ, ਮਾਫੀ ਦੇ ਨਾਲ ਨਹੀਂ ਸਿੰਗਰ ਆ ਬਹੁਤ ਅੱਛਾ। ਨਹੀਂ ਉਸਤਾਦ ਜੀ ਹੀਰੋ ਹੈ, ਉਹਨੂੰ ਖਲਤਾ ਟਰੈਕ ਤੇ ਨਾ ਚਾੜੋ। ਨਹੀਂ, ਫਿਲਮਾਂ 'ਚ ਭੇਜੋ Singer। ਨਹੀਂ ਹੀਰੋ ਹੋਰ ਚੀਜ਼ ਹੁੰਦੀ, ਇਹ ਸਿੰਗਰ ਅੱਛਾ ਵਾ। ਹਾਂਜੀ ਇਸ ਤਰ੍ਹਾਂ। ਔਰ ਸਰਾਇਕੀ ਸਾਰੇ ਜਿਹੜਾ ਨਹੀਂ, solo ਨਹੀਂ। ਸੁਰੀਲਾ ਵਾ ਸਿੰਗਰ ਅੱਛਾ। ਲੰਮੇ ਦਾ ਲੰਮੇ ਦਾ ਜਿਹੜਾ ਗਾ ਸਕਦਾ ਸਹੀ, ਚਨੇੜਾ ਸਹੀ ਗਾ ਸਕਦਾ ਵਾ। ਇਹ ਰੋਕੜੀ ਸਾਹਿਬ ਨੂੰ ਸਹੀ ਕਾਪੀ ਕਰ ਸਕਦਾ। ਨਹੀਂ ਐਜ਼ ਅ ਸਿੰਗਰ ਅੱਛਾ, ਇਹਦਾ ਆਵਾਜ਼ ਖੁੱਲਾ ਸਿੰਗਰ ਅੱਛਾ। ਲੇਕਿਨ ਉਸਤਾਦ ਜੀ ਤੁਸੀਂ ਮਿੱਠੇ ਨੂੰ ਨਹੀਂ ਸੁਣਿਆ, ਫਿਰ ਮਿੱਠੇ ਤੋਂ ਅੱਛਾ ਉਹ ਮੈਂ singer- 3 ਸ਼ੋਅ ਹੋ ਗਏ ਮੈਂ ਨਹੀਂ ਸੁਣਿਆ, ਤੇ ਤੂੰ ਅੱਗੋਂ ਵੀ ਸਮਝ ਜਾ। ਨਹੀਂ ਉਸਤਾਦ ਜੀ ਉਹ ਨਾ ਫਰਮਾਇਸ਼ ਸੀਗੀ ਇੱਕ। ਹਾਂ। ਇੱਕ ਇਹਨੇ ਕੋ ਭਾਈ ਹੈਗਾ, ਉਹਨੇ ਸਪੈਸ਼ਲ ਕਿਹਾ, ਕਹਿੰਦਾ ਮਿੱਠਾ ਸਾਹਿਬ ਅਗਰ ਇੱਕ ਅੰਤਰਾ ਸੁਣਾ ਦੇਣ। ਉਸਤਾਦ ਅੰਤਰਾ ਉਹ ਜਿਹੜਾ ਗਾਣਾ ਸੀਗਾ ਕਹਿ ਯਾਰ ਅਸੀਂ ਤਾਂ ਸ਼ਰਫ ਹੀ ਬਖਸ਼ਣਾ ਸੀ ਇਹਨਾਂ ਨੂੰ, ਤੇ ਸਾਡਾ ਕੀ ਆ? ਇਹ ਤੂੰ ਕੀ ਪਾਇਆ ਅੱਜ? ਉਸਤਾਦ ਜੀ ਗੋਲ ਚ ਹੀ ਖਲੋਤਾ ਸੀ, ਉੱਦਾਂ ਹੀ ਆ ਗਿਆ। ਇਹ ਅੱਪਰ ਆ ਜੀ ਐਡੀਡਾਸ ਦਾ ਬ੍ਰਾਂਡ ਦਾ ਗਿਫਟ ਹੋਇਆ ਭਾਈ ਫੈਸਲ ਲਓ ਮੈਨੂੰ। ਐਡੀਟਰ ਕਿੱਧਰ ਗਿਆ ਉਸਤਾਦ ਜੀ? ਡਬਲ ਹੈਗੀ ਹੈ ਨਾ, ਉਹ ਤੂੰ ਦੂਸਰੇ ਪਾਸੇ ਪਾਵੇਗਾ ਬਲੈਕ ਆ। ਹੁਣ ਉਸਤਾਦ ਜੀ ਇਹ ਕਿਸੇ ਨੂੰ ਨਹੀਂ, ਇਹਦਾ ਖਸੂਸੀਅਤ ਕੁਆਲਿਟੀ ਦਾ ਨਹੀਂ, ਇਹ ਬਲੈਕ ਥਣੀ ਵੀ ਪੈ ਜਾਂਦੀ ਹੈ ਤੇ ਵਾਈਟ ਥਣੀ। ਇਹ ਤੂੰ ਗਿਫਟ ਕੀਤਾ? ਹਾਂਜੀ ਗਿਫਟ ਨਹੀਂ ਕੀਤਾ। ਇਹ ਸ਼ੋਅ ਤੱਕ ਹੀ ਗਿਫਟ ਆ ਬਸ, ਇਹ ਬਾਅਦ ਚ ਲੁਹਾਣੀ ਦੇਖਿਓ ਇਹਨਾਂ ਦੀ। ਮੈਂ ਮਿੱਠੇ ਮੈਂ ਤੈਨੂੰ ਕਿਹਾ ਮੈਂ ਕਦੇ ਵੀ ਨਹੀਂ ਕੀਤਾ। ਤੂੰ ਆਪੀ ਦੇ ਦੇਗਾ। ਤੁਹਾਡਾ ਉਹ ਸ਼ੋਅ ਮੈਂ ਚਲਾਤਾ ਕਲਿੱਪ ਕੱਲ ਵਾਲੇ ਸ਼ੋਅ 'ਚ, ਕਿਹੜਾ? ਕੱਲ ਪਰਸੋਂ ਵਾਲੇ ਸ਼ੋਅ 'ਚ ਚਲਾਤਾ ਤੇਰਾ, ਜਿਹੜਾ ਇਦਾਂ ਦਾ ਜਿਹੜਾ ਤੂੰ ਉੱਥੇ ਖਲੋ ਕੇ ਮਿੰਟਾਂ ਨੂੰ ਕਹਿੰਦੇ ਆ ਐਕਟ ਹੁੰਦਾ ਛਾਲਾ ਐਕਟ। ਸਾਰੇ ਨਾ ਕਰਿਆ ਗੁਰੂ, ਉਸ ਕਸਮ ਵਾਲੀ ਗੱਲ ਉਸਤਾਦ ਹੈ। ਜੀ ਲਿਖਣਾ ਸੀ ਦੀ 1000 ਰਿਟਰਨ। ਹਾਂ ਲੇਕਿਨ ਕਸਮ ਵਾਲੀ ਗੱਲ ਜੇ ਮੈਨੂੰ ਕਸਮ ਲੱਗੇ ਮੈਨੂੰ 1000 ਰੁਪਏ ਮਿਲਿਆ। ਉਹ ਤੋਂ ਬਹੁਤ ਨਹੀਂ ਉਹ ਮਿਲਣਾ ਵੀ ਨਹੀਂ ਸੀ, ਉਹ ਕਿਉਂ ਮਿਲਦਾ ਵੀ ਤੈਨੂੰ? ਅੱਗੇ ਤੋਂ ਤੂੰ ਨਹੀਂ ਸ਼ੌਕੀ ਕਰਨੀ, ਅੱਗੇ ਤੋਂ ਜਿਹੜੀ ਸ਼ੌਕੀ ਕਰੇਗਾ ਸਮਝੀ ਕਿ ਵੀ ਇਹ ਐਕਟ ਨਹੀਂ ਹੈਗਾ, ਪੈਸਿਆਂ ਵਾਲਾ ਐਕਟ ਨਹੀਂ। ਮੈਂ ਕਦੀ ਪੈਸੇ ਦੇ ਕੇ ਐਕਟ ਕੀਤਾ ਬਾਅਦ 'ਚ? ਕਦੀ ਲੈ ਤਾਂ ਕੋ ਵਾਪਸ? ਹਾਂਜੀ ਨਹੀਂ ਤੂੰ ਮਾਮਾ ਲੱਗਦਾ ਐਕਟ ਕਰਨ ਵਾਲਾ।
ਜਦੋਂ ਮੈਂ ਤੈਨੂੰ ਦਿਨਾ ਐਕਟ 'ਚ, ਜਦੋਂ ਮੈਂ ਇੱਥੇ ਦੇਣਾ ਉਦੋਂ ਮੈਨੂੰ ਤਾਂ ਕਿੰਨੀ ਕੁ ਵਾਰੀ ਮੋੜਿਆ, ਉਦੋਂ ਲੈ ਜਾਣਾ ਘਰ, ਉਦੋਂ ਐਕਟ ਨਹੀਂ ਹੁੰਦਾ, ਜਦੋਂ ਤੂੰ ਦਵੇਂ ਉਦੋਂ ਐਕਟ ਹੁੰਦਾ। ਹਾਂ ਸਮੁੰਦਰ ਚੋਂ ਪਾਣੀ ਭਰ ਉਸਤਾਦ ਕੇ ਜੀ ਤੇ ਆਪਣੇ ਘਰ ਨੂੰ ਸਿਆਣੇ ਆ। ਹਾਂਜੀ। ਉਹ ਲੋਕ ਨਹੀਂ ਕਿ ਉਸਤਾਦਾਂ ਨੂੰ ਬਸ ਇਹ ਗੋਡਿਆਂ ਨੂੰ ਹੱਥ ਲਾਈ ਜਾਣਾ, ਇਹ ਕੰਮ ਨਹੀਂ। ਉਸਤਾਦ ਜੀ ਤੁਹਾਡਾ ਸ਼ੋਅ ਵੱਡਾ, ਤੁਸੀਂ ਆਦਮੀ ਵੱਡੇ ਹੋ। ਆਦਮੀ ਵੱਡੇ ਆ। ਇਹਦੇ 'ਚ ਗੱਲਾਂ ਵੀ ਵੱਡੀਆਂ ਹੋਣੀਆਂ ਚਾਹੀਦੀਆਂ। ਇਹ ਛੋਟੇ ਛੋਟੇ ਲੋਕ ਛੋਟੀ, ਇਹ ਵੇਖੋ ਤੁਹਾਨੂੰ ਅੱਜ ਵੱਡੀ ਗੱਲ ਦੇਣ ਲੱਗਾ ਮਿੱਠਾ ਜੀ। ਦਿਓ ਉਸਤਾਦ ਜੀ ਜਦੋਂ ਇਨਸਾਨ ਕਿਸੇ ਮੁਸੀਬਤ 'ਚ ਪਰੇਸ਼ਾਨੀ 'ਚ ਹੁੰਦਾ ਨਾ, ਇੱਕ ਸ਼ੈ ਉਹਦੇ ਨਾਲ ਖੜੀ ਹੋ ਜਾਂਦੀ ਹੈ, ਦੱਸੋ ਕਿਹੜੀ? ਗੂਠਾ। ਉਹਦੇ ਦੋਸਤ, ਉਹਦੇ ਮੁਖਲਸ ਦੋਸਤ। ਹਾਏ ਹਾਏ, ਲੇਕਿਨ ਨਹੀਂ ਸਾਇਆ ਨਹੀਂ ਨਹੀਂ ਮੈਂ ਦੁਆਵਾਂ ਨਹੀਂ ਮਾਂ ਪਿਓ ਨਹੀਂ ਚਾਚਾ ਭਤੀਜਾ ਤਾਇਆ ਗੱਲ ਮਾਮਾ। ਸਮਝ ਤਾਂ ਲਵੋ ਭਾਜੀ। ਹਾਂ ਐਸਾ ਗੁਰੂ ਰਹਿਣ ਦੇ ਸਮਝਣ ਨੂੰ ਮੈਂ ਦੱਸ ਦਿੰਦਾ ਉਸਤਾਦ ਜੀ, ਲੂ ਕੱਢੇ। ਹਾਂ ਮੈਂ ਅਸਮੇ ਮੇਰੇ ਮੂੰਹ ਦੇ ਵਿੱਚ ਸੀਗਾ ਲੂ ਕੰਡੇ। ਇਹਦੀ ਜ਼ਬਾਨ ਤੇ ਖੜੇ ਹੋ ਗਏ ਲੂੰਗੜੇ। ਮੇਰੇ ਮੂੰਹ ਚੋਂ ਨਿਕਲਣ ਲੱਗਾ ਸੀਗਾ, ਲੋਂਗਟੇ ਕਹਿਣ ਲੱਗੇ। ਫੈਸਲ ਤੇਰੀ ਬੜੀ ਤਾਰੀਫ ਕੀਤੀ ਯਾਰ ਸ਼ੋਅ 'ਚ, ਉਹ ਕੱਲ ਵਾਲੇ ਪਰਸੋਂ ਵਾਲੇ ਸ਼ੋਅ 'ਚ, ਕਿਹੜੇ? ਉਹ ਜਿਹਦੇ 'ਚ ਤੂੰ ਖਾਣੇ ਵਾਲਾ ਡੈਟ ਵਾਲਾ। ਜੀ ਨਾ ਜੇ ਤਾਂ ਜੀ ਤੁਸੀਂ ਕਸਮ ਵਾਲੀ ਗੱਲ ਵਾਹ ਵਾਹ ਵਾਹ। ਹੈ ਜਿੱਥੇ ਤੁਸੀਂ ਐਕਟ ਕਰਾਇਆ ਉਹਨਾਂ ਕੋਲੋਂ। ਕਸਮ ਮੈਂ ਉਹਨਾਂ ਨੂੰ ਦੱਸ ਨਾ ਕਿਹੜਾ ਕਿ ਮੈਂ ਸਾਰੇ ਇਹਦਾ ਹੀ ਕਹੀ ਜਾਂਦੇ ਫੈਸਲ ਬੜਾ ਵੱਡਾ। ਹਾਂ ਨਹੀਂ ਨਹੀਂ ਉਸ ਦੱਸ ਨਾ ਕਿ ਵੀ ਮੈਂ ਕਿੱਦਾਂ ਕਹਿ ਕੇ ਕਿੱਦਾਂ ਕਹਿ ਉਹ ਕੇ ਲੇਕਿਨ ਮੈਨੂੰ ਐਂਡ ਤਿਕਰ ਨਹੀਂ ਪਤਾ ਕਿ ਕੈਮਰੇ ਲੱਗੇ ਹੋਏ ਨੇ। ਇਹ ਗੱਲ ਨਾ ਉਹ ਸੱਚੀ ਮੁੱਚੀ ਮੈਨੂੰ ਪਤਾ ਹੀ ਨਹੀਂ ਕੈਮਰੇ ਲੱਗੇ ਇਹ ਗੱਲ ਸਰਿਆਮ ਨਾ ਕਰਨਾ। ਉਹ ਉਸਤਾਦੀਆਂ ਦਾ ਹੀ ਉਹਨਾਂ ਨੇ ਲਿਖਿਆ ਬਗੈਰ ਸਾਰਾ ਦੱਸਿਆ ਕਿ ਭਾਈ ਫੈਸਲ ਤੁਸੀਂ ਇਦਾਂ ਕਰਨਾ, ਭਾਈ ਫੈਸਲ ਤੁਸੀਂ ਇਦਾਂ ਕਰਨਾ। ਇਹ ਉਹਨਾਂ ਨੂੰ ਨਾ ਪਤਾ ਲੱਗੇ। ਹਾਂ ਇਹਨਾਂ ਨਹੀਂ ਦੱਸਿਆ ਸਾਰਾ ਕੁਝ। ਸਹੀ ਗੱਲ ਨਹੀਂ ਏਦਾਂ ਨਹੀਂ, ਹੀ। ਉਹ ਮੈਂ ਸ਼ਰਾਜ਼ ਨੂੰ ਵੀ ਕਹਿਤਾ ਸੀ, ਮੈਂ ਕਿਹਾ ਜਿੱਥੇ ਮੈਂ ਦੱਸ ਰਿਹਾ ਨਾ ਇਹ ਜ਼ਾਇਆ ਨਾ ਕਰੀ, ਕੱਟ ਕੇ ਲਿਆ ਤਾਂ ਰੱਖ ਲੈ। ਜਦੋਂ ਮੇਰੇ ਨਾਲ ਸ਼ੋਕੀ ਕਰੇਗਾ, ਮੇਰੇ ਨਾਲ ਵੱਡਾ ਆਰਟਿਸਟ ਬਣਨ ਦੀ ਕੋਸ਼ਿਸ਼ ਕਰੇਗਾ, ਮੈਂ ਚਲਾ ਲਿਆਂਗਾ। ਨਹੀਂ, ਉਸਤਾਦ ਜੀ, ਗੱਲ ਦੱਸਾਂ, ਨਹੀਂ, ਅੱਜ ਦੀ ਮੇਰੀ ਗੱਲ ਲਿਖ ਲੈਣਾ, ਮੈਂ ਬਾਈ ਰਿਟਨ ਵੀ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਯਾਰ ਸਾਡੀ ਮੈਂ ਲਿਖ ਹੀ ਦਵਾਂ ਪੈਨਸਲ। ਨਹੀਂ, ਮੈਂ ਲਿਖਣਾ ਕੀ ਤੂੰ? ਮੁੱਕਰ ਜਾਣਾ, ਮੈਂ ਬਾਅਦ ਚ ਮੁੱਕਰ ਜਾਵਾਂਗਾ ਮੈਂ। ਨਹੀਂ ਮੈਂ ਚਲਾ ਦਿੰਦਾ ਵਾ ਸਾਰਾ, ਮੈਂ ਚਲਾ ਦਿੰਦਾ ਜਿਹੜਾ ਮੈਂ ਤੈਨੂੰ ਦੱਸਦਾ ਰਿਹਾ ਮੈਂ ਚਲਾ ਦਿੰਦਾ। मेरा सारा कुछ A to Z तो जो भी कदम है वो तेरी राह में है। मैं मुसम्मी खुद ਤੁਸੀਂ ਕਹੋ ਮੈਂ ਗਰਬਾ। ਤੁਸੀਂ ਕੋ ਮੈਂ ਤੁਹਾਡਾ ਹਲਵਾ ਕੁੱਦੂ। शुगल जी गल पा ली उस्ताद जी। ਅੱਛਾ ਤੁਸੀਂ ਸੀਰੀਅਸ ਸੀ? हाँ ਅੱਛਾ मैं मुसम्मी खुद उस्ताद जी कसम वाली गल। बातें दो होती हैं, या दिल से उतर जाओ या दिल में उतर जाओ। ਓਏ ਯਾਰ 100 T10 ਚੱਲਣੇ ਕਹਿਣੀ ਪੂਰੀ ना 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 ਕਿੰਨੇ ਹੋ ਗਏ ਆ? 80 ਹੋ ਗਏ। मिठे ने खुदा जानना मेरा दिल उस्ताद जी जितया एक गल ते ਇਹਦੀਆਂ ਸਾਰੀਆਂ ਗਲਤੀਆਂ ਗੁਸਤਾਖੀਆਂ ਕੁੱਤਾਈਆਂ। ਯਾਰ ਤੇਰਾ ਇਦਾਂ ਹੀ ਆ, ਤੂੰ ਕਦੀ ਕਿਸੇ ਦੇ ਬਾਰੇ 'ਚ ਗੱਲ ਕਰਦਾ ਕਿ ਇਹੀ ਕੰਮ ਆ। ਸਹੀ ਗੱਲ ਹੈ ਉਸਤਾਦ ਜੀ, ਵਾਹ ਵਾਹ ਕਿਤੇ ਹੈ ਪੜੇ ਗਏ। ਉਹ ਸਹੀ ਗੱਲ ਆ, ਕਦੀ ਕਿਸੇ ਦੇ ਬਾਰੇ ਕਹੂਗਾ ਲੋ ਜੀ ਇਹਦੀ ਇਸ ਗੱਲ ਨੇ ਇਹਦਾ ਸਾਰਾ ਵੀ ਤੂੰ ਹੈ ਕੀ ਆ ਵੀ ਤੂੰ ਲੋਕਾਂ ਦੀਆਂ ਗਲਤੀਆਂ ਗੁਜ਼ਾਰੀਆਂ ਮਾਫ ਕਰਨ ਵਾਲਾ। ਤੇਰੇ ਚ ਆਪਣੇ 'ਚ 75,000 ਨੇ। ਮੈਂ ਆਪਣੀ ਤੂੰ ਗੱਲ ਕਿਹਾ ਕਰ ਸਾਜੀ ਮੈਂ ਆਪ ਬਹੁਤ ਗਲਤੀਆਂ ਗੁਜ਼ਾਰੀਆਂ, ਲੇਕਿਨ ਮੈਨੂੰ ਇਹਦਾ ਹੈਗਾ ਇਹਦੀਆਂ ਜਿੰਨੀਆਂ ਗਲਤੀਆਂ ਗੁਸਤਾਖੀਆਂ ਇਹਦਾ ਜਿੰਨਾ ਆ ਕੁਛ ਮੈਂ ਇਹਨੂੰ ਮਾਫ। ਉਹ ਤੂੰ ਮਾਮਾ ਲੱਗਦਾ, ਕੌਣ ਆ ਤੂੰ? ਇਹ ਫਜ਼ੂਲੇ ਚੌਧਰੀ। ਹੈ ਫਜ਼ੂਲੇ ਚੌਧਰੀ। ਹਾਂ ਜਲਵਾ ਨਗੀਰ। ਨਹੀਂ ਅੱਛਾ ਉਹ ਚਲਾਵਾਂ ਫਿਰ ਕਿਹੜਾ ਜਿਹ ਚ ਮੈਂ ਦੱਸ ਰਿਹਾ ਫੈਸਲਾ ਆ ਕਹਿ ਕਿਧਰੋਂ ਫੈਸਲਾ। ਕੇ ਮੈਨੂੰ ਤੇ ਐਂਡ ਤੱਕ ਨਹੀਂ ਪਤਾ ਕਿ ਕੈਮਰੇ ਲੱਗੇ ਨੇ। ਮੈਂ ਅੱਛਾ ਹਾਏ ਹਾਏ ਹਾਏ। ਅੱਛਾ ਪਤਾ ਕੀ ਗੱਲ ਮਿੱਠਾ ਹੈ ਉਸਤਾਦ ਜੀ ਕਸਮ ਵਾਲੀ ਗੱਲ ਹੈ। ਮਿੱਠੇ ਦੀ ਇੱਕ ਗੱਲ ਨੇ ਮੇਰਾ ਦਿਲ ਜਿੱਤਿਆ। ਮੈਂ ਜਿੰਨਾ ਵੀ ਨਾ ਇੱਕ ਟਾਈਮ ਸੀਗਾ ਕਿ ਮੈਂ ਇਸ ਬੰਦੇ ਨੂੰ ਦੇਖਣਾ ਪਸੰਦ ਨਹੀਂ ਸੀ ਕਰਦਾ ਏਡਾ। ਲੇਕਿਨ ਮਿੱਠੇ ਨੇ ਗੱਲ ਕੀਤੀ ਮੇਰੀ ਕੁਛ ਅਰਸਾ ਪਹਿਲੇ, ਮੇਰੀ ਇੱਥੇ ਕੋਈ ਟੈਨਸ਼ਨ ਹੋਈ ਤੇ ਮੈਨੂੰ ਕਹਿੰਦਾ ਮਿੱਠਾ ਕਿ ਫੈਸਲ ਭਾਈ ਯਾਰ ਇੱਥੇ ਕਾਪੀ ਪੈਨਸਲ ਫੜੋ, ਤੁਸੀਂ ਮੇਰੇ ਵੱਡੇ ਹੋ। ਉਸਤਾਦ ਜੀ ਤੋਂ ਬਾਅਦ ਮੈਂ ਅਗਰ ਕਿਸੇ ਦਾ ਇਤਰਾਮ ਕਰਨਾ, ਮੇਰੇ ਤੁਸੀਂ ਵੱਡੇ ਹੋ, ਮੈਨੂੰ ਤੁਸੀਂ ਮਾਰੋ ਗਾਲਾਂ ਕੱਢੋ, ਜੇ ਮੇਰਾ ਦੰਦ ਤੋਂ ਦੰਦ ਚੁੱਕ ਜਾਏ ਤਾਂ ਮੈਨੂੰ ਜੋ ਮਰਜ਼ੀ ਕਹਿ ਦੇਣਾ। ਲੇਕਿਨ ਉਹਦੇ ਚ ਤੈਨੂੰ ਇੱਕ ਸਿਰਫ ਇਹ ਤੋਂ ਤਰਾਲ ਆ ਕਿਹੜਾ? ਐ ਸਾਰੀ ਗੱਲ ਚ ਕਿ ਉਸਤਾਦ ਜੀ ਤੋਂ ਬਾਅਦ ਇਹਨੇ ਕਿਉਂ ਕਿਹਾ? ਕਾਫੀ ਪਹਿਲੇ ਕਹਿਣਾ ਚਾਹੀਦਾ ਸੀ। ਨਾ ਉਸਤਾਦ ਜੀ ਨਹੀਂ, ਇਹ ਰੌਲਾ ਹੈ ਤੁਹਾਡੇ। ਮੇਰਾ ਬਸ ਚੱਲੇ, ਮੇਰੇ ਤੋਂ ਵੀ ਮੈਂ ਆਪਣੇ ਆਪ ਤੋਂ ਵੀ ਪਹਿਲੇ ਤੁਹਾਨੂੰ ਨਹੀਂ ਕਹਿਣਾ। ਆਪਣੇ ਆਪ ਤੋਂ ਪਹਿਲੇ ਕਿ ਆਪਣੇ ਆਪ ਪਹਿਲੇ ਕਿੰਨਾ ਨਹੀਂ ਮੇਰਾ ਉਸਤਾਦ ਜੀ ਪਹਿਲੇ ਹੈ। ਹਜੇ ਕਿ ਕਈ ਦੁਨੀਆ ਕਹਿੰਦੀ ਨਾ ਮੈਂ ਉਸਤਾਦ ਜੀ ਬਾਈ ਰਿਟਨ ਲਿਖ ਕੇ ਦੇ ਦਿੰਦੇ ਯਾਰ ਕਿ ਮੈਂ ਤੁਹਾਡੀ ਮਲਕੀਅਤ ਹਾਂ। ਓਏ ਹੋਏ 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 ਉਸਤਾਦ ਜੀ ਹੋਏ ਇਹ ਵਕਤ ਮੇਰੇ ਹਰ ਕੋਲੋ ਫੇਲ ਦੇ ਮੇਰੇ ਉਸਤਾਦ ਜੀ ਜ਼ਿੰਮੇਦਾਰ ਨੇ। ਹਾਏ। ਉਹ ਜ਼ਿੰਮੇਦਾਰ ਨਹੀਂ ਮੈਂ, ਜ਼ਿੰਮੇਦਾਰ ਆ। ਉਹਦਾ ਮਤਲਬ ਕਹਿੰਦਾ ਇਹ ਹੈ ਕਿ ਉਹਨਾਂ ਨੇ ਤੁਹਾਨੂੰ ਆਪਣੀ ਮਲਕੀਅਤ ਤੁਹਾਡੇ ਹਵਾਲੇ ਕਰਤੀ ਹੈ। ਯਾਨੀ ਜੋ ਤੂੰ ਕੀਤਾ ਮੇਰਾ ਕਰਾਇਆ ਜਾਂ ਜੋ ਕਰੇ ਵੀ- ਜਾਂ ਕਾਲ ਆਫ ਫੇਲ ਜਾਂ ਉਹਦੇ ਸਾਰੇ ਜ਼ਿੰਮੇਦਾਰ ਤੁਸੀਂ ਤੁਸੀਂ ਹੋ। ਜੋ ਵੀ ਲੈਣਾ ਦੇਣਾ। ਲਓ ਜੀ ਅੱਜ ਇਹਨੇ ਕੋਈ ਹਰਕਤ ਕਰਨੀ ਹੈ ਨਾ ਤੁਹਾਡੇ ਕੰਮ ਪੈਣੀ ਮੈਂ ਲਓ ਜੀ। ਜਿੱਥੇ ਜਾਣਾ ਜੋ ਕਰਨਾ ਉਹ ਮੈਨੂੰ ਤੁਸੀਂ ਸ਼ਡਿਊਲ ਦੇਣਾ। ਬਦਲ ਇੱਧਰ ਜਾਣਾ
ਫੈਸਲ ਇਹ ਕਰਨਾ, ਇੰਨੇ ਵਜੇ ਉੱਠਣਾ, ਸਾਰਾ ਸ਼ਡਿਊਲ ਬਾਅਦ ਤੂੰ ਉਹਦੇ ਤੇਰੇ ਸੇਲ ਦਾ ਆਈਡੀ ਕਾਰਡ ਬਣਿਆ ਵਾ, ਹਾਂਜੀ ਉਸਤਾਦ ਜੀ ਉਹਦੇ ਅੱਗੇ ਲਹਾ ਸੁਹੇਲ ਸੱਜਾਦ ਆਫੀਸ਼ੀਅਲ ਲੈ ਆਫੀਸ਼ੀਅਲ। ਆਪੇ ਕਹਿੰਦਾ ਮੇਰੇ ਹਰ ਕੀਤੇ ਧਰੇ ਦਾ ਕਾਲ ਉਹਦੇ ਤੁਸੀਂ ਜ਼ਿੰਮੇਦਾਰ, ਯਾਨੀ ਤੁਹਾਡਾ ਹੀ ਆ। ਆਹ ਜੀ ਆਈਡੀ ਕਾਰਡ ਤੇ ਵੀ ਲਿਖਿਆ ਹੋਵੇ ਸੱਜਾਦ ਮੁਹੰਮਦ ਸੱਜਾਦ ਜਾਨੀ ਆਫੀਸ਼ੀਅਲ। ਹਾਂ ਮੈਂ ਔਨ 에ਅਰ ਕਹਿ ਰਿਹਾ ਹਾਂ, ਔਨ 에ਅਰ ਸਾਰੇ ਵੇਖਣ ਦੇ ਨਹੀਂ ਦੇਖ ਲਓ ਇੱਕ ਵਾਰੀ ਅਗਰ ਮੈਂ ਕੱਲ ਨੂੰ ਨੱਸ ਜਾਣਾ ਤੇ ਜ਼ਿੰਮੇਦਾਰ ਤੁਸੀਂ ਹੋਵੋਗੇ। ਕਿਤੇ ਨਾ ਸੁਣਾ ਅੱਛਾ ਯਾਨੀ ਇਦਾਂ ਦੀਆਂ ਗੱਲਾਂ ਦਾ ਮੈਂ ਜ਼ਿੰਮੇਦਾਰ ਹਾਂ। ਨਹੀਂ 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 ਕਿਤੋਂ ਕਿਸ਼ਤਾਂ ਤੇ ਚੀਜ਼ ਲੈ ਲਈ ਤੁਸੀਂ ਜ਼ਿੰਮੇਦਾਰ, ਕਿਤੇ ਜ਼ਮਾਨਤ ਦੇਤੀ ਤੁਸੀਂ ਉਹਨਾਂ ਨੇ ਆਪਣੇ ਆਪ ਨੂੰ ਤੁਹਾਡੇ ਹਵਾਲੇ ਕਰਤਾ ਵਾ। ਕਿਤੇ ਰਾਹ 'ਚ ਤਲਾਸ਼ੀ ਦੇਣ ਖਲੋਗੇ ਉਹਦੇ ਵੀ ਤੁਸੀਂ ਜ਼ਿੰਮੇਦਾਰ। ਇਹ ਮੇਰੇ ਕੋਲ ਲਿਖਾ ਲਓ, ਇਹਨਾਂ ਕੋਈ ਹਰਕਤ ਕੀਤੀ ਆ ਤੇ ਇਹਨਾਂ ਨੇ ਸ਼ਰਾਬ ਨੂੰ ਕਹਿ ਕੇ ਟੀ ਟਾਈਮ ਵੀ ਪਹਿਲੇ ਚਲਵਾਉਣਾ ਹੀ। ਆਈ ਕੈਨ ਨਾਟ ਐਕਸਪਲੇਨ ਮਸਲਾ ਮਾਈ ਹੀ। ਫੀਲਿੰਗ। ਮੈਂ ਸੱਚਮੁੱਚ ਮੈਂ ਸਮਝ ਗਿਆ ਤਾਜੀ, ਉਹਨਾਂ ਨੇ ਆਪਣੇ ਆਪ ਨੂੰ ਤੁਹਾਡੇ ਹਵਾਲੇ ਕਰਤਾ ਵਾ। ਹੁਣ ਤੁਸੀਂ ਜਬ ਕਹੋਗੇ ਭੌਂਕੇਗਾ, ਜਬ ਕਹੋਗੇ ਕਾਟੇਗਾ। ਅੱਛਾ ਹਾਂਜੀ ਤੁਸੀਂ ਅੱਛਾ ਓਕੇ, ਮੈਨੂੰ ਏਦਾਂ ਸਮਝਾਇਆ ਕਰਨਾ ਤੂੰ। ਤੁਸੀਂ ਕਾਤੀਆਂ ਦਾ ਹੱਥ ਵਾ। ਅੱਛਾ ਮੈਂ ਕਾਤੀਆਂ ਵਾਂ ਹਾਂਜੀ ਤੇ ਇਹਨੇ ਤੁਹਾਨੂੰ ਤੇ ਆਪਣੀ ਇਹ ਉਹ ਆ ਇਹ ਕਾਸ਼ੀ ਦਾ ਅੱਬਾ ਵਾ। ਨਹੀਂ ਇਹ ਕਾਸ਼ੀ ਆਪ ਆ। ਜੀ ਇਹ ਕਾਸ਼ੀ ਪਤਾ ਕੀ ਗੱਲ ਉਸਤਾਦ ਜੀ, ਮੇਰਾ ਓਏ ਇੱਕ ਮਿੰਟ, ਮੈਂ ਕਹਿਣ ਡਿਆ ਵਾਂ ਕਿ ਮੇਰੇ ਕੋਲੋਂ ਫੇਲ ਦੇ ਅਗਰ ਮੈਂ ਕਿਤੇ ਨੱਸ ਜਾਵਾਂ ਤੇ ਉਹਦੇ ਜ਼ਿੰਮੇਦਾਰ ਤੁਸੀਂ ਹੋ। ਮੈਂ ਅਗਰ ਵਾਪਸ ਨਹੀਂ ਆਂਦਾ ਉਹਦੇ ਤੁਸੀਂ ਜ਼ਿੰਮੇਦਾਰ ਹੋ। ਨਸਣਾ ਮੈਂ ਅਗਰ ਕੋਈ ਗਲਤੀ ਕਰਦਾ ਮੈਨੂੰ ਮਾਰ ਕੇ ਤੁਸੀਂ ਲੈ ਕੇ ਆਣਾ ਹੈ। ਸਾਜੀ ਨਾਲ ਇਦਾਂ ਕਰੀ ਜਾਓ, ਤੁਹਾਨੂੰ ਇਹ ਗੱਲ ਕੋ ਖਰਾਬ ਹੀ ਨਹੀਂ ਨਹੀਂ ਖੈਰ ਹੈ ਕੁਛ ਨਹੀਂ ਵੀ ਨਸਣਾਗਾ ਤਾਂ ਤੁਹਾਡੀ ਉਹ ਯਾਰ ਮੈਂ ਕਿਤੇ ਚੱਲ ਮੈਂ ਪਿੰਨ ਕੱਢਤੀ ਤੁਹਾਡੀ ਮੈਂ ਕਾਫਲ ਹੋ ਜਾਣਾ। ਵੀ ਨਸਣਾ ਵੀ ਪਿੰਨ ਕੱਢਤੀ ਕਿਸੇ ਨੇ ਵੀ ਪਾਇਆ ਪੁੱਤਰ। ਉਹ ਨਹੀਂ ਮੈਂ ਕਾਫਲ ਹੋ ਜਾਣਾ, ਇਨਸਾਨ ਆ। ਉਹ ਤੁਸੀਂ ਸਾਰੀ ਜ਼ਿੰਦਗੀ ਗਾਫਲ ਰਹੇ ਹੋ। ਫਿਰ ਵੀ ਉਹਦੀ ਜ਼ਿੰਮੇਵਾਰੀ ਵੀ ਫਿਰ ਬਾਪ ਤੇ ਆਂਦੀ इसका मतलब आ कि कीड़े मकौड़ों की तरह गली में रेंगने से बेहतर है यहाँ रहो सजाद करने के पास। आपको आपके हवाले कर। आप कहो तो मुशायरा करूं, आपको तो ठीक है। ऐसा ही सब शुगली बनने का इतना शौक। ऐसा करोगे तो नाम होगा तुम्हारा। शुगली बनने का इतना शौक है तो अताइयों का सहारा लेना छोड़ दो, पैसे ड्रामे। कॉमेडियन बनने का इतना शौक है तो भिक्कों का सहारा लेना छोड़ दो, फैशन ड्रामे। भाईजन गाल है जुगते करके वो जीता है जिसे एक्ट ना हो। यहाँ पे आके फिक्का भी फनकार बन जाता है। ये जुगत मेरी है पारो। यार उससे ही रहना पारो होर फिल्म से गल होर चलन दी नहीं तो बंदा चुप रह लवे नहीं समझ आ गई। साजी ਹੁਣ ਅੱਜ ਬਿਸਤੀ ਉਹ ਚੱਲ ਕੋਈ ਨਹੀਂ ਬਿਸਤੀ ਤੂੰ ਕਰਾਉਣਾ ਕਿਉਂ ਆ? ਇਹ ਚੰਗੀ ਗੱਲ ਆ, ਗਲਤ ਗੱਲ ਕਰ ਗਿਆ ਅਗਲਾ ਉਸ ਕਵੇ ਤਾਂ ਕਦੇ ਮੇਰਾ ਅੱਜ ਬਿਸਤੀ ਦੇ ਆ ਵੀ ਤੂੰ ਨਾ ਕਰਾ। ਉਸਤਾਦ ਜੀ ਨੂੰ ਗੱਲ ਦੱਸ ਦਿਓ, ਉਸਤਾਦ ਜੀ ਜੋ ਤੇਰੀ ਇਨਸਲਟ ਕਰੋ ਸਮਝ गली में ਗੱਲ ਨੂੰ ਤੁਸੀਂ गौर नहीं कर रहे। कीड़े मकोड़ों की तरह गली में रेंगने से बेहतर नहीं था तुम यहाँ रहते शेर की तरह। हाय हाय ਹਰ ਸਮਝੀ ਹਰ ਕਿ ਕਦੀ ਝਾਲ ਤੇ ਆਏ ਕਦੀ ਉਸ ਦੁਕਾਨ ਤੇ ਕਦੀ ਉਸ ਦੁਕਾਨ ਤੇ। ਯਾਰ ਮੇਰਾ ਤਿਤਲੀਆ ਬਣ ਗਿਆ। मैं सजा शुक्रिया शुक्रिया। मैं कहाँ से गुजर गया। कहाँ से गुजारा मैं सजाद ऑफिशियल तेरा शुक्रिया। ਨਹੀਂ ਹੁਣ ਤੁਸੀਂ ਮੇਰੀ ਸੁਣੋ ਗੱਲ, ਤੁਸੀਂ ਹਲੇ ਵੀ ਕੋਈ ਤੁਹਾਨੂੰ ਸ਼ੱਕ ਆ, ਤੁਸੀਂ ਸਾਰਾ ਕੁਝ ਉਸਤਾਦ ਦੇ ਹੋ। ਉਹ ਨਹੀਂ ਉਹ ਭਰਾਵਾ ਉਹ ਚਲੋ ਰਾਤ ਰਾਤ ਓਏ ਤੈਨੂੰ ਨਹੀਂ ਪਤਾ ਪਾਗਲ, ਤੈਨੂੰ ਪਤਾ ਵਾ ਇਹਨਾਂ ਦਾ ਮੂਡ ਦਾ ਪਤਾ ਤੈਨੂੰ ਲੱਗਦਾ? ਇਹ ਹੁਣ 5 ਮਿੰਟ ਪਹਿਲੇ ਲੱਗਾ ਨਹੀਂ ਪਤਾ। ਮੈਂ 10 ਮਿੰਟ ਪਹਿਲੇ ਤੈਨੂੰ ਨਹੀਂ ਪਤਾ ਲੱਗਾ ਬਾਹਰ? मैं इदा ही कराया करना हूँ उस्ताद जी, ਅੱਛਾ ਜੀ बाहर शूट कराया कर डंडा फड़ के। मैं तेन पूछा कितने आदमी थे, तू कहना जी 4, 2 इधर फिर भी फिक्का शो हो गया। ਨਾ 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 इसकी सजा मिलेगी, बराबर मिलेगी। ਮੈਂ ਉਸਤਾਦ ਜੀ ਮੈਂ ਸਮੁੰਦਰ 'ਚ ਰਿਹਾ ਮਿੱਠੇ ਸਾਰੀ ਜ਼ਿੰਦਗੀ। ओए, ਆਏ ਫੁੱਲੇ ਵੀ ਤਦੇ ਰਹੇ ਹੋ, ਠੰਡੇ ਫੁੱਲੇ ਪਏ। फिर सही गल। ਨਹੀਂ ਭਾਜੀ ਮੈਂ ਸਮੁੰਦਰ 'ਚ ਰਿਹਾ ਮੈਂ ਤੇ ਮੈਂ ਕਸਮ ਨਹੀਂ ਕਰਦਾ 5 ਤੋਂ 10,000 ਰੁਪਇਆ ਕਿਸੇ ਐਕਟਰ ਨੂੰ, ਮੈਂ ਸੋਰੀ ਐਕਟਰੈਸ ਦੀ ਗੱਲ ਕਰਨ ਡਿਆ ਉਸਤਾਦ ਮੁਹਤਰਮ, ਮੈਂ ਕਿਸੇ ਨੂੰ ਪਾਰਟੀ ਦੇਵਾਂ ਨਾ, ਮੇਰੇ ਸਾਰੇ ਐਕਟਰਸ ਮੈਨੂੰ ਜਾਣਦੇ ਨੇ, ਐਕਟਰ ਜਾਣਦੇ ਨੇ। ਮਾਸ਼ਾਅੱਲਾ, ਮੈਂ world ਸਿਰਫ famous ਉਹਨਾਂ ਨੂੰ ਹੋ ਕਹਿਣਾ ਤੁਸੀਂ। ਵਾ ਕਿ ਇੱਕ ਵੀਡੀਓ ਬਣਾ ਦਿਓ ਉਸਤਾਦ ਜੀ ਦੇ ਹੱਕ 'ਚ ਵੀ ਇਹ ਕੀਤਾ। नहीं मैनू की लोड़ आ भी यार हक ਮੈਨੂੰ ਤਾਂ ਲੋੜ ਹੈ ਨਾ, ਜੇ ਮੇਰੇ ਨਾਲ ਕੁਝ ਕਰੋਗੇ ਤਾਂ ਮੈਂ ਵੀ ਕਰਾਂਗਾ। ਇਹ ਨਹੀਂ ਨਾ ਲੱਗਦਾ। ਉਹ ਆ ਗਈ ਇੰਤਕਾਮੀ ਕਾਰਵਾਈ ਸਟਾਰਟ ਕੀ ਉਹ ਗਲਤ ਵੀਡੀਓ ਬਣਵਾਣ ਕੇ ਇਹ ਤੇ ਮੇਰੀ ਉਹ ਜੁਗਤ ਸੱਚ ਕਰ ਰਹੇ ਕਿ ਇੱਕ ਦੂਸਰੇ ओ यार मैं एक वीडियो देखी, एक बेचारी
ਬਾਜੀ ਟੈਪ ਉਹ ਬੁੱਢੀ ਜੀ ਉਹ ਇਮਰਾਨ ਅਸ਼ਰਫ ਸਾਹਿਬ ਨੂੰ ਕਹਿੰਦੇ ਮੇਰਾ ਭਰਾ ਵਾ ਤੇ ਇਹ ਤੇ ਉਹ ਤੇ ਫਰਾਂ ਹਾਂਜੀ ਹਾਂਜੀ ਟਿਕਟੌਕ ਤੇ ਨਹੀਂ ਉਹ ਫੇਕ ਆ। ਪਤਾ ਕੀ ਮੈਂ ਦੇਖ ਰਿਹਾ ਸੀ, ਮੈਂ ਕਿਹਾ ਨਹੀਂ ਯਾਰ ਦੁਨੀਆ ਦੀ ਕੋਈ ਵੀ ਭੈਣ ਆਪਣੇ ਭਰਾ ਵਾਸਤੇ ਇੰਝ ਨਹੀਂ ਕਹਿ ਸਕਦੀ, ਕਦੇ ਨਾ ਕਰ ਸਕਦੇ। ਜਿੰਨਾ ਮਰਜ਼ੀ ਭਰਾਵਾਂ ਨੇ ਇੱਥੇ ਬਾਬਾ ਜੀ। ਅੱਛਾ ਭੈਣਾਂ ਦਾ ਰੌਲਾ ਕੀ ਹੁੰਦਾ, ਇੱਕ ਭਰਾਵਾਂ ਕੋਲ ਅੱਜ ਕੀ ਹੁੰਦਾ ਕਿ ਪਿਓ ਦਾ ਘਰ 2 ਕਰੋੜ 4 ਕਰੋੜ ਦਾ ਅੱਜ, ਜਾਂ ਪਹਿਲੇ ਸੀ 10 ਲੱਖ ਦਾ 20 ਲੱਖ ਦਾ ਅੱਜ ਤੋਂ 50 ਸਾਲ ਪਹਿਲੇ, ਜਿਹੜਾ ਉਸ ਦਿਨ ਦਾ ਵੱਡਾ ਇੱਕ ਲੈਵਲ ਦਾ। 3 ਭੈਣਾਂ ਨੇ 4 ਭੈਣਾਂ ਨੇ 2 ਭਰਾ ਨੇ, ਹੁਣ ਉਹਨਾਂ ਨੇ ਕੀ ਕੀਤਾ, ਭੈਣਾਂ ਸਾਰੀਆਂ ਵਿਆਹ ਕੇ ਆਪਣੇ ਆਪਣੇ ਘਰੇ ਚਲੀਆਂ ਗਈਆਂ, ਪਿਓ ਵੀ ਮਰ ਗਿਆ, ਹੁਣ ਘਰ ਆ ਗਿਆ ਭਰਾਵਾਂ ਦੇ ਕੋਲ। ਉਹਨਾਂ ਦੇ ਤੇ ਬਹੁਤ ਘੱਟ ਮਾਸ਼ਾਅੱਲਾ ਐਸੇ ਵੀਰ ਹੋਏ ਨਾ ਜਿਨ੍ਹਾਂ ਨੇ ਅਮਨਾ ਮਾਨ ਭੈਣਾਂ ਨੂੰ ਭਾਵੇਂ ਉਹ ਸੱਖਰ ਵਿਆਹੀ ਉੱਥੇ ਹਿੱਸਾ ਪਹੁੰਚਾਇਆ। ਨਹੀਂ ਬਹੁਤ ਘੱਟ ਵਕਤ। ਤੇ ਦੂਜੀ ਗੱਲ ਆ ਕਿ ਬਹੁਤ ਨਹੀਂ, ਸਾਰੀਆਂ ਹੀ ਭੈਣਾਂ ਏਦਾਂ ਦੀਆਂ ਨੇ ਕਿ ਜਿਨ੍ਹਾਂ ਨੂੰ ਪਤਾ ਲੱਗਾ ਨਾ ਤਕਰੀਬਨ ਕਿ ਸਾਡੇ ਭਰਾ ਨੇ ਸਾਡੇ ਪਿਓ ਦਾ ਮਕਾਨ ਵੇਚਤਾ ਤੇ ਉਹਨੇ ਪੁੱਛਿਆ ਤੱਕ ਵੀ ਨਹੀਂ, ਤੇ ਉਹਨਾਂ ਨੇ ਫੇਰ ਵੀ ਦੁਆ ਦਿੱਤੀ ਆ। ਉਹਨਾਂ ਨੇ ਕਿਹਾ ਸਾਡਾ ਵੀਰ ਆ, ਕੁਛ ਨਹੀਂ ਤਾਂ ਨਹੀਂ ਪੁੱਛਿਆ ਤੇ ਖੈਰ ਅਸੀਂ ਛੱਡਿਆ ਆਪਣੇ ਵੀਰ। ਇਹ ਕਿਹੜੀ ਇਮਰਾਨ ਅਸ਼ਰਫ ਸਾਹਿਬ ਦੀ ਭੈਣ ਆ ਜਿਹੜੀ ਜ਼ਲੀਲ ਕਰ ਰਹੀ ਤੈਨੂੰ, ਉਹ ਖੁਦਾ ਵੇਖੇਗਾ ਤੈਨੂੰ। ਆ ਨਾ ਇਹ ਭੈਣ ਹੋ ਹੀ ਨਹੀਂ ਸਕਦੀ। ਹੋਵੇ ਭੈਣ ਯਾਰ, ਕਰੋੜ ਉਹਨੇ ਬੁਰਾ ਕੀਤਾ, ਉਹ ਨਹੀਂ ਮਿਲਦਾ, ਉਹਦਾ ਕੀ ਜੁਰਮਾ, ਮਿਲਦਾ ਨਹੀਂ ਪਿਆ, ਭਰਾ ਲੱਭਦਾ ਨਹੀਂ ਪਿਆ, ਉਹ ਫਲਾਣ ਨਹੀਂ ਕਰਦਾ ਪਿਆ, ਇਹਦਾ ਬਦਲਾ ਇਹ ਹੈ ਕਿ ਤੂੰ ਉਹਨੂੰ ਮਤਲਬ ਬਦਵਾਂ ਤੇ ਨਹੀਂ। ਉਹ ਕਹਿੰਦੇ ਭਾਵੇਂ ਨਹੀਂ ਮਿਲਦਾ ਪਰ ਸਾਡੇ ਭਰਾ ਦੀ ਰੱਬ ਖੈਰ ਕਰੇ, ਰੱਬ ਨੂੰ ਹੋਰ ਦੇਵੇ, ਬੇਸ਼ੱਕ ਇਦਾਂ ਹੀ, ਠੀਕ ਹੈ ਨਾ, ਅੱਲਾ ਨੂੰ ਹੋਰ ਬੁਲੰਦੀਆਂ ਦੇਵੇ। ਕੋਈ ਇੰਟਰਵਿਊ ਲੈਣ ਜਾਵੇ ਇਹੋ ਜੀ ਭੈਣ ਕੋ ਜੀ ਇਮਰਾਨ ਅਸ਼ਰਫ ਤੁਹਾਨੂੰ ਮਿਲਣ ਨਹੀਂ, ਕਵੇ ਮਿਲਣ ਨਹੀਂ ਤਾਂ ਨਾ ਮਿਲੇ, ਮੇਰਾ ਭਰਾ ਵਾ। ਹਾਂਜੀ ਠੀਕ, ਭਾਵੇਂ ਉਹਦੇ ਅੰਦਰ 1000 ਉਹਦੇ ਦੁੱਖ ਹੋਣਗੇ, ਮੇਰਾ ਵੀਰ ਆਉਂਦਾ ਨਹੀਂ, ਲੇਕਿਨ ਮੂੰਹ ਨਹੀਂ ਕਦੀ ਕਹੇਗੀ, ਉਹ ਕੈਮਰੇ ਤੋਂ ਇਲਾਵਾ ਵੀ ਨਹੀਂ ਮੂੰਹ ਕੱਢੇਗੀ ਕਦੀ। ਤੇ ਉਹ ਤੇ ਉਹਨੇ ਤੇ ਅਖੀਰ ਕਰਤੀ ਨਾ ਭੈਣਾਂ ਹੀ ਹੁੰਦੀਆਂ ਨੇ। ਇੱਕ ਵਾਰੀ ਦੇ ਸੱਜਾਦ ਅਲੀ ਸਾਹਿਬ ਨੇ ਆਪਣੇ ਸਿੰਗਰ, ਉਹਨਾਂ ਦੇ ਵੀ ਇੱਕ ਕੋਈ ਸਿਸਟਰ ਕੇ ਪਤਾ ਨਹੀਂ ਕਿ ਬੇਗਮ ਦਾ ਉੱਠੀ ਸੀਗੀ, ਉਹ ਵੀ ਸਾਰਾ ਫੇਕ ਨਿਕਲਿਆ। ਬੇਗਮ ਦਾ ਹੋਰ ਕੰਮ ਆ, ਹਾਂਜੀ ਬੇਗਮਾਂ ਦਾ ਹੋਰ ਹਿਸਾਬ ਕਿਤਾਬ ਹੁੰਦਾ। ਉਧਰ ਨਹੀਂ ਬੇਗਮਾਂ ਨਾਲ ਜੰਮ ਪਲ ਕੇ ਵੱਡੀਆਂ ਨਹੀਂ ਹੋਈਆਂ ਹੁੰਦੀਆਂ। ਹਾਂ ਭਰਾ ਭੈਣਾਂ ਨਾਲ ਉਂਗਲੀ ਫੜ ਫੜ ਕੇ ਇਦਾਂ ਦਾ ਕੀਤਾ ਹੁੰਦਾ ਤੇ ਉਹਦੇ ਖਾ ਵੀ ਲਿਆ ਵੱਡੇ ਹੋ ਕੇ ਤੇ ਕੀ ਹੈ। ਦੂਜੀ ਗੱਲ ਇਹ ਉਸਤਾਦ ਜੀ, ਅਗਰ ਉਹਨਾਂ ਨੇ ਮਾਫ ਕਰਦੇ ਹੈ ਨਾ, ਤੇ ਉਹਨੇ ਕਹਿਤਾ, ਭੈਣ ਨੇ ਘਰ ਬੈਠੀ ਨੇ ਕਹਿਤਾ ਭਾਈ ਅਸੀਂ ਛੱਡਿਆ ਆਪਣੇ ਭਰਾ ਨੂੰ, ਠੀਕ ਹੈ। ਉਸਤਾਦ ਜੀ ਭੈਣਾਂ ਤੇ ਆਪਣਾ ਹਿੱਸਾ ਵੀ ਵਾਰੀ ਜਾਵੇ, ਬਹਿਨ ਤੁਮ ਤੇ ਵਾਰੀ ਜਾਵੇ। ਇਹ ਭੈਣ ਦਾ ਯਾਨੀ ਕਿ ਕੋਲ ਆ, ਭੈਣ ਵੀਰਾ ਤੇਰੇ ਤੋਂ ਮੈਂ ਵਾਰੀ ਜਾਵਾਂ, ਕੰਡਾ ਡੋਲੀ ਨੂੰ ਦੇ ਜਾਈ ਵੀਰ ਵੀ। ਉਸਤਾਦ ਜੀ ਯਾਰ ਉਹ ਨਹੀਂ ਓਏ, ਭੈਣਾਂ ਨੂੰ ਬੜਾ ਮਾਣ ਹੁੰਦਾ ਭਰਾਵਾਂ ਤੇ। ਹੁਣ ਇੱਕ ਭੈਣ ਨੇ ਨਾ ਆਪਣੇ ਭਰਾ ਕੋਲ ਸ਼ਵਾਰਮਾ ਮੰਗਾਇਆ, ਮੈਨੂੰ ਯਾਦ ਆ, ਮੈਨੂੰ ਅੱਜ ਤੱਕ ਇਹ ਗੱਲ ਯਾਦ ਆ, ਭੁੱਲ ਨਹੀਂ ਮੇਰੇ ਭਰਾ ਝਾਲ ਤੋਂ ਨਿਕਲੇ ਇੰਜ ਕਰਕੇ ਸਵਾਰ ਲੱਭਾ। ਤਾਂ ਜੀ ਸਾਡੇ ਘਰ 4 ਭੈਣਾਂ ਦਾ ਹਿੱਸਾ ਵਾ ਇਹਦੇ ਚ। ਇਹਦੇ ਚ ਵੀ ਸਾਡੇ ਘਰ ਨਹੀਂ, ਹੁਣ ਸਾਡਾ ਘਰ ਆ, ਹੁਣ ਭਾਵੇਂ ਜਿੰਨਾ ਵੀ ਹੈ, ਅੱਲਾਹ ਤੁਹਾਨੂੰ ਸਾਡੇ ਘਰ 4 ਭੈਣਾਂ ਦਾ ਹਿੱਸਾ ਵਾ ਤੇ 4 ਫੁੱਫੀਆਂ ਦਾ ਹਿੱਸਾ ਵਾ। ਉਹ ਜਿੰਨਾ ਕਿ ਇਹਦੇ ਚ ਹਿੱਸਾ ਨਾ ਉਹ ਤੇ ਪੁੱਟ ਕੇ ਵੀ ਲਿਜਾ ਸਕਦੇ ਬੇਟੇ ਇਹ ਤੁਹਾਡੀ ਇੱਕ ਇੱਕ ਭੈਣ ਦਾ ਹਿੱਸਾ ਨਾ ਗਮਲੇ ਚ ਆਉਣਾ, ਇੱਕ ਉਹਨੇ ਕੀ ਮਿੱਟੀ ਪੁੱਟ ਕੇ ਗਮਲੇ ਚ ਪਾ ਕੇ ਪੈਣਾ ਤੇਰਾ ਹਿੱਸਾ। ਸਹੀ ਗੱਲ। ਵਿਆਹ ਤੋਂ ਬਾਅਦ ਇਹਦੇ ਵਾਲਦ ਸਾਹਿਬ ਨੇ ਇੱਕ ਵਾਰੀ ਹਮਸ਼ੀਰਾ ਰੋਟੀ ਖਵਾਈ ਤੇ ਰੋਟੀ ਖਾ ਕੇ ਪੁੱਤਾ ਤੇਰਾ ਹਿੱਸਾ ਹੀ ਤੇਰਾ, ਤੂੰ ਖਾ ਗਈ, ਬਰਾਬਰ ਹੋ ਗਏ। ਅੱਛਾ 4 ਫੁੱਫੀਆਂ ਦਾ ਹਾਲੇ ਵੀ ਆ, ਕਿਉਂਕਿ ਉਹ 4 ਭੈਣਾਂ ਦਾ ਹਾਲੇ ਵੀ ਆ। ਸਾਡਾ ਜਿਹੜਾ ਪੌਣੇ 3 ਮਰਲੇ ਨਾ, ਉਹ ਟੋਟਲ ਨਹੀਂ ਟੋਟਲ ਪੌਣੇ 3 ਮਰਲੇ, ਜਿਹੜਾ ਤੂੰ ਰਹਿਣਾ ਉਹਦਾ 10, ਉਹ 1.25 ਮਰਲਾ, ਪੌਣੇ 3 ਹਿੱਸੇ ਹੋਏ ਨਾ, ਪੌਣੇ 3 ਦੇ 2 ਹਿੱਸੇ। ਪੌਣੇ 3 ਦੇ ਹਾਂਜੀ ਪੌਣੇ 3 ਦੇ 2 ਹਿੱਸੇ ਕਿੰਨੇ ਹੁੰਦੇ? ਸਵਾ ਕੁ ਮਰਲਾ ਹੀ। ਨਹੀਂ ਸਵਾ ਤੋਂ ਥੋੜਾ ਜ਼ਿਆਦਾ, ਉਹਨੇ ਤਿੰਨ ਦੇ ਕਿੰਨੇ ਮਰਲੇ? 1.35 ਲੇਕਿਨ ਅਭੀ ਤੇ 1.37.50 ਮਰਲੇ ਮਰਲਾ। ਹਾਂਜੀ ਬਦਲੇ। ਲੇਕਿਨ ਜੋ ਵੀ ਹੈ ਜਗ੍ਹਾ ਵੀ ਤਾਂ ਕਰੋੜਾਂ ਦੀ ਹੈ ਨਾ ਉਸਤਾਦ ਜੀ, ਉੱਥੇ ਇੱਕ ਮਰਲਾ ਕਿਸੇ ਇਹਦਾ ਪੌਣੇ 2 ਮਰਲੇ ਹੈ ਨਾ, ਉੱਥੇ 30 ਲੱਖ ਰੁਪਏ ਦਾ 2.5 ਮਰਲੇ ਦਾ ਮਕਾਨ ਲੱਭ ਜਾਂਦਾ, 35 ਲੱਖ ਦਾ। ਉਸਤਾਦ ਜੀ ਉਹ ਕਰੋੜਾਂ ਹਾਂ ਲੱਭ ਜਾਂਦਾ ਵਾ। ਮੈਨੂੰ ਲੈ ਦੇ ਉਸਤਾਦ ਜੀ, 35 ਲੱਖ ਰੁਪਏ ਦਾ ਘਰ ਮੈਨੂੰ ਲੈ ਦਿਓ। ਲਿਆਓ 35 ਲੱਖ ਰੁਪਏ ਮੈਂ ਤਾਂ ਦੇ ਦੂੰ। ਜਨਮਨ ਫੜ ਲਓ, ਮੈਂ ਕਿਹਾ ਤੁਹਾਨੂੰ ਡਬਲ ਸਟੋਰੀ VIP ਗੇਟ ਲੱਗਾ, ਨਿਊ ਚਾਬੀਆਂ ਨਾਲ ਪਾਈ ਆ ਲਓ, ਫੜੋ 35 ਲੱਖ। ਰੇਲ ਬਾਜ਼ਾਰ ਦੇ ਵਿੱਚ ਤੁਸੀਂ ਮੈਨੂੰ ਘਰ ਲੈ ਦਿਓ 35 ਲੱਖ ਰੁਪਏ ਦਾ 2.5 ਮਰਲੇ ਦਾ। ਰੇਲ ਬਾਜ਼ਾਰ 'ਚ ਨਹੀਂ ਰਹਿੰਦਾ, ਇਹਨੇ ਮੈਨੂੰ ਤੇ ਉੱਥੇ ਹੀ ਦੱਸਿਆ ਕਿਤੇ। ਚੱਲ ਉਹ ਰੇਲ ਬਾਜ਼ਾਰ 'ਚ ਤੂੰ ਰਹਿਣਾ ਵਾ, ਜਿੱਥੇ ਹਰ ਪਿੱਛੋਂ ਰੇਲ ਲੰਘਦੀ ਹੈ। ਰੇਲ ਗੁਜ਼ਾਰ ਚ ਰਹਿੰਦਾ ਵਾ। ਤੂੰ ਰੇਲ ਬਾਜ਼ਾਰ 'ਚ ਰਹਿਣਾ ਵਾ। ਪਰ ਫੈਸਲ ਦਾ ਘਰ ਪਹਿਲੇ ਬਿਲਕੁਲ ਪਟੜੀ ਦੇ ਉੱਪਰ ਸੀ, ਉਹ ਟ੍ਰੇਨ ਵੱਜ ਕੇ ਇੱਥੇ ਆ ਗਿਆ। ਯਾਰ ਕਸਮ ਬੰਦਾ ਕਿਸੇ ਮਾੜਾ ਨਾਲ ਮਾੜਾ ਧੱਕਾ ਪਰ ਯਾਰ ਇਹਨਾਂ ਦੀ ਜਿਹੜੀ ਪਿਛਲੀ ਵਾਰੀ ਨਹੀਂ, ਉਹਦੇ ਚ ਹਰੀ ਝੰਡੀ ਵਾਲਾ ਖਲੋਤਾ ਹੁੰਦਾ। ਫੈਸਲ ਲੇਕਿਨ ਤੇਰਾ ਹਿਸਾਬ ਉਹ ਜਿਹੜੇ ਕਈ ਬੰਦੇ ਕਹਿੰਦੇ ਅਸੀਂ ਸਟੇਸ਼ਨ ਦੇ ਲਾਗੇ ਰਹਿੰਦੇ ਆ ਜੀ, ਫਿਰ ਗੱਡੀ ਲੰਘਦੀ ਅੱਖ ਖੁੱਲ ਜਾਂਦੀ, ਕੀ ਕਰੀਏ ਹੁਣ, ਉਹ ਤੇ ਤੇਰਾ ਹਿਸਾਬ ਹੈਗਾ। ਉਸਤਾਦ ਜੀ ਤੁਸੀਂ ਇੱਕ ਸਟੋਰੀ ਸੁਣਾਈ ਸੀ ਚੂਹਿਆਂ ਵਾਲੀ, ਹਾਂ ਸੁਣਾਈ ਸੀ ਨਾ ਕਿ ਵੀ ਮੈਂ ਦਫ਼ਤਰ ਦੇ ਵਿੱਚ ਸੀ ਕੋਹੀਨੂਰ,
ਉੱਥੇ ਚੂਹੇ ਆਉਂਦੇ ਸੀ, ਮੈਂ ਉਹ ਗੋਲੀਆਂ ਸਿੱਟੀਆਂ, ਚਲੇ ਗਏ, ਮੈਂ ਉਦਾਸ ਹੋ ਗਿਆ। ਮੇਰਾ ਐਸਾ ਮੈਂ ਦੁਨੀਆ ਦੇ ਹਰ ਖੂਬਸੂਰਤ ਅਸ਼ਾਇਸ਼ ਮੈਨੂੰ ਬੰਜਲੇ ਮਿਲ ਜਾਏ, ਕੋਟੀ ਕਾਰ ਜੋ ਮਰਜ਼ੀ ਮਿਲ ਜਾਏ, ਮੈਂ ਚਾਰ ਨੂੰ ਮਿਸ ਕਰਾਂਗਾ। ਭਾਈਜਾਨ ਇਹਦਾ ਹਿਸਾਬ ਆ ਉਹਦੇ ਵਰਗਾ, ਉਹ ਜਿਵੇਂ ਇੱਕ ਬਾਦਸ਼ਾਹ ਨੇ ਨਾ, ਇੱਕ ਹੁੰਦੀ ਨਾ ਜਿਹੜੀ ਫਿਰਨ ਤੁਰਨ ਵਾਲੀ ਵਿਚਾਰੀਆਂ ਮੰਗਣ ਵਾਲੀਆਂ, ਉਹ ਜਿਹੜੀਆਂ ਉਹਨੇ ਬਾਜੀ ਥੋੜਾ ਸਾਲਣ, ਉਹਨੇ ਕੋਈ ਭਿੰਡੀ ਇੰਨੀ ਕੁ ਦੇਤੀ, ਉਹਨੇ ਕੋਈ ਇੰਨੀ ਕੜੀ ਦੇਤੀ, ਉਹਨੇ ਉਹ ਸਾਰੀ ਦਿਹਾੜੀ 'ਚ ਉਹਨੇ ਕੋਈ ਤਕਰੀਬਨ 30-35 ਲੈਦਾ ਖਾ ਕੇ ਤੇ ਘਰ ਆਉਣਾ, ਮੰਗ ਕੇ ਤੁਰੀ ਫਿਰਦੀ ਜਾਣਾ। ਉਹ ਇੱਕ ਬਾਦਸ਼ਾਹ ਨੂੰ ਚੰਗੀ ਲੱਗ ਜਾਂਦੀ। ਠੀਕ ਹੈ ਜੀ, ਉਹ ਬਾਦਸ਼ਾਹ ਉਹਦੇ ਨਾਲ ਵਿਆਹ ਕਰ ਲੈਂਦਾ। ਵਿਆਹ ਕਰਦਾ, ਬਾਦਸ਼ਾਹ ਨੂੰ ਲਜ਼ੀਜ਼ ਖਾਣੇ ਦਿੰਦਾ, ਤੂੰ ਦਿਨ ਬ ਦਿਨ ਮਾੜੀ ਹੋਈ ਜਾ, ਤੇ ਰੂਪ ਵੀ ਉਹਦਾ ਜਾਈ ਜਾ ਰਿਹਾ। ਤੇ ਉਹ ਆਪਣੇ ਵਜ਼ੀਰ ਨੂੰ ਕਹਿੰਦਾ, ਯਾਰ ਇਹਨੂੰ ਮੈਂ ਉੱਥੋਂ ਲੈ ਕੇ ਆਇਆ ਗਲੀਆਂ ਮਹੱਲਿਆਂ ਚੋਂ, ਤੇ ਇਹਨੂੰ ਮੈਂ ਇੰਨਾ ਸ਼ਾਹੀ ਖਾਣੇ ਦੇ ਰਿਹਾ, ਮੁਰਗ ਮੁਸਲਮ ਸਾਰਾ ਕੁਛ, ਤੇ ਸਾਫ ਸੁਥਰਾ ਖਾਣਾ, ਤੇ ਇਹ ਮਾੜੀ ਹੋਈ ਜਾ ਰਹੀ। ਮੈਂ ਤਾਂ ਕਿਹਾ ਸੀ ਹੋਰ ਨਿਕਲੇਗੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਨਹੀਂ, ਇਹਨੂੰ ਭਾਵੇਂ ਤੁਸੀਂ ਕਿਤੇ ਕਲੋਨੀ 'ਚ ਘਰ ਲੈ ਦਿਓ, ਭਾਵੇਂ ਜੋ ਮਰਜ਼ੀ ਕਰ ਲਓ, ਭਾਵੇਂ ਜੋ ਮਰਜ਼ੀ ਕਰ ਦਿਓ, ਇਹਨੇ ਨਹੀਂ ਹਟਣਾ। ਇਹ ਇੱਕ ਮੈਂ ਤੁਹਾਨੂੰ ਕੰਮ ਦੱਸਦਾ, ਇਹ ਦਿਨਾਂ 'ਚ ਵਧੇ ਫੁੱਲੇਗੀ। ਇਜਾਜ਼ਤ ਆ ਤੇ ਕਰਦੇ ਹੋ ਕੰਮ। ਬਾਦਸ਼ਾਹ ਨੇ ਕਿਹਾ ਘਰ ਹੀ ਯਾਰ, ਮੈਨੂੰ ਇਹ ਖੂਬਸੂਰਤ ਚਾਹੀਦੀ ਉੱਦਾਂ ਦੀ। ਉਹਨੇ ਕਹੋ ਕੇ ਉਹਨੇ ਮਿਸਤਰੀ ਬੁਲਾਇਆ, ਉਹਨੇ ਸਾਰੇ ਮਹਿਲ ਦੇ ਵਿੱਚ ਨਾ 2-2, 4-4, 5-5 ਫੁੱਟ ਦੇ ਖੁੱਡੇ ਮਰਵਾਤੇ, ਏਡੇ ਨਿੱਕੇ ਨਿੱਕੇ ਖੁੱਡੇ ਮਰਵਾਤੇ। ਉਹਨੇ ਹੁਣ ਸਵੇਰੇ ਕੁੱਕ ਨੂੰ ਕਿਹਾ ਵੀ 13 ਕਿਸਮ ਦੇ ਚੀਜ਼ਾਂ ਪਕਾ, ਇੰਨੀ ਕੁ ਦਾਲ ਪਕਾ, ਇੰਨੇ ਕੁ ਚੌਲ ਪਕਾ, ਇੰਨੇ ਕੁ। ਉਹਨੇ ਸਵੇਰ ਨੂੰ ਨਾ ਖੁੱਡਿਆਂ ਦੇ ਵਿੱਚ ਇੱਥੇ ਇੰਨੇ ਕੁ ਚੌਲ ਰੱਖ ਦੇਣੇ ਪਲੇਟ 'ਚ, ਉੱਥੇ ਇੰਨੀ ਕੁ ਕੜੀ ਰੱਖ ਦੇਣੀ, ਉੱਥੇ ਭਿੰਡੀ ਰੱਖ ਦੇਣੀ, ਉੱਥੇ ਮਾੜਾ ਜਿਹਾ ਗਰੇਲਾ ਰੱਖ ਦੇਣਾ ਵਿੱਚ ਮਿੱਠਾ ਵੀ। ਉਹਨੇ ਇੰਝ ਪੂਰੇ ਮਹਿਲ 'ਚ ਸਵੇਰ ਨੂੰ ਲਵਾ ਦੇਣਾ। ਹੁਣ ਉਹ ਆਪ ਤੋਂ ਮਜਬੂਰ ਉਹਨੂੰ ਫਿਰ ਰਹੀ ਆ, ਉਹਨੇ ਦੇਖਿਆ ਇੱਥੇ ਥੋੜੇ ਚੌਲ ਖਾ ਲਏ, ਅੱਗੇ ਗਈ ਉੱਥੋਂ ਕੜੀ ਨਾਲ ਬੁਰਕੀ ਲਾ ਲਈ, ਅੱਗੇ ਗਈ ਉਹਨਾਂ ਭਿੰਡੀ, ਤੇ ਬਾਬਾ ਜੀ ਦਿਨਾਂ ਦੇ ਵਿੱਚ ਵਾਪਸ ਆ ਗਈ। ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਉਸ ਮਹੱਲੇ ਗਲੀ ਨਾਲ ਪਿਆਰ ਸੀ, ਉਹਨੂੰ ਉਹ ਗੰਦੀ ਆਦਤ ਪੈ ਗਈ ਸੀ ਯਾਰ। ਤੇ ਹੁਣ ਅਗਰ ਤੁਹਾਨੂੰ ਕੋਈ ਬੰਦਾ ਕਹਿੰਦਾ ਨਾ ਕਿ ਜੀ ਜੋ ਮਰਜ਼ੀ ਮੈਨੂੰ ਜਿੱਥੇ ਮਰਜ਼ੀ ਲੈ ਜਾਓ, ਮੇਰਾ ਉੱਥੇ ਝਾਲ ਤੇ ਹੀ ਦਿਲ ਲੱਗਦਾ। ਜਦੋਂ ਖੂਬਸੂਰਤ ਕਸਮ ਵਾਲੀ ਗੱਲ ਹੈ ਮਿੱਠੇ, ਇਹ ਹੁੰਦੀ ਉਹ ਖੂਬਸੂਰਤ ਮਿਸਾਲ ਕਿ ਦਿੱਤਾ ਉਹਨਾਂ ਨੇ ਤੁਹਾਨੂੰ। ਵੇਖੋ ਨਾ, ਕਹਿੰਦੇ ਕਿ ਮੈਂ ਕਾਮੇਡੀਅਨ ਕਿੱਥੋਂ ਚੁੱਕੂ, ਕੋਈ ਸਮੋਸੀਆਂ ਵੇਚ ਰਿਹਾ, ਉਹ ਕਿਸੇ ਗਲੀਆਂ 'ਚ ਇਹ ਉਹ। ਯਾਰ ਕਿਆ ਕਸਮ ਵਾਲੀ ਜਿੰਨੀ ਮਰਜ਼ੀ ਉਸਤਾਦ ਜੀ ਕਹਿੰਦੇ ਮੈਂ ਐਫਰਟ ਕਰ ਲਵਾਂ, ਤੁਸੀਂ ਠੀਕ ਨਹੀਂ ਹੋਣਾ, ਲੇਕਿਨ ਇਨਸ਼ਾਅੱਲਾ ਉਸਤਾਦ ਜੀ ਇਤਿਹਾਸ ਆਪਣਾ ਤੜਾਸੂ ਜੀ, ਇਹ ਤੜਾਸੂ ਜੀ ਉਹ ਤੁਹਾਨੂੰ ਸਮਝਾਉਣ ਡਿਆ ਵੀ ਤੁਹਾਨੂੰ ਕਿੱਥੇ ਕਿੱਥੇ ਘਰ ਲੈ ਕੇ ਤਾਂ ਪ੍ਰਾਈਮ ਸਿਟੀ ਚ ਅੱਛੇ ਲਾਵਾਂ ਨੋ ਨੂੰ ਤੇ ਸੁਣਾਵਾਂ ਧੀ ਨੂੰ, ਇਹ ਮਿਸਾਲ ਵੱਡਿਆਂ ਦੀ। ਇਦਾਂ ਦੇ ਬੰਦੇ ਲਾਵਾਂ ਲੋਨ ਤੇ ਸੁਣਾਵਾਂ ਧੀ ਨੂੰ, ਕਿ ਗੱਲ ਲਾਵਾਂ ਨੋ ਨੂੰ ਤੇ ਸੁਣਾਵਾਂ ਮੈਂ ਧੀ ਨੂੰ, ਕਿ ਉਹਨਾਂ ਨੇ ਸੁਣਾਣੀ ਮੈਨੂੰ, ਉਹਨਾਂ ਨੂੰ ਪਤਾ ਕਿ ਫੈਸਲਾ ਗੁੱਸਾ ਨਹੀਂ ਕਰਦਾ ਮੇਰੀ ਗੱਲ। ਅੱਛਾ ਹਾਂ, ਮਾਨ ਦਾ ਯਕੀਨ ਮਤਲਬ ਹੁਣ ਉਹਨਾਂ ਦੇ ਹਾਲਾਤ ਬਿਹਤਰ ਕਰਤੇ ਆ। ਟ੍ਰੇਨਾਂ ਦਾ ਪੂਰਾ ਸ਼ਡਿਊਲ ਲੱਗਾ ਸੀ ਅੰਦਰ ਵੀ ਪੂਰਾ ਕਰ ਵੇਲੇ ਨਿਕਲੀ ਉਸ ਤੋਂ ਬਾਅਦ ਸੌਣਾ ਵਾ, ਐਮਬੀਏ ਤੋਂ ਨਿਕਲੀ ਉਸ ਤੋਂ ਬਾਅਦ ਸੌਣਾ ਵਾ, ਕਰਾ ਕਰਮ। ਆਹੋ ਵੀ ਪੂਰਾ ਸ਼ਡਿਊਲ ਹੁੰਦਾ ਸੀਗਾ। ਟੀਟੀ ਤੱਕ ਦਾ ਰਾਬਤਾ ਸੀ, ਟੀਟੀ ਕਦੋਂ ਨਿਕਲਣਾ ਸੀ, ਸੌਣਾ ਯਾਰ ਵੀ ਕਰਾ ਕਰਮ। ਨਹੀਂ ਵੀ ਟੀਟੀ ਦਾ ਵੀ ਨੰਬਰ ਆ, ਕੈਪਟਨ ਦਾ ਵੀ ਸਾਰਾ ਨੰਬਰ ਆ ਯਾਰ, ਹਰ ਸ਼ਹਿਰ ਹੁੰਦੀ ਸੀ, ਪੁੱਛਣਾ ਸੀ। ਉਹ ਯਾਰ ਇਹ ਤੈਨੂੰ ਦੱਸਦਾ ਨਾ ਕਿ ਇਹਨਾਂ ਦੇ ਘਰੋਂ, ਇਹਨਾਂ ਦੇ ਘਰ ਦੇ ਕੋਲ ਨਾ, ਕਿਉਂਕਿ ਸਟੇਸ਼ਨ ਦੇ ਲਾਗੇ ਨਾ ਸਲੋ ਲੰਘਦੀ 5-10 ਦੀ ਸਪੀਡ ਤੇ ਉਹ ਤੁਰੇ ਜਾਂਦੇ, ਮਤਲਬ ਸਾਲਣ ਵੀ ਫੜ ਲਿਆ, ਚੀਜ਼ ਵੀ ਫੜਾਤੀ, ਇਹ ਪਾਣੀ ਦਾ ਗਲਾਸ ਵੀ ਪਿਆ ਲਿਆ। ਪਿਛਲੀ ਰਜ਼ਾਬਾਦ ਤੇ ਫੇਸ 2 ਦੇ ਵਿੱਚ ਆਉਂਦਾ ਸੀ ਨਾ, ਹਨਾ? ਨਹੀਂ, ਰਜ਼ਾਬਾਦ ਦੇ ਆਲੇ ਨਾਲ ਟ੍ਰੇਨ ਤਾਜੀ ਸਟੇਸ਼ਨ ਤੇ ਬਾਕਾਇਦਾ ਪੌਪੂਲਰ ਲੱਗੇ ਸੀਗੇ, ਯਹਾਂ ਟ੍ਰੇਨ ਅੱਜ ਤੱਕ ਕਰੇ ਫੈਸਲ ਸੋ ਰਹਾ ਹੈ, ਕਿਉਂ ਘਰ ਸੋ ਸਾਫ ਦੀ ਗੱਲ ਹੁੰਦੀ ਮਿੱਠੇ। ਜਦੋਂ ਇਹ ਕਿਤੇ ਨਹੀਂ ਕਰਦੇ, ਉਹਨਾਂ ਨੂੰ ਕੋਈ ਨਾ ਕਰ ਦਿੰਦੇ ਸੀ, ਉਧਰ ਇਸ ਕਿਸਮ ਦਾ ਹਾਰਨ ਬੈਠਕ ਤੇ ਕੋਲ ਕਰਦੇ। ਹੰਸਰਾਜ ਹੰਸ ਸਾਹਿਬ ਦੇ ਘਰ ਦੇ ਬਾਹਰ ਨੰਬਰ ਪਲੇਟ ਲੱਗੀ ਆ ਕਿ ਯਹਾਂ ਹਾਰਨ ਬਜਾਨਾ ਮਨਾ ਹੈ, ਹੰਸਰਾਜ ਸਾਹਿਬ ਆਰਾਮ ਫਰਮਾਓ। ਤੇ ਤੁਹਾਡੇ ਘਰ ਦੇ ਬਾਹਰ ਵੀ ਪਲੇਟ ਲੱਗੀ ਹੈ, ਸ਼ਾਹਰਾ ਆਮ ਹੈ, ਆ ਜਾਏ। ਯਾਰ ਪਿਛਲੀ ਦੀਵਾਰ ਤੇ ਚਿੱਟਾ ਰੰਗ ਹੋਇਆ ਤੇ ਉੱਤੇ ਲਿਖਿਆ ਹੋਇਆ ਫੈਸਲਾਬਾਦ ਜੰਕਸ਼ਨ ਨਾਰਥ ਕੈਬਨ। ਅੱਛਾ, ਕਈ ਵੇਟਿੰਗ ਰੂਮ ਬਣੇ ਨਾ ਸਟੇਸ਼ਨ ਤੇ, ਸਵਾਰੀਆਂ ਉੱਥੇ ਵੇਟ ਕਰਦੀਆਂ, ਕਈ 15-20 ਦੇ ਘਰ ਬੈ ਕੇ ਵੇਟ ਕਰ ਜਾਂਦੇ ਆ ਵੀ ਇੱਥੇ ਹੀ ਆਉਣੀ ਕੋਈ ਨਹੀਂ। ਯਾਰ ਉਹ ਝੰਡੀ ਵਾਲਾ ਨਹੀਂ, ਉਹਨੇ ਕਿਤੇ ਵਿਆਹ ਵੀ ਜਾਣਾ ਵੇ, ਉਹ ਝੰਡੀ ਨੂੰ ਫੜਾ ਕੇ ਜਾਂਦਾ ਕਿ ਫੈਸਲ ਐਸਾ ਟਾਈਮ ਐ ਕਰਦੀ ਜ਼ਰਾ। ਉਹ ਮੈਨੂੰ ਕਹਿੰਦਾ ਝੰਡੀ ਵਿਖਾ ਦੀ। ਹਾਂ ਸਾਜੀ, ਇਹਨਾਂ ਸਾਰੇ ਘਰ ਵਾਲਿਆਂ ਨੂੰ ਨਾ ਹਰਾ ਸੂਟ ਪਾਣਾ ਲਾਉ ਨਹੀਂ ਹੈਗਾ। ਕਿਉਂ? ਇਹ ਜਦੋਂ ਪਾ ਕੇ ਨਿਕਲੇ ਟ੍ਰੇਨ ਲੰਘ ਜਾਂਦੀ। ਇੱਕ ਦਿਨ ਟ੍ਰੇਨ ਦਾ ਕੈਪਟਨ ਕਹਿੰਦੇ ਸੇਲ ਓਏ ਆਇਆ ਟੀਟੀ ਹੈ ਨਹੀਂ ਕਿ ਚਲੀਏ, ਆਇਆ ਲੈ ਲਈ 200 ਰੁਪਇਆ ਚਲਾ ਮੈਂ, ਉਹ ਰੋੜੀ ਜਾ ਕੇ ਉਤਰ ਗਏ। ਇਹਨਾਂ ਤੇ ਇੰਨੀ ਝਾਤੀ ਪੈਂਦੀ ਹੈ, ਕਈ ਵਿਚਾਰੀਆਂ ਟ੍ਰੇਨ ਦੇ ਵਿੱਚੋਂ ਐ ਦੇਖ ਕੇ ਨੇ, ਵੇ ਫੈਸਲ ਬੁੱਢੀ ਨੂੰ ਕਹਿੰਦਾ ਦੁੱਧ ਉਬਲਣ ਲੱਗਾ ਹੀ ਵੇ, ਦੁੱਧ ਨਹੀਂ ਰੱਖਿਆ ਨਾ। ਅੱਛਾ, ਏਦਾਂ ਹੀ ਹੁੰਦੀ। ਕਈ ਕਹਿੰਦੀ ਮੈਂ ਕਿਹਾ ਵੇ ਫੈਸਲ, ਅੱਛਾ ਸਾਦਕ ਵੀ ਆਇਆ ਹੋਇਆ, ਤਾਇਆ ਆਇਆ ਵਾ। ਸਾਰੀਆਂ ਸਵਾਰੀਆਂ ਨੂੰ ਇਹਨਾਂ ਦਾ ਕਸਮ ਹੈ।
ਤਾਂ ਜੀ ਅੰਦਰੂਨ ਸਿੰਧ ਚ ਚੱਲ ਜੇ ਨਾ ਟ੍ਰੇਨ ਤੇ ਉੱਥੇ ਵੀ ਚੱਲ ਸਾਡੇ ਏਦਾਂ ਹੀ। ਉੱਥੇ ਵੀ ਸਾਡੇ ਅੱਛਾ ਜੀ। ਹਾਂਜੀ ਉਹ ਘਰਾਂ ਦੇ ਵਿੱਚੋਂ ਲੰਘਦੀ ਹਾਂਜੀ, ਇਹ ਹਾਂ ਹਾਂ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਕ ਇਲਾਕਾ ਐਸਾ ਹੈਗਾ ਉੱਥੇ ਟ੍ਰੇਨ ਜਿਹੜੀ ਹੈ ਨਾ ਉਹਨੇ ਤਕਰੀਬਨ ਕੁਛ ਸੈਂਟੀਮੀਟਰ ਤੋਂ ਪਾਂ ਕਰਕੇ ਜਾਣਾ ਤੇ ਉਹ ਟ੍ਰੇਨ ਦੀ ਪਟਰੀ ਖਾਲੀ ਹੋਈ ਨਹੀਂ, ਉਹ ਸਬਜ਼ੀਆਂ ਆਹੋ। ਪਿੱਛੇ ਖਿੱਚ ਲਿਆ ਤੇ ਉਹ ਫਿਰ ਸਾਰਿਆਂ ਨੇ ਵੀਡੀਓ ਵੇਖੀ ਆ ਕਿਹੜੇ? ਤਕਰੀਬਨ ਉਹ ਗੱਲ ਉਹ ਸੁਣਾਇਆ ਕਰ ਜਿਹੜੀ ਲੋਕਾਂ ਨੇ ਤੇ ਨਹੀਂ ਚਲੋ ਜੇ ਪਤਾ ਵੀ ਹੈ ਤੇ ਕੋਈ 30% ਲੋਕਾਂ ਨੂੰ ਪਤਾ ਹੋਵੇ। ਇੱਕ ਬੰਦਾ ਵੇਰ ਗੱਲ ਉਹ ਸੁਣਨਾ ਜਿਹੜੇ ਪੂਰੀ ਵਾਇਰਲ ਹੋਈ ਹੁੰਦੀ ਹੈ ਤੇ ਤੂੰ ਇਹ ਦਿਮਾਗ ਨਾਲ ਸੁਣਨਾ ਜਿਵੇਂ ਤੈਨੂੰ ਇਲਹਾਮ ਹੋਇਆ ਹੁਣ। ਨਹੀਂ ਇੱਕ ਬੰਦਾ ਵੇਰ ਗਿਆ ਸੀ, ਕਹਿੰਦਾ ਮੈਂ ਨਹੀਂ ਟਮਾਟਰ ਪਿੱਛੇ ਕਰਨੇ। ਉਹ ਫਿਰ ਪੈਗੇ ट्रेन अच्छा। नहीं होती नहीं लगे हाँ। ਉੱਤੋਂ ਦੀ ਲੈ ਕੇ अनाउंसमेंट होने से कि हम कुछ देर में फैसल के घर से होते हुए रोड़ी पहुंचेंगे। ਰੋੜੀ ਕਿੱਥੇ ਫੈਸਲ ਦਾ ਕਰ ਉਹ ਮਰੇ ਚੱਕ ਝੁੰਬਰਾ ਕਹਿ ਲਾ। ਉਸਤਾਦ ਜੀ ਉਹ ਝਾੜ ਵਾਲਾ ਲੋਕੀ ਕਹਿੰਦੇ ਯਾਰ ਕਿਦੋਂ ਦੀ ਤੁਰੀ ਟ੍ਰੇਨ ਕਿੱਥੇ ਮੰਗ ਕਹਿੰਦਾ ਯਾਰ ਫੈਸਲ ਦਾ ਘਰ ਆਉਣ ਵਾਲਾ ਬਸ ਉਸ ਤੋਂ ਬਾਅਦ ਉੱਤਰ ਜਾਣਾ। ਇਹਦਾ ਝਾੜ ਵਾਲਾ ਫਾਟਕ ਖੋਲੋ, ਇਹਨਾਂ ਦਾ ਗੇਟ ਖੋਲ ਜਾਂਦਾ ਆਪ ਹੀ ਮੋਟਰਸਾਈਕਲ। ਭਾਜੀ ਕਈ ਸਵਾਰੀਆਂ ਨਾਲ ਜਲਦੀ ਹੁੰਦੀ ਸੀ ਤਾਂ ਸਟੇਸ਼ਨ ਤੇ ਜਾਣ ਤੋਂ ਪਹਿਲੇ ਫੈਸਲ ਦੇ ਘਰ ਉਤਰ ਕੇ ਤੇ ਫੈਸਲ ਯਾਰ ਮੈਨੂੰ ਚੌਂਕ ਚਲਾ ਗਏ। ਤਾਂ ਜੀ ਇੱਕ ਬਰੀਕ ਜੁਗਤ ਤੁਹਾਡੀ ਨਜ਼ਰ ਸੇਲ ਨੂੰ ਜਾ ਕੇ ਕਹਿੰਦੇ ਪੁੱਤਰ ਮੈਨੂੰ ਕੁਛ ਸਿਖਾ, ਕਿਉਂਕਿ ਲੋਕ ਆਪਣੀਆਂ ਗਲਤੀਆਂ ਤੋਂ ਹੀ ਸਿੱਖਦੇ ਨੇ। अच्छा ਹਾਂ तो फिर दलील होना बाकी बड़ी बरीक और हदैत वाली गल सी भाई। ਧਿਆਈ ਤੋਂ ਪਿੱਛੇ ਹੀ ਮੁੜਿਆ। समझ आई भाई फैसल? ਅੱਛਾ ਜੀ ਉਸਤਾਦ ਜੀ ਮੈਂ ਕੁਛ ਅਰਜ਼ ਕਰਨਾ ਚਾਹੁੰਦਾ ਤੁਹਾਡੀ। ਕਰੋ ਜੀ ਕਰੋ ਭਾਜੀ। ਮਿੱਠਾ ਸਾਹਿਬ ਇੱਕ ਲੈਜੈਂਡ ਫਨਕਾਰ ਨੇ, ਚਾਹੇ ਤੁਸੀਂ ਹੋਵੇ ਕਰ ਸਕਦੇ। ਚੁੱਪ ਕਰ ਜਾ ਚੁੱਪ। और लेंज कहना सी ਚੁੱਪ ਕਰ ਜਾਓ ਯਾਰ। एंटी लग गया ਅੱਛਾ ਜੀ ਉਸਤਾਦ ਜੀ ਦੇਖੋ ਕਿੱਥੋਂ ਤੁਸੀਂ ਉਹਨੂੰ ਚੁੱਕ ਕੇ ਸਟਾਰ ਬਣਾਇਆ, ਲੇਕਿਨ ਉਹਨੇ ਵੀ ਅੱਗੋਂ ਵਫਾ ਦਾ ਮੁਜ਼ਾਹਰਾ ਕੀਤਾ। आई थिंक ਓਕੇ कोई कुरमाल सी के नाल अंगूठी सी वो पता नहीं कितने रह गई हाँ ਓਕੇ ਮੈਂ ਚਾਹੁੰਦਾ ਵਾਂ ਕਿ ਉਸਤਾਦ ਜੀ ਉਹਨੂੰ ਉਹਦੀਆਂ ਖਿਦਮਾਤ ਨੂੰ ਸਰਾਹਿਆ ਜਾਏ, ਓਕੇ ਉਹਨੂੰ ਉਹਦੀ ਖਿਦਮਾਤ ਦਾ ਇਤਰਾਫ ਕਰਦੇ ਹੋਏ ਇੱਕ ਪੱਗ ਪਾਈ ਜਾਏ, ਉਹਦੇ ਗਲ 'ਚ ਸਾਫਾ ਪਾਇਆ ਜਾਏ, ਕਿਉਂਕਿ ਪੂਰੇ ਸਾਲ ਦੇ ਵਿੱਚ ਉਸਤਾਦ ਜੀ ਉਹ ਕਿਸੇ ਟੀ ਟਾਈਮ 'ਚੋਂ ਮਿਸ ਨਹੀਂ। ਹਾਂ ਤੇ ਜਿਹੜਾ ਵਿੱਚ 21 ਦਿਨ ਗਿਆ ਸੀ ਇਹ ਤਾਂ ਤੂੰ ओ ओहो वो तो बद गया काम। ਉਹ ਤਾਂ ਮਹੀਨੇ ਦੀਆਂ 2 ਛੁੱਟੀਆਂ ਪਾਲਾ ਸਾਲ ਹੋ ਗਿਆ। मेरी गल ते सुनदा ਤੇਰੇ ਵੀ ਪੱਗ ਪੁੱਗ ਵਾਪਸ। नहीं नहीं पग जी ना मेरी गल सुन, पग हमेशा बड़े भरा ਨੂੰ ਪੈਂਦੀ ਹੁੰਦੀ ਹੈ, ਉਹ ਵੀ ਮੇਰਾ ਖਿਆਲ ਚਲੀਸ ਵਿੱਚ ਜਾਂਦੇ ਉਹਨਾਂ ਨਹੀਂ ਪਤਾ, ਉਹ ਪੂਰਾ ਖਾਨਦਾਨ ਇਕੱਠਾ ਹੁੰਦਾ ਵਾ ਉਹ ਪੱਗ ਭਾਜੀ ਬੰਨ੍ਹਦੀ। ਹਾਂ, मैं 14 जनवरी ਨੂੰ ਵਾਪਸ ਆ ਗਿਆ ਸੀਗਾ। ਹਾਂ 14 ਜਨਵਰੀ ਤੋਂ ਕੰਮ ਸ਼ੁਰੂ ਕਰ ਲਓ। ਹੁਣ ਕਿੰਨੀ ਜਨਵਰੀ ਹੈ? ਅੱਜ ਵੀ 14 ਅੱਜ 16 2 ਦਿਨ ਵੱਧ ਨਹੀਂ ਗਏ। 2 ਦਿਨ ਬਾਅਦ ਇਹ ਹੁਣ ਫੈਸਲਾ ਤੁਹਾਡੇ ਹੱਥ 'ਚ ਆ। ਮੈਂ ਸਿਆਣਿਆਂ ਨੂੰ ਸੁੱਟਤੀ ਆ ਗੱਲ। ਤੁਸੀਂ ਕੱਟ ਲਓ ਨਾ ਪੈਸੇ ਜਿਹੜੇ ਨਹੀਂ ਹੈ। ਤੇ ਹੁਣ ਇਹਦਾ ਕੀ ਕਰਾਂ ਮੈਂ? ਨਹੀਂ ਉਸਤਾਦ ਜੀ ਉਹਨੂੰ ਕੋਈ ਆਨਰ ਦਿਓ। ਨਹੀਂ ਇਹਦੇ ਚ ਕਿਹੜੀ ਐਸੀ ਗੱਲ ਆ ਵੀ ਮਤਲਬ ਕਿ ਆਇਆ ਤੇ ਉਹਨੇ ਆਉਣਾ ਸੀ, ਉਹਦਾ ਹੱਕ ਬਣਦਾ ਸੀ। ਖਰਾਜੇ ਤਹਿਸੀਲ ਨਹੀਂ ਇਹ ਖਰਾਜੇ ਤਹਿਸੀਨ ਤੇ ਕਾਹਦਾ ਖਰਾਜੇ ਤਹਿਸੀਨ? ਤੇਰੀ ਡਿਊਟੀ ਆ, ਤੇਰੀ ਡਿਊਟੀ ਆ, ਤੂੰ ਆਉਣਾ ਵਾ। ਨਹੀਂ EMPLOYE ਆਫ ਦੀ ਈਅਰ ਉਹ ਨਹੀਂ ਕਾਹਦਾ ਯਾਰ ਮੈਂ ਪੈਸੇ ਇਹਦਾ ਇਹ ਜਿਹੜੀ ਗੱਲ ਨਾ ਦਾਨਿਸ਼ ਸਾਹਿਬ, ਹਾਂਜੀ ਇਹਦੀ ਇਹ ਗੱਲ ਕਰਨ ਲੱਗਿਆਂ ਜਿਹੜੀ ਹਕੀਕਤ ਆ ਨਾ, ਉਹ ਕਰਨ ਤੋਂ ਪਹਿਲੇ ਤੁਹਾਨੂੰ ਡੁੱਬ ਕੇ ਆਪ ਨੂੰ ਮਰਨਾ ਚਾਹੀਦਾ ਸੀ। ਬਲਕਿ ਗੋਤੇ ਖਾਂਦੇ ਖਾਂਦੇ ਜੀ ਫੈਸਲ ਸਾਹਿਬ ਨੂੰ ਤੁਹਾਨੂੰ ਡੁੱਬ ਕੇ ਮਰਨਾ ਚਾਹੀਦਾ ਸੀ ਵੀ ਯਾਰ ਸਾਨੂੰ ਵੀ ਚਾਹੀਦਾ ਸੀ, ਅਸੀਂ ਨਹੀਂ ਗਏ, ਤੁਸੀਂ ਆਪ ਨੱਥੀ ਹੋ ਕੇ ਉਹਨੂੰ ਵੱਡਾ ਕਰੀ ਜਾ ਰਹੇ। ਇਹਦੀ ਇਹ ਵੀ ਇੱਕ ਸ਼ਕਲ ਬਣਦੀ ਹੈ ਸ਼ਕਲ ਬੰਦੀ ਸਹੀ। ਕਿ ਉਹ ਆਪਣੀ ਡਿਊਟੀ ਸੀ, ਇੱਕ ਬੰਦੇ ਨੇ ਡਿਊਟੀ ਤੇ ਆਈ, ਉਹਨੇ ਡਿਊਟੀ ਪੂਰੀ ਕੀਤੀ। ਸਰ ਮੈਂ ਇੱਕ ਛੋਟੀ ਜਿਹੀ ਗੱਲ ਉਹਨੇ ਕਰਾਂਗਾ। ਤੁਸੀਂ ਨਹੀਂ ਦਿੱਤੀ, ਤੁਸੀਂ ਡੁੱਬ ਕੇ ਮਰੋ। ਹਾਂਜੀ ਬਣਦਾ। ਇੱਕ ਗੱਲ ਕਰਾਂ ਉਸਤਾਦ ਜੀ, ਮਤਲਬ ਇੱਕ ਛੁੱਟੀ ਕਰਨ ਦਾ ਮੈਨੂੰ ਨੁਕਸਾਨ ਹੁੰਦਾ, ਯਾਨੀ ਮੈਂ ਕੱਲ ਛੁੱਟੀ ਕਰ ਲਵਾਂ ਤੇ ਤੁਸੀਂ ਕਹੋ ਕਿਉਂ ਨਹੀਂ ਆਏ, ਵਜ੍ਹਾ ਕੀ ਬਣੀ, ਤੁਸੀਂ ਮੇਰੇ ਨਾਲ ਸਵਾਲ ਕਰੋ। ਅਗਰ ਮੈਂ ਉਸ ਤੋਂ ਅਗਲੇ ਦਿਨ ਆ ਗਿਆ, ਉਹਦੀ ਤਾਰੀਫ ਕਾਦੀ ਬਣਦੀ ਫਿਰ? ਨਹੀਂ ਬੇਟਾ ਇਹ ਕੈਸੀ ਗੱਲ? ਬੇਟਾ ਇਹ ਮੌਜੂ ਹੋ ਰਹਾ। ਲੇਕਿਨ ਇੱਕ ਗੱਲ ਹੋਰ ਹਾਂ ਇਹ ਕੈਸੇ ਨਹੀਂ ਜਿਹੜੀ ਗੱਲ ਕੀਤੀ ਤੋਂ ਲੱਗਾ ਇਸ ਉਹਨੂੰ ਨਹੀਂ ਸਿਖਾਉਣਾ ਹੁੰਦੀ ਉਹਦੀ। ਨਹੀਂ ਮੈਂ ਉਹੀ ਕਿ ਬੇਟਾ ਇਹ ਮੌਜੂ ਹੋ ਚੱਲ ਰਿਹਾ। ਪਹਿਲੇ ਨੰਬਰ ਤੇ ਗੱਲ ਪਤਾ ਕੀ ਮੈਂ ਗਲਤ ਕੀ ਨਹੀਂ ਬਿਲਕੁਲ ਸਹੀ। ਫਿਰ ਕਾਹਦਾ ਚਰਾਜੇ ਬਸ ਸਕਰੀਨ ਮੰਗਦੇ। ਇੱਕ ਹੋਰ ਮੇਰੇ ਕੋਲ ਨਹੀਂ ਮੰਗਦੇ ਭਾਈ। ਇੱਕ ਹੋਰ ਗਲਤਫਹਿਮੀ ਦੂਰ ਹੋ ਜਾਵੇ ਤੁਹਾਡੀ ਸਾਰਿਆਂ ਦੀ, ਕਿ ਪਹਿਲੇ ਤੁਸੀਂ ਛੁੱਟੀ ਕਰਦੇ ਸੀ ਨਾ ਤੇ ਤੁਹਾਨੂੰ ਲੱਗਦਾ ਸੀ ਕਿ ਅਦਾਰੇ ਨੂੰ ਨੁਕਸਾਨ ਹੈ ਜਾਂ ਟੀ ਟਾਈਮ ਨਹੀਂ ਹੋਣਾ। ਹੁਣ ਤੁਸੀਂ ਸਾਰੇ ਹੀ ਨਾ ਹੋ, ਉਹ ਕੱਲੇ ਬਾਦਸ਼ਾਹ ਲੋਕ ਨੇ, ਉਹ ਕੱਲੇ ਵੀ ਕਰ ਸਕਦੇ। क्या बात है, क्या बात है। लेकिन मिठे ने पाई ਇਕੱਲੇ ਕਰ ਸਕਦੇ ਲੇਕਿਨ ਮਿੱਠੇ ਤੋਂ ਉਹ ਬੋਲ ਸੁਣ ਲਓ ਉਸਤਾਦ ਜੀ। ਉਹ ਯਾਰ ਬੋਲ ਬਾਅਦ ਚ ਸੁਣ ਲਓ, ਪਹਿਲੇ ਕੋ ਖਰਾਜੇ ਤਹਿਸੀਲ ਹੋਣਾ ਚਾਹੀਦਾ, ਕੋਈ EMPLOYE ਆਫ ਦਾ ਈਅਰ। ਉਹ ਭਾਈ ਕੋਈ ਹੈਗਾ ਸ਼ੀਲਡ ਲੇਕਿਨ ਉਸਤਾਦ ਜੀ ਮਾਫੀ ਦੇ ਨਾਲ ਮੈਂ ਚਾਹ ਰਿਹਾ ਸੀਗਾ ਸੱਚੀ ਮੁੱਚੀ, ਨਵਾਂ ਸਾਲ ਹੈ, ਜਨਵਰੀ ਸ਼ੁਰੂ ਹੋਇਆ, ਅਸੀਂ ਇੱਕ ਅਵਾਰਡ ਸ਼ੋ ਰੱਖੀ हाँ जी। ਇੱਕ ਮਿੰਟ ਠਹਿਰ ਜਾਓ ਭਾਜੀ, ਅਵਾਰਡ ਸ਼ੋ ਤਾਜ ਇੱਕ ਮਿੰਟ ਤੁਹਾਡੀ ਗੱਲ ਦਾ ਮੈਂ ਜਵਾਬ ਦਿੰਦਾ। ਮੇਰੀ ਗੱਲ ਸੁਣੋ, ਤੁਸੀਂ
30 ਦਿਨ ਪੂਰਾ ਰੈਗੂਲਰ ਟੀ ਟਾਈਮ ਜਾ ਰਹੇ ਹੋ, ਜੀ 30 ਦਿਨ ਤੋਂ ਬਾਅਦ ਤੁਸੀਂ ਇੱਕ ਦਿਨ ਨਹੀਂ ਆਏ, ਹਾਂਜੀ ਤੇ ਦਲੀਲ ਇਹ ਬਣਦੀ ਹੈ ਤੁਹਾਡੇ ਹਿਸਾਬ ਨਾਲ ਕਿ ਯਾਰ ਦੇਖ ਲਾ ਮੈਂ 30 ਦਿਨ ਅੱਜ ਇੱਕ ਮਜਬੂਰੀ ਬਣ ਗਈ, ਤੇ ਇੱਕ ਮਿਸਾਲ ਆ, ਠੀਕ, ਮੈਂ ਤੁਹਾਨੂੰ 4 ਸਾਲ ਹੋ ਗਏ ਸੈਲਰੀ ਦੇ ਰਿਹਾ, ਇਹ ਹੁਣ ਜਿਹੜਾ ਮਹੀਨਾ ਆ ਰਿਹਾ ਵਾ ਉਹ ਮੇਰਾ ਹੱਥ ਬਹੁਤ ਤੰਗ ਆ, ਮੈਂ ਇੱਕ ਦਿਨ ਨਹੀਂ ਦਿੰਦਾ ਸੈਲਰੀ, ਸਹੀ ਗੱਲ। ਇੱਕ ਮਹੀਨਾ, ਤੇ ਤੁਸੀਂ ਵੀ ਉਹ ਸੇਮ ਉਹ ਹਿਸਾਬ ਤੁਹਾਡਾ ਹੋ ਜਾਏਗਾ। ਓਕੇ ਕਰੋ ਜਲਦੀ ਮੈਨੂੰ ਦੱਸੋ ਮੁਕਾ ਨਹੀਂ ਜੀ ਪਿੱਠੇ ਤੇ ਲਾਨਤ ਬਹੁਤ ਉਸਤਾਦ ਜੀ ਤੁਸੀਂ ਅੱਛਾ ਵਾਲਾ ਉਸਤਾਦ ਜੀ ਮੈਂ ਹੁਣ ਤੁਹਾਨੂੰ ਸ਼ੀਲਡ ਕੀ ਨੂੰ ਛਿੱਤਰ ਨਹੀਂ ਗੱਲ ਦੇਖੋ ਰਣੋਨੀ ਸਾਹਿਬ, ਨਹੀਂ ਸਹੀ ਗੱਲ। 4-5 ਸਾਲ ਤੋਂ Regular ਮੈਂ ਇੱਕ ਸੈਲਰੀ ਨਾ ਦੇ ਕੇ ਕਿਹਾ ਯਾਰ ਐਰਕੀ ਜ਼ਰਾ ਮੈਨੂੰ ਵੀ ਮਜਬੂਰੀ ਬਣ ਗਈ, ਕਿਹਾ ਨਹੀਂ ਕਦੀ ਵੀ ਨਹੀਂ। ਤੁਸੀਂ ਕਿਸ ਹਿਸਾਬ ਨਾਲ ਆਪਣੀ ਕਰਨਾ? ਨਹੀਂ ਮੇਰੀ ਗੱਲ ਤਾਂ ਇਹ ਆਪਣੇ ਕੋਲੋਂ ਬਾਹਰ ਬਹਿ ਕੇ ਨਾ ਫੁੱਲ ਸਕ੍ਰਿਪਟ ਬਣਾ ਕੇ ਆਏ। ਲੇਕਿਨ ਗਲਤੀ ਮਾਰ ਸੀ। ਤੂੰ ਗੱਲ ਨੂੰ ਨਹੀਂ ਸਮਝਿਆ, ਭਾਈ ਫੈਸਲ ਗੱਲ ਨੂੰ ਫੋਲੋ ਨਹੀਂ ਕੀਤਾ। ਮੈਂ ਤੈਨੂੰ ਕੀ ਕਿਹਾ ਸੀ ਵੀ ਇਧਰੋਂ ਕੱਖ ਵੀ ਨਹੀਂ ਮਿਲਣਾ, ਖਰਾਜੇ ਤਸੀਨਾ ਤਸੂਨਾ ਕਿਤੇ ਰਹਿ ਗਈਆਂ ਵਾ, ਪਾ ਲਿਆ ਨਹੀਂ ਪੱਗ ਲੈ ਲੈ ਝਾਮੇ ਤੇਰੇ ਖਰਾਜੇ ਤਸੀਹ ਚ ਅਸੀਂ ਵੀ ਬਾਤ ਦੇਣਾ ਉਹ ਨਾ ਪਤਾ ਪਹਿਲੇ ਤੁਸੀਂ ਆਪਣੀ ਤੇ ਕੋਈ ਦਲੀਲ ਪੂਰੀ ਕਰਦੇ। ਉਸਤਾਦ ਜੀ ਅਵਾਰਡ ਸ਼ੋਅ ਹੋਣਾ ਚਾਹੀਦਾ, ਹਾਂ। ਤੁਹਾਡੀ ਤਾਜਪੋਸ਼ੀ ਹੋਵੇ, ਠੀਕ ਹੈ, ਓਏ ਆ ਕੱਟਦੀ ਆ ਕੱਟਦੀ ਆਜ ਕੋਸ਼ਿਸ਼ ਤੇ ਮੇਰੀ ਹਰ ਸ਼ੋਅ ਚ ਹੁੰਦੀ, ਕਾਤੋਂ ਕੱਟ ਦੇਣਾ? ਉਸਤਾਦ ਜੀ ਪਤਾ ਕੀ ਉਹ ਥੱਲੇ ਕਰੈਕਟਰ ਕਹਿੰਦੇ ਨੇ ਸਾਰੀ ਟੀਮ ਤਾਜਪੋਸ਼ੀ ਕਰਨ ਲੱਗ ਪਈ। ਤੇ ਕਹੀ ਜਾਂਦੇ ਫਿਰ ਮੈਂ ਜਿਸ ਅੱਜ ਛੋਟੀ ਜਿਹੀ ਗੱਲ ਅਰਜ਼ ਕਰਾਂਗਾ ਤੁਹਾਡੇ ਜੇ ਇਜਾਜ਼ਤ ਹੋਵੇ ਤੇ। ਇਹ ਹੁਣ ਸ਼ੁਰੂ ਹੋਈ ਤਾਂ ਨਹੀਂ ਸੀਰੀਅਸ ਕਰਾਂਗਾ। ਅਗਰ ਅਸੀਂ ਤੁਹਾਡੇ ਕੋਲ ਮਤਲਬ ਤੁਸੀਂ ਅੱਲਾਹ ਪਾਕ ਵੱਲੋਂ ਜ਼ਰੀਆ ਬਣੇ ਸਾਡੇ ਰਿਜ਼ਕ ਦਾ, ਅਗਰ ਤੁਹਾਡੀ ਅਸੀਂ ਰਿਸਪੈਕਟ ਕਰਦੇ ਆ, ਤੁਹਾਡਾ ਇਹਤਰਾਮ ਕਰਦੇ ਆ, ਥੋੜਾ ਜਿਹਾ ਇਜ਼ਾਫੀ ਕਰਦੇ ਆ, ਯਾਨੀ ਤੁਹਾਡਾ ਜਿਹੜਾ ਬਣਦਾ ਵਾ, ਤੇ ਫਿਰ ਲੋਕ ਮਤਲਬ 네ਗੇਟਿਵ ਪੁਆਇੰਟ ਕਿਉਂ ਰੱਖਦੇ ਕਿ ਬਲੀ ਐ ਤਵਾੜਾ ਕਾਲਾ। ਅਗਰ ਤੁਹਾਡੀ ਰਿਜ਼ਕ ਤੇ ਵਸੀਲਾ ਹਰ ਬੰਦੇ ਦਾ ਹੀ ਉਸਤਾਦ ਜੀ, ਭਾਵੇਂ ਕੋਈ ਖਰਬਾਪਤੀ ਹੈ ਨਾ, ਉਹਦਾ ਵੀ ਕੋਈ ਨਾ ਕੋਈ ਰੱਬ ਨੇ ਵਸੀਲਾ ਰੱਖਿਆ ਵਾ ਜੇ ਰਿਜ਼ਕ ਵਾਸਤੇ। ਹੁਣ ਜਿੱਦਾਂ ਤੂੰ ਕਿਹਾ ਜੀ ਕਿ ਮੈਂ ਤੁਹਾਡਾ, ਸਾਡੇ ਹੈ, ਇਹਨਾਂ ਦੇ ਅੱਗੋਂ ਹੋਰ, ਉਹਨਾਂ ਦੇ ਅੱਗੋਂ ਹੋਰ, ਇਹ ਇਸ ਤਰ੍ਹਾਂ ਹੀ ਗੱਲ ਚੱਲਦੀ ਹੈ। ਯੈਸ ਹੁਣ ਪਤਾ ਕੀ ਉਸਤਾਦ ਜੀ ਮੈਂ ਚਾਹਨਾ ਪਿਆ ਕਿ ਇੱਕ ਅਵਾਰਡ ਸ਼ੋਅ ਰੱਖਿਆ ਜਾਏ। ਹਾਂਜੀ, ਜਿਹਦੇ ਵਿੱਚ ਤੁਸੀਂ ਭਰਪੂਰ ਤਰੀਕੇ ਨਾਲ ਢੋਲਾਂ ਦੇ ਨਾਲ, ਝੁੰਮਰ ਦੇ ਨਾਲ, ਅੱਛੇ ਤਰੀਕੇ ਨਾਲ ਮੇਰੇ ਸ਼ਾਇਰ ਨੇ ਉਸਤਾਦ ਜੀ ਤਾਂ ਬਣਦਾ ਹੀ ਆ, ਠੀਕ ਹੈ ਨਾ, ਤੇ ਆਡੀਅנס ਦੇ ਵਿੱਚੋਂ ਜਿਹੜੇ ਸਿਆਣੇ ਲੋਕ ਨੇ ਨਾ, ਉਹ ਤੁਹਾਡੀ ਤਾਜਪੋਸ਼ੀ ਕਰਨ। ਉਸਤਾਦ ਜੀ ਮੈਨੂੰ ਦੱਸੋ ਜਦੋਂ 1000ਵਾਂ ਐਪੀਸੋਡ ਪੂਰਾ ਹੋਏਗਾ ਉਦੋਂ ਕੀ ਕਰਾਂਗੇ ਅਸੀਂ? ਮੈਂ ਉਸਤਾਦ ਜੀ ਸਾਰਿਆਂ ਲਈ ਅਵਾਰਡ ਨਹੀਂ ਭਾਈ ਦੇਖੋ ਮੇਰੀ ਗੱਲ ਸੁਣੋ, 1000ਵੇਂ ਐਪੀਸੋਡ ਤੇ ਨਾ ਮੈਂ ਤੁਹਾਨੂੰ ਦੱਸਦਾ, 1000ਵੇਂ ਐਪੀਸੋਡ ਤੇ ਰੁਪਈਆ ਲਾਓ 10 15 20 ਲੱਖ ਰੁਪਈਆ, ਔਰ ਖੁੱਲੇ ਦਿਲ ਨਾਲ ਸਾਰਾ ਇਹਨਾਂ ਦਾ ਲਵਾਓ। ਕੀ ਕਰੂ ਉਸਤਾਦ ਜੀ ਇਹਨਾਂ ਦਾ ਹੀ ਬਣਦਾ ਵਾ, ਬਣਦਾ ਇਹਨਾਂ ਦਾ। ਉਹਦੀ ਵਜ੍ਹਾ ਆ ਕਿ ਪੂਰੇ ਸਾਲ ਅਸੀਂ ਸਾਰਾ ਕੁਝ ਕੀਤਾ, ਅਸੀਂ ਆਪਣੇ ਪੱਲਿਓ ਸੈੱਟ ਲਾਉਂਦੇ ਰਹੇ, ਅਸੀਂ ਆਪਣੇ ਪੱਲਿਓ ਆ ਕਰਦੇ ਰਹੇ, ਅਸੀਂ ਆਪਣੇ ਵੱਲੋਂ ਸਾਰਾ ਕੀਤਾ, ਤੁਸੀਂ ਚਸਕੇ ਲੈਂਦੇ ਰਹੇ ਪੂਰਾ ਸਾਲ ਜਾਂ 1000 ਐਪੀਸੋਡ, ਹੁਣ ਸਾਰੇ 10 ਲੱਖ ਰੁਪਈਆ ਭਾਜੀ ਸਾਨੂੰ ਸੈਂਡ ਕਰਨਾ ਕੀ ਫਰਜ਼? ਉਸਤਾਦ ਜੀ ਔਰ ਇਹ ਸਾਨੂੰ ਇਹ ਪਾਰਟੀ ਦੇਣ। ਤਾਂ ਜੀ ਲੇਕਿਨ 10 ਲੱਖ ਥੋੜਾ, 20 ਲੱਖ ਰੁਪਏ ਹੋਣਾ ਚਾਹੀਦਾ, 5-5 ਲੱਖ ਤੇ ਆਵੇ ਸਾਨੂੰ ਕਿਉਂ? ਨਹੀਂ ਆਵੇ ਨਹੀਂ ਦੇਖੋ ਮੇਰੀ ਗੱਲ ਸੁਣੋ, ਇੱਕ ਕੰਮ ਕਰ ਲਓ ਤੁਸੀਂ ਯਾਰ, ਇੱਕ ਨਾ ਡਿਟੇਲ ਦੇ ਨਾਲ ਵੀਡੀਓ ਬਣਾ ਕੇ ਭੇਜਣੀ ਮਸ਼ਵਰਿਆਂ ਦੀ, ਅਸੀਂ ਟੀ ਟਾਈਮ 'ਚ ਚਲਾਵਾਂਗੇ। ਨਹੀਂ ਸਹੀ ਗੱਲ, ਮੇਲ ਕਰ ਦੇਣਾ ਮੈਨੂੰ, ਨਹੀਂ ਕਮੈਂਟਸ ਵੀ ਨਹੀਂ ਕਰਨਾ, ਤੁਸੀਂ ਆਪਣੇ ਮਸ਼ਵਰੇ ਦੀ ਵੀਡੀਓ ਬਣਾਉਣੀ ਕਿ ਉਸਤਾਦ ਜੀ ਸਾਡਾ ਇਹ ਮਸ਼ਵਰਾ ਆ ਕੇ 1000ਵੇਂ ਟੀ ਟਾਈਮ ਤੇ ਇੱਕ ਵੱਡਾ ਹਾਲ ਬੁੱਕ ਕਰੋ, ਉਹਦੇ ਵਿੱਚ ਇੱਕ ਅੱਛੇ ਲੰਗਰ ਦਾ ਇੰਤਜ਼ਾਮ ਕਰੋ, ਉਹਦੇ ਵਿੱਚ ਆਹ ਚੀਜ਼ਾਂ। ਸੈਕਿੰਡ ਇੱਕ ਬੰਦਾ ਕੋਈ ਨਹੀਂ ਭਾਜੀ 1000ਵੇਂ ਟੀ ਟਾਈਮ ਤੇ ਇਦਾਂ ਕਰੋ ਕਿ ਕਿਸੇ ਅੱਛੇ ਮੁਕਾਮ ਤੇ ਚੱਲਦੇ ਆ, ਇਸਲਾਮਾਬਾਦ ਫਲਾਂ ਹੋਟਲ 'ਚ, ਠੀਕ ਹੈ ਜੀ, ਉੱਥੇ ਜਾ ਕੇ ਜਨਾਬ ਜੀ ਅਸੀਂ ਪੂਰਾ ਸੈਲੀਬ੍ਰੇਟ ਕਰਦੇ ਇੱਕ ਦਿਨ, ਠੀਕ ਆ, ਜਾਂ ਤੁਹਾਨੂੰ ਕੋਈ ਜਗ੍ਹਾ ਪਾਕਿਸਤਾਨ ਦੇ ਅੰਦਰ, ਠੀਕ ਹੈ ਜੀ, ਕਿਉਂਕਿ ਤੁਸੀਂ ਅਗਰ ਫੈਸਲਾਬਾਦ 'ਚ ਕਰੋਗੇ ਤੇ ਜਿਹੜਾ ਪੂਰਾ ਪਾਕਿਸਤਾਨ ਦੇ ਵਿਚਾਰੇ ਉਹ ਕਿੱਦਾਂ ਆਉਣਗੇ? ਔਰ 1000ਵੇਂ ਟੀ ਟਾਈਮ ਤੇ ਹਰ ਉਹ ਬੱਚਾ ਵੀ ਆਏਗਾ ਜਿਹਨੇ ਟੀ ਟਾਈਮ ਵੇਖਿਆ ਹੋਵੇ ਕਦੀ, ਠੀਕ ਹੈ ਜੀ, ਉਹ 1000 ਬੰਦਾ ਹੋ ਜੇ, 500 ਹੋ ਜੇ, 2000 ਬੰਦਾ ਹੋ ਜੇ, 3000 ਬੰਦਾ, ਔਰ ਉਹ ਇਹ ਨਹੀਂ ਹੋਏਗਾ ਕਿ ਵੀ ਅਸੀਂ 1 ਘੰਟੇ ਵਾਸਤੇ ਇਵੈਂਟ ਕਰਨਾ, ਨਹੀਂ, ਉਹ ਜਿਹੜਾ ਦਿਨ ਹੈ ਨਾ, ਜਿਹੜਾ 1000ਵਾਂ ਟੀ ਟਾਈਮ ਹੋਏਗਾ, ਉਹ 1000ਵਾਂ ਟੀ ਟਾਈਮ ਉੱਥੇ ਰਿਕਾਰਡ ਹੋਵੇ ਸਾਜੀ 1000ਵਾਂ, ਯਾਨੀ ਤੁਸੀਂ ਕਹਿ ਲਓ ਕਿ ਜਦੋਂ 995 ਟੀ ਟਾਈਮ ਹੋ ਜਾਣ ਨਾ, ਤੇ ਤੁਸੀਂ 995 'ਚ ਤੁਸੀਂ ਉਹ ਸੈਲੀਬ੍ਰੇਟ ਕਰ ਲਓ, ਜਾਂ 96 'ਚ, ਅੱਗੋਂ 97 98 99 100ਵਾਂ ਜਿਹੜਾ ਟੀ ਟਾਈਮ ਆਨ 에ਅਰ ਹੋਵੇ 3 ਦਿਨ ਐਡਿਟ ਤੇ ਲੱਗ ਜਾਣਾ ਤੋਂ, ਜਿਹੜਾ 1000ਵਾਂ ਟੀ ਟਾਈਮ ਹੋਵੇ ਉਹਦੇ ਵੱਡਾ ਥੰਮ ਲਿਖਿਆ ਹੋਵੇ, ਔਰ ਜੀ ਸਾਰੀ ਟੀ ਟਾਈਮ ਜਿਹੜੀ ਫੈਮਿਲੀ ਹੈ ਨਾ ਉਹਦੇ ਨਾਲ 1000ਵਾਂ ਟੀ ਟਾਈਮ ਹੋਵੇ। ਵਾਹ ਵਾਹ ਵਾਹ। ਹੁਣ ਤੁਸੀਂ ਬਣਾਉਣੀ ਹੈ ਇੱਕ ਵੀਡੀਓ ਬਣਾ ਕੇ ਮਸ਼ਵਰੇ ਦੇਣੇ ਨੇ, ਉਹ ਸਾਰੀਆਂ ਅਸੀਂ ਵੀਡੀਓ ਚਲਾਵਾਂਗੇ ਟੀ ਟਾਈਮ 'ਚ,
ਉਸ ਤੋਂ ਬਾਅਦ ਦੇਖਾਂਗੇ ਕਿ ਕਿਹੜੇ ਭਾਈ ਦੀ ਹੋ ਸਕਦਾ 2-3 ਬੰਦਿਆਂ ਦੀ ਆਪਸ 'ਚ ਥੋੜੀ ਬਹੁਤ ਰਲ ਜੇ, ਉਹਨਾਂ ਨੂੰ ਅਸੀਂ ਮਿਕਸ ਕਰ ਲਈਏ ਹਿਸਾਬ ਨਾਲ। ਲੇਕਿਨ ਜ਼ਿਹਨ 'ਚ ਇਹ ਰੱਖਣਾ ਕਿ ਫੈਮਲੀਜ਼ ਵੀ, ਬੰਦੇ ਵੀ, ਬੱਚੇ ਵੀ, ਜਗ੍ਹਾ ਵੀ ਅੱਛੀ ਤੇ ਪੈਸੇ ਵੀ ਤੁਸੀਂ ਦੇਣੇ। ਪੈਸੇ ਦੇ ਔਰ ਪੈਸੇ ਉਹ ਇੱਕ ਬੰਦਾ ਨਹੀਂ, ਇੱਕ ਮਿਸਾਲ ਇਹ ਨਹੀਂ ਵੀ ਇੱਕ ਬੰਦਾ ਵੀਡੀਓ ਬਣਾ ਰਿਹਾ ਤੇ ਉਹ ਕਹੇ ਜੀ ਮੈਂ ਹੁਣ ਤੁਹਾਨੂੰ ਫਲਾਂ ਜਗ੍ਹਾ ਤੇ ਇੱਕ ਮਿਸਾਲ ਆ ਜਾ ਕੇ ਤੇ ਮੈਂ ਸਾਰੇ ਦਿਆਂਗਾ, ਨਹੀਂ। ਉਹਦਾ ਅਸੀਂ ਬਜਟ ਬਣਾਵਾਂਗੇ, ਬਜਟ ਬਣਾ ਕੇ ਤੁਸੀਂ ਸੋਹਣੀ ਜੇਬਾਂ ਢਿੱਲੀਆਂ ਕਰਨੀਆਂ ਨੇ ਮਾਸ਼ਾਅੱਲਾ, ਠੀਕ ਆ। 100 ਬੰਦਾ 1000 ਤੇ ਫਿਰ 10 ਲੱਖ ਬਣਦਾ। ਉਸਤਾਦ ਜੀ ਮੈਂ ਇੱਕ ਛੋਟੀ ਜਿਹੀ ਰਾਏ ਦਵਾਂ STP 10 ਵਿੱਚ ਸੀਰੀਅਸ ਦੇ ਪੁੱਤ ਦੇ। ਉਸ ਤੋਂ ਬਾਅਦ ਭਾਵੇਂ ਮੈਂ 10-15 ਮਿੰਟ ਭਾਵੇਂ ਮੈਨੂੰ ਚੁੱਪ ਵੀ ਰਹਿਣ ਦੇਣਾ, ਮੈਨੂੰ ਕੋਈ ਇਸ਼ੂ ਨਹੀਂ ਹੋਏਗਾ। ਹਾਂ, ਉਸ ਤੋਂ ਬਾਅਦ ਤੁਸੀਂ ਸਾਡੇ ਲਈ ਜਿੰਨੇ ਅਸੀਂ ਟੀਮ ਮੈਂਬਰ ਆ, ਸਾਡਾ ਕੈਮਰਾਮੈਨ, ਸਾਡਾ ਐਡੀਟਰ, ਉਹਨਾਂ ਵਾਸਤੇ ਤੁਸੀਂ ਮਹਿੰਗੇ ਗਿਫਟ ਵੀ ਲੈ ਕੇ ਆਉਣੇ। ਸਾਨੂੰ ਤੁਸੀਂ ਸ਼ਰਹਾਂਜਲੀ ਦੇਣੀ ਹੈ। ਸੋਚਣਾ ਜ਼ਰੂਰੀ ਹੁੰਦੀ ਆ। ਹੌਸਲਾ ਅਫਜ਼ਾਈਜ਼ ਤੁਸੀਂ ਸਾਨੂੰ, ਹਾਂ ਕਿ ਯਾਰ ਤੁਸੀਂ ਸਾਨੂੰ ਐਵੇਂ ਦੇਖੋ ਨਾ, ਮੇਰੀ ਗੱਲ ਸੁਣੋ, 1.25 ਲੱਖ रुपए ਦਾ ਗਿਫਟ ਅੱਗੇ ਕਰਕੇ ਕਹੋ आपने पूरा 3 साल हमें बहुत खुश रखा, ये आप इंज करके ना ਤੁਸੀਂ ਨਿਜ਼ਾਮ ਕਰ। ਲੇਕਿਨ ਉਸਤਾਦ ਜੀ ਮੈਂ ਹੁਣ ਆਪਣੀ ਗੱਲ ਮੰਗਾ ਕਸ਼ੀ ਕਰਨੀ ਸਾਰੇ ਸਾਹਮਣੇ ਕਰਨੀ ਚਾਹੀਦੀ। ਮੈਂ ਹੁਣ ਆਪਣੀ ਗੱਲ ਕਰਾਂ, ਮੈਂ ਉਸਤਾਦ ਜੀ ਮਾਫੀ ਦੇ ਨਾਲ ਮੈਂ ਨਹੀਂ ਜ਼ਿਆਦਾ ਨੂੰ ਕਹਿਣਾ, ਮੇਰੇ ਕੋਲ 3 ਦੋਸਤ ਹੈਗੇ ਨੇ, 1000ਵਾਂ ਜਿਹੜਾ ਟੀ ਟਾਈਮ ਹੋਏਗਾ ਨਾ ਓਏ ਮੈਂ ਤੁਹਾਨੂੰ ਦੱਸਦਾ, ਓਏ ਬੜੀ ਮਜ਼ੇ ਦੀ ਗੱਲ, ਅਸੀਂ ਸਾਰੇ ਬਣੇ ਹੋਵਾਂਗੇ ਲਾੜੇ। ਹਾਂ, ਗੁੱਲੇ ਪਾ ਕੇ ਸਾਨੂੰ ਸਲਾਮੀਆਂ ਪੈ ਰਹੀਆਂ, ਜਿੰਨਾ ਪਹਿਲਾਂ ਕੋਈ ਟੌਪਿਕ ਵੀ ਅੱਛਾ ਹੋਏ, ਸਲਾਮੀਆਂ ਪੈ ਰਹੀਆਂ ਨੇ। ਸਹੀ ਗੱਲ, ਠੀਕ ਹੈ ਜੀ। ਯਾਨੀ ਅਸੀਂ ਲਾੜਾ ਟੈਪ ਆਰਟਿਸਟ ਬਣੇ ਆ ਟੀ ਟਾਈਮ ਦੇ 5-6, ਠੀਕ ਹੈ ਜੀ। ਤੇ ਉੱਤੇ ਲਿਖਿਆ ਇੰਜ ਕਰਕੇ, ਅੱਗੇ ਉਹ ਆ ਮਾਲਾ ਵੱਡਾ ਕੋਲ सेरा ਤੇ ਉੱਤੇ ਪਿੱਛੇ ਬੋਰਡ ਲਗਾ ਇਹ ਮਿੱਠਾ ਪੁਰੀਆ ਹੈ। ਉਸਤਾਦ ਜੀ ਵੈਸੇ ਤੇ ਮੂੰਹ ਤਰਾ ਕੇ ਸ਼ੁਕਰੀਆ ਵੀ ਕਹਿਣਾ। ਤੇ ਉਹ ਲਾੜਾ ਵਿਆਹ ਵਾਲਾ ਨਹੀਂ, ਉਹਦੇ ਚ ਇਹ ਆ, ਹਾਂ ਤੁਸੀਂ ਅਗਰ ਚਾਹੋ ਆਪਣੇ ਉਸਤਾਦ ਵਾਸਤੇ ਕੋਈ ਉਹਦੀ ਸ਼ਾਦੀ ਦਾ ਵੀ ਮਾਹੌਲ ਬਣਾਉਣਾ ਚਾਹੋ, ਕਿੰਨਾ ਸ਼ੌਕ ਹੈ, ਕਿੰਨਾ ਨਾਲ ਹੀ ਨਹੀਂ ਮੈਂ ਕਹਿ ਰਿਹਾ ਉਹ ਦੇਖ ਲੈਣਾ ਨਾ ਤੁਸੀਂ, ਅਗਰ ਤੁਹਾਡਾ ਅਗਰ ਜ਼ਿਹਨ ਬਣੇ ਤਾਂ ਕੋਈ ਇਸ਼ੂ ਨਹੀਂ ਹੈਗਾ, ਤੇ ਸੱਚੀ ਮੁੱਚੀ ਵੀ ਸ਼ਾਦੀ ਦਾ ਨਿਜ਼ਾਮ ਹੋ ਸਕਦਾ। ਲਓ ਜੀ ਮੇਰੇ ਕੋਲ ਲਿਖਾ ਲਓ, ਆਪਾਂ ਲਾੜੇ ਨਹੀਂ ਹੋਣਾ, ਆਪਾਂ ਸਰਵਾਲੇ ਹੋਣਾ ਹੀ ਉਸ ਵਕਤ। ਲਾੜੇ ਤੁਸੀਂ ਹੋਣਾ ਵਾ। ਉਹਦੀ ਵਜ੍ਹਾ ਇਹ ਆ, ਸੁਣ ਲਓ, ਉਹਦੀ ਵਜ੍ਹਾ ਇਹ ਆ ਕਿ ਮੈਨੂੰ ਹੁਣ ਕੋਈ ਡਰ ਖੌਫ ਨਹੀਂ ਰਿਹਾ। ਹੁਣ ਤੇ ਮੈਨੂੰ ਮਜ਼ਾ ਆਉਣਾ ਵਿਆਹ ਕਰਨ ਦਾ। ਹਾਏ ਜਿਹੜਾ ਤੁਸੀਂ ਜਿੰਨੇ ਛੱਡ ਕੇ ਜਾਣਾ ਸੀ ਚਲਾ ਗਿਆ, ਜਿੰਨੇ ਜੋ ਕਹਿਣਾ ਸੀ ਕਰ ਲਿਆ, ਸਭ ਕੁਝ ਕਰ ਲਿਆ, ਖਸਮਾਂ ਨੂੰ ਖਾਓ। ਹੁਣ ਬਣਦਾ ਇੱਕ। ਹਾਂ, ਲੇਕਿਨ ਉਸਤਾਦ ਜੀ ਜੋ ਵੀ ਹੈ, ਮੈਂ ਉਸਤਾਦ ਮੁਹਤਰਮ ਨੂੰ 1000ਵੇਂ ਐਪੀਸੋਡ ਟੀ ਟਾਈਮ ਦੇ ਵਿੱਚ ਮੈਂ ਇੱਕ ਖੂਬਸੂਰਤ ਗਿਫਟ ਦਵਾਂਗਾ। ਨਹੀਂ ਯਾਰ ਤੁਸੀਂ ਨਹੀਂ ਦੇਣਾ ਗਿਫਟ। ਸ਼ੁਗਰ ਮਿਲ ਆਪਣੀ ਜਗ੍ਹਾ ਯਾਰ, ਹੁਣ ਸੀਰੀਅਸ ਸੁਣ ਲਓ ਭਾਵੇਂ ਨਾ, ਤੁਸੀਂ ਵੀਡੀਓ ਬਣਾਉਣੀ ਹੈ ਸੀਰੀਅਸ ਬਣਾਉਣੀ, ਉਹ 'ਚ ਕੋਈ ਮਜ਼ਾਕ ਨਹੀਂ ਕਿ ਜੀ ਮੇਰਾ ਇਹ ਜ਼ੇਨ ਆ, ਮੇਰਾ ਆਈਡੀਆ ਵਾ। ਦੂਸਰਾ ਸ਼ਹਿਰ ਲਾਜ਼ਮੀ ਦੱਸਣਾ, ਜਿਹੜੀ ਚੀਜ਼ ਤੁਸੀਂ ਦੱਸਣੀ ਹੈ ਨਾ, ਜਿਹਦੀ ਤੋਂ ਬਗੈਰ ਤੁਹਾਡੀ ਵੀਡੀਓ ਹੋ ਸਕਦਾ ਕਿ ਸਾਨੂੰ ਸਮਝ ਨਾ ਆਵੇ ਔਰ ਉਹ ਸਕਿਪ ਕਰਨੀ ਪਵੇ, ਉਹ ਸੁਣ ਲਓ। ਤੁਸੀਂ ਸਭ ਤੋਂ ਪਹਿਲੇ ਸ਼ਹਿਰ ਦੱਸਣਾ, ਔਰ ਆਪਣਾ ਹੀ ਨਹੀਂ ਦੱਸੀ ਜਾਣਾ ਹਰ ਇੱਕ ਨੇ, ਟੋਟਲ ਕਿ ਜੀ ਇਸ ਸ਼ਹਿਰ ਦੇ ਵਿੱਚ ਇਵੈਂਟ ਹੋਣਾ ਚਾਹੀਦਾ, ਲਾਹੌਰ, ਫੈਸਲਾਬਾਦ, ਇਸਲਾਮਾਬਾਦ ਜਾਂ ਕਿਤੇ ਵੀ ਜਿੱਥੇ ਸਾਰਿਆਂ ਦੀ ਅਪਰੋਚ ਹੋਵੇ। ਸ਼ਹਿਰ ਲਾਜ਼ਮੀ ਦੱਸਣਾ, ਟਾਈਮ ਲਾਜ਼ਮੀ ਦੱਸਣਾ, ਦਿਨ ਲਾਜ਼ਮੀ ਦੱਸਣਾ। ਜੀ ਠੀਕ ਹੈ ਜੀ। ਹਫਤਾ ਐਤਵਾਰ ਜਾਂ ਜੁਮਾ, ਇਹਨਾਂ ਤਿੰਨਾਂ ਚੋਂ ਇੱਕ ਹੋਏਗਾ। ਟਾਈਮ ਦੱਸਣਾ, ਉਹ ਦਿਨ ਤੁਸੀਂ ਕੰਮ ਸ਼ਾਮ ਛੱਡ ਦੇਣੇ ਸਾਰੇ ਭਾਈ, ਛੁੱਟੀ ਕਰਨੀ, ਕਿਉਂਕਿ ਅਸੀਂ ਅਗਰ 12-1 ਵਜੇ ਸ਼ੁਰੂ ਹੋਏ ਤੇ ਅਸੀਂ ਹਰ ਬੰਦੇ ਕੋਲ ਰਿਵਿਊ ਲੈਣਾ। ਹਾਂਜੀ, ਰਿਵਿਊ ਲੈਣਾ ਹਰ ਬੰਦੇ ਕੋਲ, ਠੀਕ ਹੈ ਜੀ। ਜਿੰਨੇ ਬੈਠੇ ਨੇ ਕਿ ਭਾਵੇਂ ਦੱਸੋ ਟੀ ਟਾਈਮ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਸੀ, ਔਰ 1000 ਐਪੀਸੋਡ ਦੇ ਨਾਲ ਤੁਹਾਡੀ ਲਾਈਫ 'ਚ ਕੀ ਚੇਂਜਿੰਗ ਆਈ, ਤੁਸੀਂ ਕਿੰਨਾ ਹੱਸੇ, ਕੀ ਸਿੱਖਿਆ, ਕੀ ਕੀਤਾ, ਸਾਡੇ ਨਾਲ ਜੋ ਹੋਇਆ ਲਾਈਫ ਦੇ ਵਿੱਚ, ਯਾਨੀ ਤੁਹਾਡੇ ਸਾਹਮਣੇ ਕਿ ਮੇਰੇ ਨਾਲ ਕੋਈ ਕੰਮ ਹੋਏ, ਉਹ ਤੋਂ ਤੁਸੀਂ ਕੀ ਸਿੱਖਿਆ, ਠੀਕ ਆ। ਇਹ ਸਾਰਾ ਕਰਦੇ ਇੱਕ ਬੰਦੇ ਨੇ, ਮਤਲਬ ਅਸੀਂ 100-200 ਬੰਦੇ ਕੋ ਵੀ ਅਗਰ ਪੁੱਛੀਏ ਤੇ 2-3 ਘੰਟੇ ਦੇ ਚਾਹੀਦੇ ਨੇ। ਅਗਰ ਅਸੀਂ ਇਹ ਵੀ ਕਹਿ ਦਈਏ ਕਿ ਸਰ 1 ਮਿੰਟ ਟਾਈਮ ਹੈ, 1 ਮਿੰਟ ਦੇ ਵਿੱਚ ਤੁਸੀਂ ਦੱਸਣਾ, 1 ਮਿੰਟ ਤੋਂ ਬਾਅਦ ਤੁਹਾਡਾ ਮਾਈਕ ਬੰਦ ਹੋ ਜਾਏਗਾ ਆਟੋਮੈਟਿਕ, ਸਾਡੀ ਮਜਬੂਰੀ ਹੈ। ਤੁਸੀਂ ਉਹ ਪਹਿਲੇ ਸੋਚ ਕੇ ਰੱਖਣਾ, ਮੈਂ 1 ਮਿੰਟ ਦੇ ਵਿੱਚ ਇਹ ਕਹਿਣਾ। ਹਾਂਜੀ, ਸਹੀ ਹੈ, ਬਿਲਕੁਲ ਠੀਕ ਹੈ ਜੀ। ਇਹ ਨਹੀਂ ਕਰਨਾ ਮਾਈਕ ਫੜ ਕੇ ਸ਼ੁਰੂ ਕਿ ਸਭ ਤੋਂ ਪਹਿਲੇ ਤੇ ਜੀ ਸਭ ਤੋਂ ਇਹ ਨਹੀਂ, ਡਾਇਰੈਕਟ ਸਟਾਰਟ ਹੋਣਾ ਸਿੱਧਾ। ਅਸਲਾਮ ਵਾਲੇਕੁਮ ਜੀ, ਮੇਰਾ ਨਾਮ ਆਵਾ, ਮੈਂ ਫਲਾਣ ਸ਼ਹਿਰ ਤੋਂ ਹਾਂ, ਠੀਕ ਹੈ ਜੀ। ਮੈਂ ਇੱਥੇ ਆਪਣੇ ਬੱਚਿਆਂ ਦੇ ਨਾਲ ਆਇਆ ਜਾਂ ਮੈਂ ਇਕੱਲਾ ਆਇਆ ਜਾਂ ਮੇਰੇ ਭਰਾ ਨਾਲ, ਤੇ ਮੈਂ ਇਹ ਕਹਿਣਾ ਚਾਹ ਰਿਹਾ ਸੀ ਟੀ ਟਾਈਮ ਦੇ ਬਾਰੇ 'ਚ ਕਿ ਲਾ ਠੀਕ ਹੈ। ਇਹ ਤੁਸੀਂ ਇੱਕ ਇਹ ਜੇ। ਦੂਸਰੀ ਗੱਲ ਇਹ ਹੈ ਭੈਣ ਕਿ ਨਾ ਉਸ ਦਿਨ ਤੁਸੀਂ ਇਹ ਨਹੀਂ ਕਰਨਾ ਕਿ ਜੀ ਮੈਂ ਤਾਂ 7 ਵਜੇ ਕੰਮ ਤੋਂ ਆਉਣਾ, ਮੈਂ ਕਿਤਾ ਉਸ ਦਿਨ ਨਹੀਂ ਜਾਣਾ ਕੰਮ ਤੇ। ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡੀ ਜ਼ਿੰਮੇਵਾਰੀ ਹੈ, ਠੀਕ ਹੈ ਨਾ। ਤੇ ਉਹ ਹੋ ਸਕਦਾ 4 ਘੰਟੇ 5 ਘੰਟੇ ਸ਼ੂਟ ਹੋਵੇ, ਔਰ ਉਹਦਾ ਅਸੀਂ ਪ੍ਰੋਪਰ, ਔਰ ਉਹਦੇ ਵਿੱਚ ਇਹ ਵੀ ਹੋਏਗਾ ਕਿ ਪੂਰਾ ਇੱਕ ਸ਼ੂਟ ਦੇ ਵਿੱਚ ਕਿ ਇਹ ਨਹੀਂ ਕਿ ਵੀ ਸਾਡੀਆਂ ਕੋ ਮਾਵਾਂ ਭੈਣਾਂ ਬੈਠੀਆਂ ਨੇ ਤੇ ਅਗਰ ਉਹਨਾਂ ਦੇ ਅਸੀਂ ਸ਼ੂਟ ਕਰ ਰਹੇ ਹਾਂ ਤੇ ਉਹ ਅਸੀਂ ਔਨ ਏਅਰ ਕਰ ਦੇਂਗੇ, ਨਹੀਂ। ਉਹਦੇ 'ਚ ਇਹ ਵੀ ਹੋਏਗਾ ਕਿ ਜਿਹੜਾ ਨਹੀਂ ਚਾਹ ਰਿਹਾ
ਕਿ ਮੈਂ ਆਵਾਂ, ਉਹ ਵਿੱਚੋਂ ਸਕਿਪ ਹੋ ਜਾਏਗਾ। ਯਾਨੀ ਕੈਮਰੇ ਸਿਰਫ ਉਹ ਆਏਗਾ ਜਿਹੜਾ ਚਾਹ ਰਿਹਾ ਕਿ ਯਾਰ ਮੈਂ ਆ ਜਾਇਆ, ਮੇਰੀ ਫੈਮਿਲੀ ਆ ਜੇ, ਕੋਈ ਇਸ਼ੂ ਨਹੀਂ। ਉਹ ਨਾਲੇ ਲੇਡੀਜ਼ ਦਾ ਇੰਤਜ਼ਾਮ ਪਰਦੇ ਘੱਲਿਆ ਨਾ ਕਰਦੇ ਨੇ ਇਸ ਤਰ੍ਹਾਂ। ਹਾਂ ਉਹਦਾ ਤੇ ਫਿਰ ਸੈਟਅਪ ਕਰਾਂਗੇ। ਉਹ ਵੀ ਦੱਸ ਦਿਓ। ਸਾਡੀਆਂ ਫੈਮਲੀਆਂ ਵੀ ਹੋਣੀਆਂ ਵਾ, ਸਾਰਿਆਂ ਦੀਆਂ ਫੈਮਿਲੀ, ਸਾਡੀਆਂ ਫੈਮਲੀਆਂ। ਉਹ ਤੇ ਵੀ ਇੱਕ ਦੱਸ ਗੱਲ ਦਿਓ। ਹੋਰ ਮੈਂ ਤੁਹਾਨੂੰ ਦੱਸਾਂ, ਜਿੱਥੇ ਮੇਰੇ ਉਸਤਾਦ ਮੁਹੱਤਰਮ ਹੁੰਦੇ ਨੇ, ਉਸਤਾਦ ਜੀ ਨੇ ਉਹ ਕੀਤਾ ਕਾਲਜ ਦਾ ਸ਼ੋਅ, ਜ਼ਰੂਰਤ ਨਹੀਂ ਕਿਸੇ ਦੀ ਸਾਡੇ ਚੋਂ, ਅਸੀਂ ਅਲਹਮਦੁਲਿਲਾ ਧੀਆਂ ਭੈਣਾਂ ਹਾਂਜੀ, ਸਿਰ ਪਿਆਰ ਦੇਈਦਾ ਹੈਗਾ ਵਾ। ਅਲਹਮਦੁਲਿਲਾ। ਸਾਡੀ ਤਰਬੀਅਤ ਇਸ ਤਰ੍ਹਾਂ ਦੀ ਹੈ ਮਾਸ਼ਾਅੱਲਾ। ਨਾਲੇ ਗੱਲ ਇਹ ਹੁੰਦੀ ਨਾ ਕਿ ਦੇਖੋ, ਇੱਕ ਹੁੰਦੀ ਆਦਤ, ਇੱਕ ਆਦਤ ਇਹ ਹੁੰਦੀ ਹੈ ਕਿ ਮੈਂ ਸ਼ਾਦੀਆਂ ਕੀਤੀਆਂ ਜੀ, ਤੇ ਮੈਂ ਇੱਕ ਰੂਲ ਦੇ ਹਿਸਾਬ ਨਾਲ, ਇੱਕ ਹਿਸਾਬ ਦੇ ਨਾਲ ਜਿੱਦਾਂ ਵੀ ਕੀਤੀਆਂ। ਲੇਕਿਨ ਹੁਣ ਇੱਕ ਬੰਦਾ ਹੁੰਦਾ ਉਹ ਸ਼ਾਦੀ ਇੱਕੋ ਹੀ ਕਰਦਾ ਵਾ, ਲੇਕਿਨ ਮਹਫੂਜ਼ ਉਹਦੇ ਤੋਂ ਕੋਈ ਵੀ ਕੁੜੀ ਨਹੀਂ ਹੁੰਦੀ। ਹਾਏ 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 ਹਾਏ, ਕੀ ਕਹਿਣਾ ਚਾਹ ਰਹੇ ਕਿਆ ਬਾਤ, ਮੈਂ ਜੋ ਕਹਿਣਾ ਚਾਹ ਰਿਹਾ ਉਹ ਪਹੁੰਚ ਗਿਆ ਉਹਨਾਂ ਤੱਕ। ਬਹੁਤ ਵੱਡੀ ਗੱਲ ਆ। ਇੱਕ ਬੰਦੇ ਨੇ 4 ਵਿਆਹ ਕੀਤੇ ਨੇ, ਲੇਕਿਨ ਉਹਨੂੰ ਜਿਹੜੀ ਅੱਛੀ ਲੱਗੀ ਹੈ, ਜਿਹਦੇ ਨਾਲ ਉਹਦਾ ਪੈਚਅਪ ਹੋਇਆ, ਜਿਹਦੇ ਨਾਲ ਰੱਬ ਉਹ ਲਿਖਿਆ ਸੀ ਉਹਦੇ ਨਾਲ ਉਹਦੀ ਸ਼ਾਦੀ ਹੋ ਗਈ, ਉਹ ਚੋਂ ਬੱਚੇ ਵੀ ਹੋਏ ਨੇ। ਇਹਦਾ ਮਤਲਬ ਆ ਕਿ ਉਹ ਇੱਕ ਸਹੀ ਕੰਮ। ਠੀਕ ਹੈ। ਲੇਕਿਨ ਬਾਹਰ ਅਗਰ ਉਹਨੂੰ ਕੋਈ ਦੇਖਦੀ ਹੈ ਤਾਂ ਉਹਦਾ ਧੀ ਭੈਣ, ਠੀਕ ਹੈ, 4 ਉਹਨੇ ਵਿਆਹ ਕੀਤੇ ਨੇ, ਇੱਥੋਂ ਤੋਂ ਹੀ ਸਾਬਤ ਲਾਓ ਯਾਰ ਇਹਨੂੰ ਕਿੰਨੀ ਅੱਗ ਲੱਗੀ ਬੁੱਢੀਆਂ ਦੀ, 4 ਵਿਆਹ ਕੀ ਭਾਈ, ਉਹਨੇ 4 ਵਿਆਹ ਕੀਤੇ, ਘਰ ਰੱਖਿਆ ਨੇ। ਇੱਕ ਐਸਾ ਬੰਦਾ ਜਿਹਨੇ ਇੱਕੋ ਹੀ ਵਿਆਹ ਕੀਤਾ ਵਾ, ਸਹੀ ਗੱਲ। ਤੇ ਬਾਹਰ ਉਹਦੀ ਨਜ਼ਰ ਤੋਂ ਕਿਸੇ ਦੀ ਧੀ ਭੈਣ ਮਹਿਫੂਜ਼ ਨਹੀਂ। ਦੋਵਾਂ ਚੋਂ ਫਰਕ ਚੈੱਕ ਕਰੋ ਜ਼ਰਾ ਦੋਵਾਂ ਦਾ। ਕੀ ਬਾਤ ਹੈ ਉਸਤਾਦ ਜੀ। ਠੀਕ ਹੈ ਨਾ। ਤੇ ਭੈਣ ਉਧਰ ਹੁਣ ਮੈਂ ਕੱਲ ਵੀ ਗਿਆ ਵਾਂ, ਅਸੀਂ ਜਾਣੇ ਆ, ਮਾਂ ਬੇਟਾ ਭੈਣ ਇਹ ਉਹ, ਠੀਕ ਹੈ ਜੀ। ਹਾਂ। ਔਰ ਦੂਸਰੀ ਗੱਲ ਆ, ਔਰਤ ਨੂੰ ਅੱਲਾ ਨੇ ਐਸਾ ਇੱਕ ਅੰਦਰ ਨਾ ਇੱਕ ਮਸ਼ੀਨਰੀ ਦਿੱਤੀ ਹੈ, AI ਟੈਕਨੋਲੋਜੀ ਦਾ ਟੈਪ, ਉਸ ਤੋਂ ਵੀ ਬਲਕਿ ਬਹੁਤ ਅਗਲੇ ਦੀ, ਇਹ ਤਾਂ ਕੁਝ ਵੀ ਨਹੀਂ। ਜਦੋਂ ਤੁਸੀਂ ਔਰਤ ਵੱਲ ਵੇਖਦੇ ਹੋ ਨਾ, ਜਾਂ ਉਹਦੀ ਅੱਖ ਚੱਕ ਪੈਂਦੀ, 1 ਸੈਕਿੰਡ 'ਚ ਉਹਨੂੰ ਤੁਹਾਡੀ ਨੀਅਤ ਪਤਾ ਲੱਗ ਜਾਂਦੀ। ਹਾਂਜੀ, ਇਹ ਕੁਦਰਤ ਨੇ ਔਰਤ ਨੂੰ ਇੱਕ ਉਹਨੂੰ ਕੀ ਪੈਮਾਨਾ ਦਿੱਤਾ ਵਾ, ਸੈਂਸਰ ਲੱਗਾ, ਸੈਂਸਰ ਲਗਾ ਯਾਰ ਨੋਨੀ ਕਿਆ ਕਹਿੰਦੇ ਤੇਰੇ ਉੱਠ ਜਾ ਜੀ। ਉਹ ਦੱਸੇ ਨਾ ਦੱਸੇ ਲੈਦੇ ਗੱਲ, ਉਹ ਸਮਝ ਲੇਕਿਨ 10 ਬੰਦਿਆਂ ਦੇ ਨਾਲ ਉਹ ਗੱਲ ਕਰੇ, ਉਹ 10 ਚੋਂ ਦੱਸ ਦੇ ਕਿ ਇਹ ਬੰਦੇ ਦੀ ਨੀਅਤ ਅੱਛੀ ਹੈ, ਇਸ ਬੰਦੇ ਦੀ ਨੀਅਤ ਨਹੀਂ ਜੀ। ਦਸੀਂ ਭਾਵੇਂ ਭੈਣ ਕਹਿ ਕੇ ਗੱਲ ਕਰ ਰਹੇ, ਉਹ ਪਤਾ ਲੱਗ ਜਾਂਦਾ। ਜਦੋਂ ਮੈਂ ਬਾਹਰ ਜਾ ਕੇ ਕਹਿੰਦਾ ਕਿਸੇ ਨੂੰ ਅੱਛਾ ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਨਜ਼ਰ ਤੋਂ ਫੌਰਨ ਔਰਤ ਨੂੰ ਪਤਾ ਲੱਗ। ਤੇ ਉਸਤਾਦ ਜੀ 1000 ਤੇ ਅੱਛਾ ਵਾਪਸ ਆਉਂਦੇ ਉੱਥੇ ਗੱਲ, ਤੇ ਭਾਈ ਨੂੰ ਤੁਸੀਂ ਦੱਸਣਾ ਵਾ ਕਿ ਜੀ ਬੰਦੇ ਕਿੰਨੇ ਕੁ ਹੋ ਜਾਣਗੇ। ਫਿਰ ਅਸੀਂ ਉਹਦਾ ਕੋਈ ਆਨਲਾਈਨ ਸੈਟਅਪ ਕਰਾਂਗੇ, ਜਿੱਥੇ ਉਹ ਤੁਸੀਂ ਆਪਣਾ ID ਕਾਰਡ ਉਹ ਸਾਰਾ ਕੁਝ ਸਾਰਾ ਸਿਸਟਮ ਕਰਕੇ ਨਾ ਉਹ ਕਰਾਂਗੇ ਅਸੀਂ। ਤੇ ਫਨਕਾਰ ਬਾਹਰੋਂ ਵੀ ਬੁਲਾਉਣੇ ਆ, ਕਪਲ ਸ਼ਰਮਾ ਸਾਹਿਬ, ਜੋ ਹਨੀ ਸਿੰਘ ਭਾਜੀ, ਤਮੰਨਾ ਭਾਟੀਆ ਤੇ ਨੋਰਾ ਫਾਤੀ, ਇਹ 4 ਫਨਕਾਰ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਨਹੀਂ ਆ ਜਾਣੇ ਇਹਨਾਂ ਦੇ ਕਹਿਣ ਤੇ। ਸਾਨੂੰ ਕਿਹੜੀ ਜ਼ਰੂਰਤ ਹੈ? ਤੈਨੂੰ ਲੱਗਦਾ ਜਿੱਥੇ ਮਿੱਠਾ ਪੁਰੀ ਆਵੇ ਉੱਥੇ ਕੋਈ ਇਦਾਂ ਦੇ ਫਨਕਾਰ ਦੀ? ਹਾਂਜੀ ਹਾਂਜੀ, ਬਹੁਤ ਬਹੁਤ ਅਸਲ ਜ਼ਰੂਰਤ ਹੈ। ਚਲੋ ਮੈਂ ਕਰ ਲਾਂਗਾ, ਪੁੱਛ ਲਾਂਗਾ। ਨਹੀਂ ਉਸਤਾਦ ਜੀ, ਸਿਰਫ ਮੇਰਾ ਇੱਕ ਇਹ ਕੈਸਾ ਬੇਵਕੂਫ ਜਾਹਲੀ ਗੱਲ ਹੈ, ਲੋਕਾਂ ਨੇ ਐਡੀ ਦੂਰੋਂ ਆਉਣਾ, ਸਾਨੂੰ ਮਿਲ ਅੱਗੋਂ ਦੱਸ ਕੀ ਗੱਲ ਉਹਨਾਂ ਨੂੰ ਮਿਲਾਈ। ਮੈਂ ਕਹਿੰਦਾ ਕਪਲ ਭਾਜੀ ਵੀ ਆਏ ਨੇ। ਪਾਣ ਨੂੰ ਸਾਰੇ ਵੱਡੇ ਆਰਟਿਸਟ ਨੇ ਉਹ, ਲੇਕਿਨ ਇਹ ਸਾਡਾ ਸੈਟਅਪ। ਅੱਛਾ ਹਾਂ। ਟੋਟਲੀ ਆਪਣੇ ਵਾਸਤੇ ਉਸਤਾਦ ਜੀ। ਲੇਕਿਨ ਸ਼ਹਿਜ਼ਾਦ ਕਪੂਰ ਉਹਦਾ ਯਾਦ ਨਹੀਂ ਰਿਹਾ ਤੈਨੂੰ? ਓਏ ਯਾਰ, ਇਹ ਭਾਈ ਇਹਨਾਂ ਨੇ ਉਹ ਗੱਲ ਕੀਤੀ ਕਿ ਸਹੁਰਿਆਂ ਨੂੰ ਬਿਲਾ ਵਜ੍ਹਾ ਆਪਣਾ ਵੱਡੇ ਭਰਾ ਨੂੰ ਲੈ ਕੇ ਜਾਣਾ, ਉਹਦਾ ਕੰਮ ਹੀ ਕੋਈ। ਆਹੋ ਵੀ ਸਹੁਰੇ ਤੇਰੇ ਆ, ਸੱਸ ਤੇਰੀ ਆ, ਸਾਰੀ ਤੂੰ ਵੱਡੇ ਭਰਾ ਨੂੰ ਧੱਕੇ ਨਾਲ ਲੈ ਕੇ ਜਾ, ਉਹ ਵੀ ਉੱਥੇ ਸ਼ਰਮਿੰਦਾ ਬੈਠਾ। ਹਾਂ ਸਹੀ ਗੱਲ। ਠੀਕ ਆ ਭਾਈ। ਤੇ ਇਹ ਵੀਡੀਓ ਬਣਾ ਕੇ ਤੁਸੀਂ, ਪਹਿਲੇ ਤੇ ਗੱਲ ਇਹ ਆ ਕਿ ਮੈਨੂੰ ਨਾ ਮੇਲ ਕਰ ਦਿਓ। ਇਹ ਵੀਡੀਓ ਬਣਾ ਕੇ ਤੁਸੀਂ ਮੇਲ ਕਰਨੀ ਆ, ਇਹ ਥੱਲੇ ਜਿਹੜੀ ਚੱਲ ਰਹੀ ਹੈ ਮੇਲ, ਵਕਤ ਘੱਟ, ਔਰ ਉਹਦੇ ਉੱਤੇ ਤੁਹਾਡੀ ਮਿਹਰਬਾਨੀ ਉਹ ਲਿਖ ਦੇਣਾ, ਕਿਉਂਕਿ ਮੇਰੇ ਕੋਲ ਹਜ਼ਾਰਾਂ ਮੇਲਸ ਹੁੰਦੀਆਂ ਨੇ। ਕਿੰਨੇ ਦਿਨ ਹੋ ਗਏ ਮੈਂ ਮੇਲਾਂ ਨਹੀਂ ਪੜ੍ਹੀਆਂ। ਜਦੋਂ ਮੈਂ ਇੱਥੇ ਆਇਆ ਨਾ ਤਾਂ ਮੈਂ ਬਿਜ਼ੀ ਨਹੀਂ ਮੇਲਾਂ ਪੜ੍ਹੀਆਂ। ਸਟਾਰ ਲਈ ਤੇ ਨਹੀਂ ਲਾਈਵ ਜਾਇਆ ਜਾ ਰਿਹਾ ਮੇਰੇ ਕੋਲ, ਮੇਲਾ ਪੜੋ। ਤੇ ਉਹ ਮੈਂ ਮੇਲ ਇਸ ਤੋਂ ਨਾ ਕਿ ਉਹ ਮੈਂ ਪੜ੍ਹ ਲਾਂਗਾ, ਤੇ ਤੁਸੀਂ ਨਾ ਉਹਦੇ ਤੇ ਉੱਪਰ ਇੱਕ ਟਾਈਟਲ ਐਸਾ ਲਿਖਣਾ ਕਿ ਮੈਨੂੰ ਫॉर ਇਵੈਂਟ ਫॉर 1000 ਟੀ ਟਾਈਮ, ਹਾਂਜੀ, ਕਿ ਉਹਦੇ ਅਬਾਊਟ 1000 ਟੀ ਟਾਈਮ। ਤੂੰ ਇਹਨਾਂ ਦੀ ਰਾਏ ਲਾ ਲਓ, ਫਿਰ ਅਸੀਂ ਆਪਣੀ ਰਾਏ ਵੀ ਦਿਆਂਗੇ ਵੀ ਕਿੱਥੇ ਹੋਣਾ ਚਾਹੀਦਾ ਸਿਸਟਮ, ਕੀ ਨਿਜ਼ਾਮ ਹੋਣਾ ਚਾਹੀਦਾ ਹੈ। ਧਮਾਲਾਂ ਪੂਰੀਆਂ ਪੈਣੀਆਂ ਚਾਹੀਦੀਆਂ। ਉਸਤਾਦ ਜੀ ਨੂੰ ਬੱਗੀ ਤੇ ਲੈ ਕੇ ਆਉਣਾ। ਉਸਤਾਦ ਜੀ ਮੈਂ ਉੱਥੇ ਸਟੇਜ ਸੈਕਟਰੀ ਹੋਵਾਂਗਾ। ਨਹੀਂ ਸਾਰਿਆਂ ਨੂੰ ਬੁਲਾਉਣ ਵਾਸਤੇ। ਨਹੀਂ, ਉੱਥੇ ਹਿਸਾਬ ਏਦਾਂ ਦਾ ਹੋਵੇ ਕਿ ਅਸੀਂ ਨਾ ਮੇਜ਼ਬਾਨ ਹੋਈਏ, ਕੋਈ ਨਹੀਂ। ਨਾ ਅਸੀਂ ਰਿਸੈਪਸ਼ਨ ਤੇ ਹੋਈਏ, ਸਾਨੂੰ ਸਾਨੂੰ ਬੁਲਾਇਆ ਜਾਏ ਕੱਲੇ ਇਹੀ ਕਹਿਣਾ ਚਾਹੁੰਦਾ। ਤੇ ਅਸੀਂ ਜਿਹੜਾ ਸਾਡਾ ਹੋਸਟ ਆ ਉਹ ਵੀ ਅਸੀਂ ਕੋਈ ਅਰੇਂਜ ਕਰ ਲਾਂਗੇ। ਠੀਕ ਹੈ ਜੀ, ਇੰਤਜ਼ਾਮੀਆ। ਹੋਰ ਅਸੀਂ ਨਹੀਂ, ਅਸੀਂ ਉਧਰ ਲਾੜੇ ਹੋਣਾ ਪੂਰੇ। ਬਿਲਕੁਲ ਠੀਕ ਹੈ। ਹੋਸਟ ਫਿਰ ਕ੍ਰਿਸ਼ਨਾ ਸਾਹਿਬ ਨੂੰ ਕਰ ਲਓ, ਕ੍ਰਿਸ਼ਨਾ ਨੂੰ, ਇੰਡੀਆ ਤੋਂ ਕ੍ਰਿਸ਼ਨਾ ਮੂਰਤੀ। ਦਰਦਾ ਦੇ ਭਾਣਜਾ ਜੀ, ਉਹ ਅੱਛੀ ਹੋਸਟਿੰਗ ਕਰਦੇ ਆ। ਸੁਨੀਲ ਭਾਈ ਵੀ ਠੀਕ ਹੈ ਯਾਰ। ਯਾਰ ਕੈਸਾ ਬਕਵਾਸ ਤਰੀਨ ਹੈ, ਇਹਦੀ ਹਰ ਗੱਲ ਹੁੰਦੀ ਹੈ ਸਾਈਂ ਤੁਹਾਡਾ ਉਹਦਾ ਪਿਆਰ ਨਹੀਂ ਹੈਗਾ ਯਾਰ। ਤੂੰ ਇੱਥੇ ਜਿਹੜਾ ਨਾ ਮੇਰਾ ਪਿਆਰ ਹੈ ਇੰਨਾ, ਫਿਰ ਭਾਈ ਉਹਨੂੰ ਕਰ ਲਓ, ਜਿਹੜਾ ਅਛੂਤ ਖਾਨ ਦਾ ਭਾਈ ਅਫਜ਼ਲ ਕੀ ਮਾਈਕਲ, ਉਹਨੂੰ ਕਰ ਲਓ ਫਿਰ। ਸਹੀ ਯਾਰ ਉਹਨਾਂ ਨੂੰ ਪਤਾ ਕੀ ਕਰਨਾ ਵਾ। ਬਾਬਰ ਕੁਰੈਸ਼ੀ ਸਾਹਿਬ ਨੂੰ ਕਰਾਂਗੇ ਹੋਸਟ। ਮੈਂ ਕਹਿੰਦਾ ਪਾਕਿਸਤਾਨ ਤੇ ਫਿਰ ਹਾਂਜੀ 1000 ਐਪੀਸੋਡ ਤੇ ਬਾਬਰ ਕਰਾਈ। ਹਾਂਜੀ ਭਾਈ ਜਾਨ। ਬਾਬਰ ਕ੍ਰਿਸ਼ਨ ਸਾਡੇ ਸੈਲੈਬ੍ਰਿਟੀ ਨੇ ਫੈਸਲਾਬਾਦ ਇੱਕ ਮਿੰਟ ਨਾਮ ਆ ਉਹਨਾਂ ਦਾ।
ਯਾਰ ਉਹ ਸ਼ਹਜ਼ਾਦੇ ਆ ਬੜੇ ਅੱਛੇ ਆ ਲੇਕਿਨ ਇਹਨੇ ਫਿਰ ਉਦਾਂ ਦੀ ਗੱਲ ਕੀਤੀ ਆ ਕਿ ਮਸ਼ੀਨ ਲੱਗੀ ਆ ਤੇ ਉੱਤੇ ਪਰੋਣੇ ਆ ਗਏ ਉਹ ਵੀ ਵਿਚਾਰੇ ਬਿਲਾ ਵਜਾ ਬੈਠੇ ਤੇ ਉਹ ਵੀ ਬੁੱਢੀ ਨਹੀਂ ਪਾ ਰਹੇ ਅੱਛਾ ਇਹੋ ਜਿਹਾ ਆਰਟਿਸਟ ਦਾ ਵੀ ਰੌਲਾ ਦਾ ਇਹਦੀ ਇੱਕ ਗੱਲ ਥੋੜੀ ਐਪਰੀਸ਼ੀਏਟ ਹੋ ਜੇ ਨਾ ਕਿ ਹੁਣ ਜ਼ੇਨ 4 ਉਦਾਂ ਦੀ ਹੋਰ ਸੋਚਦਾ ਰਹਿੰਦਾ। ਹਾਂਜੀ ਤੁਸੀਂ ਕਿਹਾ ਸੀਗਾ ਕਰੀ ਜੇ ਹਾਂ ਠੀਕ ਆ ਠੀਕ ਆ। ਮੈਂ ਤੈਨੂੰ ਕਿਦੋਂ ਕਿਹਾ ਸੀ ਕਰੀ ਤੁਹਾਰ ਗੱਲ ਪਿਛਲੇ ਸਾਲ ਕਹਿਤਾ ਹੋਣਾ ਤੁਹਾਨੂੰ ਪਤਾ ਨਹੀਂ ਲੱਗਦਾ। ਹਰ ਗੱਲ ਉਸਤਾਦ ਜੀ ਤੇਰਾ ਪਾ ਫੜਿਆ ਜਾਏਗਾ। ਨਹੀਂ ਉਸਤਾਦ ਜੀ ਤੇ- ਬੱਗੀ ਤੇ ਆਣ ਬਹੁਤ ਅੱਛਾ ਹੈ। ਉਹ ਸਾਰਾ ਇੰਤਜ਼ਾਮ ਉਹੀ ਕਰਾਉਂਦੇ ਸਾਡੇ ਕੋਲੋਂ ਗੇੜੇ ਉਹ ਨਾਲ ਬੱਗੀ ਤੇ ਪਾਗਲ ਹੋ ਗਏ ਉਹ ਉੱਡਣ ਵਾਲੀ ਮਸ਼ੀਨ ਨਹੀਂ ਹੁੰਦੀ ਜਿਹੜੀ ਲਿਫਟ ਹੁੰਦੀ ਜਿਹੜੀ ਉੱਤੋਂ ਥੱਲੇ ਉੱਤੋਂ ਸਵਾਰੀ- ਓਏ ਮਾਈਕਲ ਜੈਕਸਨ ਨੂੰ ਆਵਾਂਗੇ ਸਟੇਜ ਦੇ ਥੱਲੇ ਉਹ ਵੱਡੀ ਉਹ ਜਿਹੜਾ ਅਨਾਰ ਦੇ ਨਾਲ ਐ ਇੱਕ ਉੱਤੇ ਇਸ ਕਿਸਮ ਦਾ ਵਿੰਗਾ ਹੋ ਕੇ ਬੱਜੇ ਥੱਲੇ ਸਟੈਂਡ ਹੀ ਆ। ਮੁੜ ਕੇ ਉੱਠੇ ਇੱਕ ਸਿੰਗਰ ਉਸਤਾਦ ਜੀ ਇੰਜ ਕਰਕੇ ਗਾਣ ਡਿਆ ਉਹ ਇੰਜ ਕਰਕੇ ਉੱਤੋਂ ਆਂਡੇ ਲਿਫਟ ਦੇ ਥੱਲੇ ਨੀਚੇ ਉਸਤਾਦ ਜੀ ਉਹ ਮਾਈਕਲ ਜੈਕਸਨ ਸਾਹਿਬ ਨੇ ਬੜਾ ਬਹੁਤ ਸਾਲ ਪਹਿਲੇ ਸਾਰੇ ਕੰਮ ਕੀਤੇ ਰਾਜੀ ਜੈਕਸਨ ਜੀ ਉਹ ਦੂਸਰਾ ਉਹਨਾਂ ਨੂੰ ਗਾਣਾ ਕਿਹੜਾ ਗਾਣ ਡਿਆ ਕੁਛ ਕਾਲੇ ਬਦਲਾਂ ਕੋ ਟੁਰ ਗਏ ਉਹ ਸੱਚੋ ਤੇ ਅੱਜ ਗਿਆ ਤਾਂ ਆਹੋ ਦੇਖ ਲਿਫਟ ਖਰਾਬ ਹੋ ਗਈ। ਅੱਛਾ ਉਹ ਕਈ ਸਟੇਜ ਵੀ ਐਂਟਰੀਆਂ ਹੋਣੀਆਂ ਚਾਹੀਦੀਆਂ ਜ਼ਰੂਰੀ ਲੇਕਿਨ ਬੱਗੀ ਕੱਟਦੇ ਉਧਰੋਂ ਲਾੜੇ ਉਧਰੋਂ ਬੱਗੀ ਸਿਸਟਮ ਸਾਰਾ ਹੋਰ ਹੋ ਜਾਣਾ ਜੀ। ਹਾਂਜੀ ਮੈਂ ਲਾੜਾ ਬਹੁਤ ਪਿਆਰਾ ਦਿਲ ਮੇਰੇ ਉਹ ਇੱਕੋ ਜਿਹਾ ਆਪਾਂ ਡਰੈਸ ਪਾਵਾਂਗੇ ਇੱਕੋ ਕਲਰ ਦੇ ਓਏ ਮਜ਼ੇ ਆ ਜਾਣੇ ਇਹ ਵਿੱਚ ਕੋਈ ਪਤਾ ਲੱਗਣਾ ਵੀ ਕੀ ਕਰਕੇ ਉਸਤਾਦ ਜੀ ਕਰੀਮ ਕਲਰ ਦੇ 3 ਪੀਸ ਸਾਰਿਆਂ ਨੇ ਯਾਰ ਉਸਤਾਦ ਦਾ ਡਰੈਸ ਚੇਂਜ ਹੋਣਾ ਚਾਹੀਦਾ ਤਾਂ ਕਿ ਪਤਾ ਲੱਗੇ ਆਹ ਉਸਤਾਦ ਜੀ ਗਏ ਪਤਾ ਲੱਗਣਾ ਚਾਹੀਦਾ। ਤੁਹਾਡੇ ਵਰਗੇ ਉਹ ਟੀ ਟਾਈਮ ਦੇ ਰਾਤ ਨੂੰ ਸਾਨੂੰ ਸਰਪ੍ਰਾਈਜ਼ ਉਸਤਾਦ ਜੀ ਦੇ ਆ ਵੀ ਕਹੀਏ ਆਸ਼ੀਰਵਾਦ ਲੋ ਠੀਕ ਹੈ 1000 ਰੁਪਏ ਐਪੀਸੋਡ ਤੇ ਇਹ ਪਲਾਨ 1000 ਰੁਪਏ ਸ਼ੋਅ ਦਾ ਹੁੰਦਾ ਹੈ ਲੇਕਿਨ ਇਹਦੇ ਵਿੱਚ ਗੇਮ ਹੋਰ ਨਹੀਂ ਇੱਕ ਮਿਸਾਲ ਆ ਇਦਾਂ ਹੋ ਗਿਆ ਤੇ ਉਹਦੀ ਖੁਸ਼ਕਿਸਮਤੀ ਚੈੱਕ ਕਰ ਉਸ ਔਰਤ ਕਹਿਣ ਲੱਗਾ ਸੀ ਲੜਕੀ ਦੀ ਇੱਕ ਉਸਤਾਦ ਜੀ ਉਸ ਲੜਕੀ ਦੀ ਖੁਸ਼ਕਿਸਮਤੀ ਚੈੱਕ ਕਰਕੇ ਉਹਦੇ ਹਜ਼ਾਰਾਂ ਦਿਓਰ ਹੋਣੇ ਉੱਥੇ ਹਜ਼ਾਰਾਂ ਉਹਦੀਆਂ ਭਰਜਾਈਆਂ ਹਜ਼ਾਰਾਂ ਉਹਦੀਆਂ ਨਨਾਨਾ ਹਜ਼ਾਰਾਂ ਉਹਦੀਆਂ ਪਤਾ ਨਹੀਂ ਕੌਣ ਕੌਣ ਹੋਣੀਆਂ ਤੇ ਲੋਕਾਂ ਨੇ ਉਹਦੀ ਕਿੱਡੀ ਵੱਡੀ ਫੈਮਿਲੀ ਹੋਣੀ ਆ ਬਾਕੀ ਖੁਸ਼ਕਿਸਮਤੀ ਉਹਨੇ ਕਹਣਾ ਯਾਰ ਜਿਹੜਾ ਉਸਤਾਦ ਨਾ ਇੰਨਾ ਪਿਆਰ ਕਰਦਾ ਇੱਧਰ ਲਿਆ ਇਹ ਦੋ ਚਾਹਾਂ ਕਿਉਂ ਹੁੰਦੀਆਂ ਨੇ ਉਸਤਾਦ ਜੀ ਮੈਨੂੰ ਨਾ ਮੈਂ ਤੁਹਾਨੂੰ ਪਤਾ ਮੈਂ ਡਾਈਟ ਤੇ ਮੈਂ ਸਟੀਵੀਆ ਵਾਲੀ ਚਾਹ ਯਾਰ ਅੱਗੇ ਤੋਂ ਜਦੋਂ ਮੈਂ ਕਹਣਾ ਚਾਹ ਬਣਾ ਦਿਓ ਇਹਨੂੰ ਇਕੱਲੇ ਨੂੰ ਦੇ ਦਿਆ ਕਰੋ ਯਾਰ ਇਹਨਾਂ ਦੇ ਮਾਲਕ ਮੇਰੇ ਨਾਲ ਬਣੇ ਮਤਲਬ ਇਹ ਵੀ ਜਦੋਂ ਬਾਕੀ ਤਿੰਨ ਨਹੀਂ ਪੀ ਰਹੇ ਤੂੰ ਮਾਮਾ ਲੱਗਦਾ ਲੇਕਿਨ ਤੁਸੀਂ ਇਹ ਵੀ ਦੇਖੋ ਮੈਂ ਨਹੀਂ ਯਾਰ, ਪੀਣੀ ਚਾਹ ਰਿਹਾ ਮੈਂ ਬਾਕੀ ਨਹੀਂ, ਇਹ rule ਨਹੀਂ ਬਣਦਾ। ਦੁਪਹਿਰੇ ਉਹ ਸਾਰਾ ਕੁਝ ਖਾਂਦੇ ਮੈਂ ਖਾਂਦਾ ਵਾ ਨਹੀਂ ਤੂੰ ਉਦੋਂ ਖਾ ਲਿਆ ਕਰ ਮੈਂ ਨਹੀਂ ਮੈਂ ਡਾਈਟ ਰਹਿਦਾ ਤੂੰ ਮੇਰੇ ਨਾਲ ਮਤਲਬ ਐਵੇਂ ਬਰਾਬਰ ਤੇ ਆਇਆ ਵਾਂ ਅੱਲਾ ਨਾ ਕਰੇ ਕੱਖ ਵੀ ਨਹੀਂ ਤੂੰ ਕੁਝ ਵੀ ਨਹੀਂ ਮੈਂ ਵੀਡੀਓ ਚਲਾ ਦੇਣੀ ਆ ਉਦੋਂ ਮੈਂ ਵਾਲੀ ਜਰਮਨ ਕਹਿੰਦੇ ਉਸਤਾਦ ਜੀ ਮੈਨੂੰ ਜਿਹੜਾ ਉਸਤਾਦ ਦੇ ਕਵੇ ਕਿ ਵੀ ਉਸਤਾਦ ਜੀ ਦੇ ਨਾਲ ਲੈਵਲ ਇਹ ਉਹ ਕੱਖ ਨਹੀਂ ਮੈਂ ਉਸਤਾਦ ਨੂੰ ਉੱਪਰ ਰੱਖਣਾ ਮੈਂ ਨੀਵਾਂ ਹੀ ਆ ਉਸਤਾਦ ਜੀ ਲੈ ਜਾ ਵਾਪਸ ਚਾਹ ਉਸਤਾਦ ਜੀ ਬਾਹਰ ਪੀ ਲੈ ਉਸਤਾਦ ਜੀ ਬਾਹਰ ਬੈਠੇ ਕਹਿੰਦੇ ਦੇਖੀ ਸਜਾਦ ਉੱਠਿਆ ਕਿ ਨਹੀਂ ਉੱਠਿਆ ਮੇਰੀ ਜ਼ੁਬਾਨ ਸੜ ਜੇ ਮੈਂ ਗਿਆ ਨਾ ਇਹ ਝੂਠਾ ਮੇਰੀ ਜ਼ੁਬਾਨ ਸੜ ਜੇ ਯਾਰ ਪਰ ਫੈਸਲੇ ਓਏ ਟੋਬ ਕੇ ਤੈਨੂੰ ਮੈਂ ਹੁਣ ਕੀ ਕਵਾਂ ਯਾਰ ਤੂੰ ਥੱਪੜ ਮਾਰ ਦਿੰਦਾ ਹੁੰਦਾ ਵਾ ਨਹੀਂ ਯਾਰ ਤੂੰ ਗਲਤ ਅੱਛਾ ਜੀ ਭਾਜੀ ਸਮਝ ਆ ਗਈ ਤੁਹਾਨੂੰ ਆਹ ਵੀਡੀਓ ਭੇਜਣ ਦੀ ਸਮਝ ਆ ਗਈ ਤੁਸੀਂ ਵੀਡੀਓ ਭੇਜਣੀ ਹੈ ਤੇ ਇਹ ਗੱਲਾਂ ਆਪਣਾ ਨਾਮ ਸ਼ਹਿਰ ਔਰ ਜਿੱਥੇ ਅਸੀਂ ਇਵੈਂਟ ਕਰਨਾ ਉਹ ਸ਼ਹਿਰ ਲਾਜ਼ਮੀ ਲਿਖਣਾ ਠੀਕ ਹੈ ਜੀ ਟਾਈਮ ਲਾਜ਼ਮੀ ਲਿਖਣਾ ਔਰ ਬਸ ਇਹ ਸਾਰਾ ਔਰ ਆਪਣਾ ਮਸ਼ਵਰਾ ਦਿਓ ਕਿ ਕਿੱਥੇ ਕੀ ਕੀਤਾ ਜਾਏ ਜ਼ਿਹਨ 'ਚ ਰੱਖਣਾ ਕਿ 1000 ਬੰਦਾ ਵੀ ਹੋ ਸਕਦਾ 500 ਵੀ ਹੋ ਸਕਦਾ 1500 ਵੀ ਹੋ ਸਕਦਾ 2000 ਵੀ ਹੋ ਸਕਦਾ ਤਿੰਨ ਵੀ ਹੋ ਸਕਦਾ ਹਾਂ ਲੇਕਿਨ ਇਹਨੇ ਜਿਹੜਾ ਦਿਲ ਤੋੜਿਆ ਭੈੜਿਆ ਇੰਜ ਤੇ ਮੈਂ ਜ਼ਿੰਦਗੀ 'ਚ ਨਹੀਂ ਮੈਨੂੰ ਉਸਤਾਦ ਜੀ ਖਾਬ 'ਚ ਆਇਆ ਇੱਕ ਵਾਰੀ ਮੇਰੀ ਮੁਖਾਲਫ ਪਾਰਟੀ ਵਾਲੀ ਸੀ ਉਸਤਾਦ ਜੀ ਅਸੀਂ ਤੇ ਉਦੋਂ ਵੀ ਅਦਬ ਨਾਲ ਬੁਲਾਇਆ ਤੈਨੂੰ ਕੀ ਕਵੇ ਬੰਦਾ ਹਾਂ ਜੀ ਵਾਲ ਦੀ ਕਿਹਾ ਵਾ ਨਹੀਂ ਮੈਂ ਐਸੇ ਮਜ਼ਾਕ ਕੀਤਾ ਹੈ ਨਹੀਂ ਤਾਂ ਮਜ਼ਾਕ ਨਹੀਂ ਕਰੀਦਾ ਅੱਜ ਦਾ ਇਤਨਾ ਦਿਲ ਦਾ ਥੋੜਾ ਹੁੰਦਾ ਹੀ ਤੈਨੂੰ ਪਤਾ ਦਿਲ ਦਾ ਮੈਂ ਹੌਲਾ ਬੰਦਾ ਵਾਂ ਜੇਬ ਦੇ ਵੀ ਮੈਂ ਬੜਾ- ਬਹਰਹਾਲ ਜੀ ਇਹ ਜਿਹੜੀ ਕੁਝ ਡਰੈਸਿੰਗ ਤੇ ਬੱਗੀ ਤੇ ਲਾੜਾ ਬੰਨਾ ਇਹਨੂੰ ਹੁਣੇ ਕੈਨਸਲ ਕਰ ਦਿਓ ਮੈਂ ਤੁਹਾਨੂੰ ਦੱਸਦਾ ਫਿਰ ਆਤਿਸ਼ਬਾਜ਼ੀ ਵੀ ਹੋਣੀ ਆ ਫਿਰ ਬੜਾ ਕੁਝ ਹੋਣਾ ਹੈ ਇਹ ਨਾ ਹੋਵੇ ਲੋਕੀ ਉੱਥੇ ਕਹਿੰਦੇ ਫਿਰ ਨੋ ਅੱਜ ਸ਼ਗਨਾਂ ਵਾਲਾ ਸ਼ੋਅ ਹੋਈ ਇਹ ਨਾ ਹੋਵੇ ਜਿਹੜੇ ਸਾਨੂੰ ਗਿਫਟ ਦੇਣੇ ਆ ਉਹ ਸਲਾਮੀਆਂ ਹੋਣ ਅੱਛਾ ਯਾਰ ਤੇਰਾ ਮਕਾਨ ਹੋ ਗਿਆ ਨਾ ਸੈਟ ਅੱਛਾ ਹੁਣ ਗੱਲ ਸੁਣ ਲਾ ਤੇਰਾ ਵੀ ਮਕਾਨ ਬਣ ਗਿਆ ਨਾ ਤੇਰਾ ਵੀ ਬਣ ਗਿਆ ਨੋਨੀ ਦੇ ਮਕਾਨ ਦਾ ਕੁਝ ਕਰੋ ਯਾਰ ਨੋਨੀ ਵਿਚਾਰਾ ਮੈਂ ਸੱਚੀ ਦੱਸਾਂ ਨੋਨੀ ਰਾਤ ਨੂੰ ਬਾਹਰ ਨਾ ਸੌਂਦਾ ਉੱਤੇ ਕਿੱਥੇ ਸੌਂਦਾ ਰਕਸ਼ੇ 'ਚ ਇੱਕ ਦਿਨ ਐਸਾ ਕਰਦੇ ਆ ਦੇਖੋ ਮੇਰੇ ਭਾਵੇਂ 2 ਮਹੀਨੇ ਹੀ ਹੋਏ ਨੇ ਭਾਵੇਂ ਦਾ ਹਿਸਾਬ ਕਿਤਾਬ ਨਹੀਂ ਹੈ ਅੱਛਾ ਇਹਨੂੰ ਮੈਂ ਇਸ ਤੋਂ ਨਹੀਂ ਕਹਿ ਰਿਹਾ ਕਿ ਯਾਰ ਚਲੋ ਕਿ ਸਾਡੀ ਟੀਮ ਦਾ ਹਿੱਸਾ ਵਾ ਤੇ ਮੈਂ ਦੇਖਾਂਗੇ ਇਹਨੂੰ ਤੇ ਹਾਲੇ ਜੁਮਾ 8 ਦਿਨ ਨਹੀਂ ਹੋਏ ਤੇ ਇਹਨੂੰ ਕਾਤੋਂ ਮਕਾਨ ਮੈਂ ਕਵਾਂ ਕਿਸੇ ਨੂੰ ਜਾਂ ਇੱਕ ਮਿਸਾਲ ਯਾਰ ਉਹ ਵੈਸੇ ਜ਼ਰੂਰਤ ਆ ਪਤਾ ਨਹੀਂ ਰੱਬ ਭਾਵੇਂ ਕੱਲ ਨੂੰ ਚਲਾ ਵੀ ਜਾਵੇ ਕੋਈ ਰੌਲਾ ਨਹੀਂ ਕਿ ਮਤਲਬ ਚਲਾ ਵੀ ਜਾਵੇ ਛੱਡ ਦੇਵੇ ਇੱਕ ਮਿਸਾਲ ਆ ਤੋ ਇਹ ਮੇਰੀ ਇਹ ਨਹੀਂ ਹੈਗੀ ਨੀਅਤ ਕਿ ਵੀ ਇੱਥੇ ਹੀ ਰਵੇ ਤੇ ਉਸ ਤੋਂ ਬਾਅਦ ਜੇ ਅਗਰ ਅੱਲਾ ਨੂੰ ਮੇਰੇ ਥਰੂ ਮਕਾਨ ਦੇ ਦੇਵੇ ਤੇ ਮੈਂ ਤੇ ਉਹਦਾ ਭਾਰ ਰੱਖਾਂ ਨਹੀਂ ਜਾਂ ਮੈਂ ਕਵਾਂ ਨਹੀਂ ਇਦਾਂ ਨਹੀਂ ਠੀਕ ਆ ਲੇਕਿਨ ਇਹ ਨਹੀਂ ਕਰਨਾ ਮੇਰੀ ਗੱਲ ਸੁਣ ਮੁਨਾਫਕਤ ਨਹੀਂ ਕਰਨੀ
ਜਿਹੜਾ ਪੁੱਛੇ ਉਹਨੂੰ ਕਹੇ ਜੀ ਮੈਨੂੰ ਉਸਤਾਦ ਨੇ, ਅੱਲਾ ਨੇ ਦਿੱਤਾ, ਉਸਤਾਦ ਦੇ ਤੇ ਸਾਡੀ ਟੀਮ ਦੇ ਥਰੂ। ਇਹ ਨਹੀਂ ਕਹਿਣਾ ਕਿ ਇੱਧਰਲੇ ਹੱਥ ਨੂੰ ਦਵੋ, ਇੱਧਰ ਪਤਾ ਇੰਜ ਦੀ ਕੋਈ ਚਵਲ ਕੋ ਮੁਨਾਫਕਤ ਇੰਜ ਦੀ ਮੈਂ ਨਹੀਂ। ਤੈਨੂੰ ਗੱਲ ਦੱਸਾਂ ਮੇਰਾ ਵੀਰ, ਝੋਂਪੜੀ 'ਚ ਰਹਿ ਲੈ, ਆਸਾਨ ਨਾਲ ਹੀ ਕਿਸੇ ਦਾ। ਨਹੀਂ ਤੂੰ ਕਹਿ ਉਸਤਾਦ ਜੀ, ਤੁਸੀਂ ਬਾਅਦ ਸ਼ਾਮ ਤੁਸੀਂ ਲੋਕਾਂ ਨੂੰ ਦੱਸੋ ਕਿ ਮੈਨੂੰ ਨਹੀਂ ਮਕਾਨ ਲੈ ਕੇ ਤਾਂ ਕੋਈ ਰੋਣਾ ਨਹੀਂ, ਮੇਰੇ ਪਿਓ ਨੇ ਲੈ ਕੇ ਤਾਂ ਜੀ। ਐਸ ਜਿੰਨੀ ਤੁਸੀਂ ਜਿਹੜੀ ਵੱਡੀ ਗੱਲ ਕਰਤੀ ਹੈ, ਇਸ ਤੋਂ ਬਾਅਦ ਮੈਂ ਮੁਨਾਫਕਤ ਕਰਨ ਜੋਗਾ ਰਿਹਾ ਹੀ ਨਹੀਂ। ਜਾਂ ਫਿਰ ਇੱਕ ਕੰਮ ਕਰ, ਆਪਾਂ ਚੱਲਦੇ ਨੋਨੀ ਦੇ ਘਰ ਕੈਮਰਾ ਲੈ ਕੇ। ਹਾਏ ਹਾਏ ਕੈਮਰੇ ਦਾ ਲੈਂਸ ਨਹੀਂ ਖੁੱਲਣਾ, ਹਾਂ ਉਹ ਛੋਟਾ ਲੈ ਜਾਵਾਂਗੇ, ਐ ਨਹੀਂ ਹੋਣਾ, ਓਏ ਯਾਰ CCTV ਲੈ ਜਾਵਾਂਗੇ। ਅੰਦਰ ਲਾ ਦੇ। ਇੱਕੋ ਛੋਟੇ ਹੁੰਦੇ ਨੇ ਨਿੱਕੇ ਕੈਮਰੇ ਐਨ 'ਚ ਲੱਗਾ ਹੁੰਦਾ ਉਹਨੂੰ ਸਪਾਈ ਕੈਮਰਾ ਆਹੋ ਐਨਿੰਗ ਚੁਦਾ ਉਹ ਲੈ ਜਾਵਾਂਗੇ ਕਿਤੇ। ਉਸ ਤੋਂ ਬਾਅਦ ਜਾਵਾਂਗੇ, ਜਾ ਕੇ ਉਸ ਤੋਂ ਬਾਅਦ ਫਿਰ ਗੁਪਤ ਰਹਿ ਕੇ ਨਾ ਮਕਾਨ ਨੋਨੀ ਵਾਸਤੇ ਮਕਾਨ ਲੱਭਾਂਗੇ, ਕਿੰਨੇ ਦਾ ਮਕਾਨ ਆ ਉਹ ਦੇਖਾਂਗੇ, ਤੇ ਉਸ ਤੋਂ ਬਾਅਦ ਫਿਰ ਨੋਨੀ ਨੂੰ ਮਕਾਨ ਲੈ ਦਾਂਗੇ, ਸਾਰੇ ਤੁਸੀਂ ਰਲ ਕੇ ਆਪਾਂ ਲੈ ਦਾਂਗੇ। ਨਹੀਂ ਉਸਤਾਦ ਜੀ ਰਲ ਗਏ ਜੋ ਤੁਹਾਡਾ ਮਾਸ਼ਾਅੱਲਾ 10 ਮਰਲੇ ਦਾ ਨਹੀਂ plot ਹੈਗਾ ਮੇਰਾ ਭਾਈ ਨਹੀਂ, ਮੇਰੀ ਗੱਲ ਸੁਣ, ਅੱਲਾ ਜਾਣਦਾ। ਉਹ ਮੇਰੀ ਗੱਲ ਦੱਸੋ ਸੁਣ, ਮੈਂ ਉਸਤਾਦ ਜੀ ਮੇਰਾ 100 ਮਰਲੇ ਵੀ ਹੈ ਇਨਸ਼ਾਅੱਲਾ ਤਾਲਾ। ਆਹੋ ਤੇ ਉੱਥੋਂ- ਮੇਰਾ ਮੈਂ ਕਦੀ ਨਹੀਂ ਇਹ ਗੱਲ ਕੀਤੀ, ਮੇਰੇ ਕੋਲ ਰੁਪਈਆ ਹੋਵੇ ਮੈਂ ਕਹਿੰਦਾ ਮੇਰੇ ਕੋਲ 4 ਰੁਪਈਏ ਆ, ਭਾਵੇਂ ਮੈਨੂੰ ਨਜ਼ਰ ਲੱਗ ਜਾਵੇ, ਅਗਲੇ ਨੂੰ ਨਹੀਂ ਮੈਂ ਸੌਣ ਦੇਣਾ। ਹਾਂ ਇਹ ਅੱਛੀ ਗੱਲ ਹੈ। ਮੈਂ ਨਹੀਂ ਜਾਂਦਾ, ਮੈਂ ਜਾਣ ਕੇ ਕਿੰਨੇ ਪੈਸੇ ਆਉਂਦੇ ਜੀ, ਮੈਂ ਕਹਿੰਦਾ 1 ਕਰੋੜ 1.5 ਕਰੋੜ ਪਿਆ ਜਾਂਦਾ ਜੀ ਮਹੀਨੇ ਦਾ। ਅੱਛਾ ਜੀ, ਮਾਸ਼ਾਅੱਲਾ 10 ਲੱਖ ਵੱਧ ਤੇ ਹੁਣ ਕਈ ਬੰਦੇ ਨਾ ਅੰਦਰੋਂ ਮਰੇ ਹੁੰਦੇ ਨੇ ਤੇ ਉੱਤੋਂ ਕਹਿੰਦੇ ਨਹੀਂ ਮਿਹਨਤ ਵੀ ਤੇ ਤੂੰ ਬੜੀ ਕੀਤੀ, ਅੰਦਰੋਂ ਮਰੇ ਨੇ ਤੇ ਮੇਰੇ ਕੋਲ ਰੁਪਈਆ ਹੋਵੇ ਮੈਂ ਕਹਿੰਦਾ ਮੇਰੇ ਕੋਲ 10 ਰੁਪਈਏ ਨੇ। ਅੱਛਾ ਨਹੀਂ ਠੀਕ, ਜ਼ਿਆਦਾ ਹੁਣ ਅੱਲਾ ਹੋਰ ਦੇਵੇ ਤੈਨੂੰ, ਕੋਈ ਰੋਲ ਨਹੀਂ। ਲੇਕਿਨ ਇੱਕ ਲੇਕਿਨ ਗੇਮ ਉਸ ਤੋਂ ਬਾਅਦ ਵਾਪਸ ਫੜ ਕੇ ਜਾਂਦੇ ਚੀਜ਼ਾਂ ਨੂੰ ਉਸਤਾਦ ਜੀ ਇੱਕ ਜਿਹੜੀ ਤੇ ਘਰ ਜਾ ਕੇ ਸਭ ਤੋਂ ਪਹਿਲੇ ਉਹ ਹੀ ਸੋਚੀ ਜਾਂਦੇ, ਮੈਂ ਉਹ ਚਾਹੁੰਦਾ, ਮੈਨੂੰ ਉਹ ਮਜ਼ਾ ਆਉਂਦਾ। ਲੇਕਿਨ ਤੁਸੀਂ ਉਸਤਾਦ ਜੀ podcast- ਜਿਹੜੀ ਹਰਕਤ ਕੀਤੀ ਪੋਡਕਾਸਟਿੰਗ ਦੇ ਵਿੱਚ, ਤੁਸੀਂ ਕਿਹਾ ਕਿ ਵੀ ਬੰਦਾ ਕਾਰ ਨਹੀਂ ਲੈ ਸਕਦਾ। ਨਹੀਂ, ਵੈਸੇ ਮੈਂ ਇੱਕ ਨਹੀਂ, ਬੰਦੇ ਨੇ ਹੁਣ ਦੀ ਗੱਲ ਕੀਤੀ, ਇੱਕ clip ਕੱਢ- ਸੁਣ ਲਓ ਹੁਣ ਦੀ ਗੱਲ ਕੀਤੀ। ਹੁਣ ਦੀ ਇਸ ਟਾਈਮ ਸਾਡਾ ਪਿਛਲੇ ਸਾਲ YouTube ਦੀ ਜੋ ਅਰਨਿੰਗ ਸੀ ਨਾ, ਇਸ ਟਾਈਮ 50% ਆ ਉਹਦੇ ਨਾਲ। ਅਤੇ ਸੱਚੀ ਗੱਲ ਮੈਂ ਤੁਹਾਨੂੰ ਦੱਸ ਰਿਹਾ, ਇਸ ਟਾਈਮ 50% ਆ। ਪਿਛਲੇ ਸਾਲ ਅਸੀਂ ਮੁਸ਼ਹਿਰੇ ਨਾਲ ਕਰੀਦੇ ਸੀ, ਉਹ ਸਾਡਾ ਬਹੁਤ ਅੱਛਾ ਹੋਇਆ ਸੀ। ਲੇਕਿਨ ਹੁਣ ਇਹ ਪੋਡਕਾਸਟ ਨੇ ਮੈਨੂੰ ਹੁਣ ਪੁੱਛਿਆ, ਉਹਨੇ ਇਹ ਨਹੀਂ ਪੁੱਛਿਆ ਕਿ ਪਿਛਲੇ ਸਾਲ ਕੀ ਸੀ, ਤੇ ਮੈਂ ਉਹਨੂੰ ਹੁਣ ਦੀ ਦੱਸੀ। ਨਾਲੇ ਟੈਕਸ ਵਾਲਿਆਂ ਦਾ ਵੀ ਰੋਲ ਹੈ ਨਾ, ਤੁਸੀਂ ਸਹੀ ਦੱਸ ਹੀ ਨਹੀਂ ਸਕਦੇ। ਨਹੀਂ ਟੈਕਸ ਮੈਂ ਪੇ ਕਰਦਾ, ਮੇਰਾ NTN ਪੂਰਾ ਬਣਿਆ, ਮੈਂ ਹਰ ਸਾਲ ਟੈਕਸ ਪੇ ਕਰਦਾ। ਔਰ ਮੇਰਾ ਟੈਕਸ ਜਿਹੜਾ YouTube ਦਾ ਪੈਸਾ ਹੁੰਦਾ, ਪਾਕਿਸਤਾਨ ਦੇ ਹਰ ਯੂਟਿਊਬਰ ਦਾ ਟੈਕਸ ਕੱਟ ਕੇ ਉੱਤੇ ਪੈਸੇ ਆਉਂਦੇ। ਸਾਡੇ ਵੀ ਇੰਜ ਹੀ ਹੁੰਦਾ, ਲੇਕਿਨ ਇੱਧਰ ਉੱਧਰ ਜਿਹੜਾ ਸਿਸਟਮ ਹੈ ਨਾ ਨਹੀਂ ਇੱਧਰ ਉੱਧਰ ਮੇਰਾ ਕੋਈ ਸਿਸਟਮ ਨਹੀਂ। ਤੁਸੀਂ ਪੋਡਕਾਸਟ 'ਚ ਕਿਹਾ ਨਾ ਕਿ ਯਾਰ ਮੇਰੇ ਕੋਲ 4 ਗੱਡੀਆਂ ਵਾ, ਲਸਾਨ ਵੀ ਇਹ ਵੀ, ਤਾਂ ਮੈਨੂੰ ਲਾਗੇ ਇੱਕ ਮੁੰਡਾ ਬੈਠਾ ਮੇਰਾ ਸ਼ੋਅ ਦੇਖ ਰਿਹਾ, ਤੇ ਐਵੇਂ ਕਹਿੰਦਾ ਨਹੀਂ ਭਾਈ ਨੇ ਮਿਹਨਤ ਬਹੁਤ ਕੀਤੀ ਆ, ਬਹੁਤ ਮਿਹਨਤ ਕੀਤੀ ਆ, 4 ਗੱਡੀਆਂ ਮੰਗ। ਅੱਛਾ ਦੂਜੀ ਗੱਲ ਇਹ ਆ ਕਿ ਯਾਰ ਮੇਰਾ ਇਹ ਆ ਕਿ ਮੈਨੂੰ ਰੱਬ ਦੇ ਰਿਹਾ ਇੱਕ ਚੀਜ਼, ਤੇ ਜਦੋਂ ਦਿੰਦਾ ਨਾ ਉਦੋਂ ਵੀ ਮੈਂ ਇਹ ਸੋਚਦਾ ਵਾਂ, ਤੁਸੀਂ ਵੀ ਇਹ ਸੋਚਿਆ ਕਰੋ, ਬਹੁਤ ਜ਼ਿਆਦਾ ਉਹਨੂੰ ਹੈਵੀ ਨਾ ਕਿਸੇ ਚੀਜ਼ ਨੂੰ ਕਰ ਲਿਆ ਕਰੋ ਜਦੋਂ ਰੱਬ ਦਿੰਦਾ ਤੁਹਾਨੂੰ, ਕਿਉਂਕਿ ਉਹ ਤੋਂ ਵੀ ਬਹੁਤੀ ਦੇ ਸਕਦਾ। ਇਹ ਉਹੀ ਗੱਲ ਆ ਕਿ ਮੈਂ ਸੋਚਾਂਗਾ ਯਾਰ ਮੈਂ ਮਿੱਠੇ ਨੂੰ 2000 ਰੁਪਏ ਦਿੰਦਾ ਅੱਜ, ਤੇ ਲੇਕਿਨ ਇਹ ਆ ਕਿ ਮਿੱਠੇ ਦੀ ਸਾਲਗਿਰਾ ਆ ਰਹੀ, ਉੱਤੇ ਨੂੰ ਮੈਂ 20000 ਦਿਆਂਗਾ, ਤੇ ਮੈਂ ਮਿੱਠੇ ਨੂੰ 2000 ਫੜਾਇਆ ਤੇ ਮਿੱਠਾ ਕਹਿੰਦਾ ਉਹ 2000 ਦੇਤਾ ਸਾਰ ਨੇ ਮੈਨੂੰ, ਸਾਰ ਨੇ ਤੋਂ, ਤੇ ਮੈਂ ਸੋਚਣਾ ਇਹਨੂੰ 20 ਦੇਣਾ ਤੇ ਮਰ ਜਾਊਗਾ ਬਸ ਲੈ ਹੈ। ਇਹ ਤੇ ਇਹਨੂੰ ਰਹਿਣ ਦੇ, ਇਹਨੂੰ ਨਾ ਉਹ ਸਾਲਗਿਰਾ ਤੇ ਵੀ 2 ਕੀ ਦੇ ਦਾਂਗੇ, ਉਹਨੂੰ 2 ਦੀ ਇੰਨੀ ਖੁਸ਼ੀ ਚੜ ਗਈ। ਹਾਏ ਹਾਏ ਤੇ ਰੱਬ ਕੋਲੋਂ ਚੀਜ਼ਾਂ ਲੈਣ ਦਾ ਵੀ ਤਰੀਕਾ ਭਾਈ ਜਾਨ, ਅਸਲ 'ਚ ਬੜੇ ਬੰਦੇ ਨੇ ਜਿਹਨਾਂ ਨੂੰ ਰੱਬ ਕੋਲੋਂ ਨਾ ਲੈਣ ਦਾ ਤਰੀਕਾ ਨਹੀਂ ਆਉਂਦਾ। ਸਹੀ ਵਾਕਈ ਸਹੀ। ਰੱਬ ਨਾਲ ਲਾਡ ਕਰਕੇ ਰੱਬ ਕੋ ਮੰਗੋ, ਰੱਬ ਕੋ ਉਹਦੇ ਕੋ ਕਮੀ ਕੋਈ ਨਹੀਂ। ਉਹਨੇ ਅਕਲ ਬਾਹਰ ਕੱਢ ਤੇ ਲੈਣੀ। ਹੁਣ ਇੱਕ ਮਿਸਾਲ ਆ, ਮੈਨੂੰ ਰੱਬ ਨੇ ਇੱਕ ਚੀਜ਼ ਗੱਡੀ ਦੇਤੀ ਤੇ ਮੈਂ ਬਹੁਤ ਜ਼ਿਆਦਾ ਹਾਂ ਸ਼ੁਕਰ ਉਹਦਾ ਅਦਾ ਕਰਦਾ, ਲੇਕਿਨ ਮੈਂ ਕਹਿੰਦਾ ਯਾ ਅੱਲਾ ਅਗਲੀ ਹੁਣ ਕਦੋਂ, ਇਸ ਤੋਂ ਬਾਅਦ ਆ ਵੀ ਯਾ ਅੱਲਾ ਮੀਆਂ ਇਹ ਤਾਂ ਠੀਕ ਹੈ ਕਿ ਮਾਡਲ ਹੋਰ ਵੀ ਆਇਆ ਨਵਾਂ, ਉਹ ਮੇਰਾ ਰੱਬ ਆ, ਮੇਰਾ ਖਾਲਕ ਆ, ਮੇਰਾ ਰਾਜ਼ਕ ਆ, ਮੈਂ ਉਹਦੇ ਕੋਲ ਮੰਗ ਲਵਾਂ, ਠੀਕ ਹੈ ਨਾ, ਵੀ ਸ਼ੁਕਰ ਅਲਹਮਦੁਲਿਲਾ ਯਾ ਅੱਲਾ, ਤੇ ਠੀਕ ਆ ਮੈਂ ਰਾਜ਼ੀ ਹਾਂ ਤੇਰੇ ਤੇ ਜਦੋਂ ਲੈਂਦਾ ਵਾਪਸ ਉਦੋਂ ਵੀ ਤੇਰੇ ਜ਼ਿਹਨ 'ਚ ਇਹ ਹੈ ਕਿ ਉਹਨੇ ਚੀਜ਼ ਦਿੱਤੀ ਆ, ਉਹਦੀ ਆ, ਉਹਨੇ ਵਾਪਸ ਕਿਸੇ ਦੀ ਚੀਜ਼ ਦਿੱਤੀ, ਕਿਸੇ ਨੇ ਵਾਪਸ ਲੈ ਲਈ, ਤਕਲੀਫ ਕਾਹਦੀ? ਵਾਹ ਵਾਹ ਰੱਬ ਦੀ ਚੀਜ਼ ਹੈ। ਠੀਕ ਹੈ ਜੀ। ਹੁਣ ਕੋਈ ਜਿੱਦਾਂ ਪਿਓ, ਓਏ ਪੁੱਤਰ ਤੈਨੂੰ ਮੈਂ ਮੋਟਰਸਾਈਕਲ ਲੈ ਕੇ ਦਿੱਤੀ ਸੀ, ਤੂੰ ਇਦਾਂ ਕਰ ਛੋਟੇ ਦੇ ਤੈਨੂੰ ਮੈਂ ਨਵੀਂ ਲੈ ਦੇਣਾ ਵੱਡੀ, ਓਏ ਅੱਬੂ ਜੀ ਆਲੋ ਫੜੋ, ਉਹ ਤੁਸੀਂ ਲੈ ਕੇ ਦਿੱਤੀ ਸੀ ਆਲੋ ਫੜੋ। ਸਾਲ ਬਾਅਦ ਮੈਂ ਕਹਾਂ ਓਏ ਆ ਇਦਾਂ ਕਰ, ਉਹ ਨਿੱਕੇ ਨੇ ਵੀ ਹੁਣ ਕਾਲਜ ਜਾਣਾ ਹੁੰਦਾ, ਇਹਨੂੰ ਦੇ ਤੈਨੂੰ ਮੈਂ ਕਾਰ ਲੈ ਦਿੰਦਾ ਮਾੜੀ ਜੀ, ਚੱਲ ਤੂੰ ਵੀ ਵੱਡਾ ਹੋ ਗਿਆ ਹੁਣ, ਹੋਰ ਸਮਝ ਆ ਰਹੀ ਗੱਲ ਦੀ? ਤੇ ਤੂੰ ਦੇਈ ਜਾ ਰਿਹਾ, ਤੇ ਜਿੱਥੇ ਤੂੰ ਕਹਿਤਾ ਕਿਉਂ ਅੱਬੂ ਜੀ ਇਹ ਤਾਂ ਤੁਸੀਂ ਮੈਨੂੰ ਦਿੱਤੀ ਸੀ, ਉੱਥੇ ਅਗਲਾ ਤੇਰਾ ਸਾਰਾ ਬੰਦ ਹੋ ਗਿਆ ਸੀ। ਉਹਨੇ ਕਹਿੰਦਾ ਫਿਰ ਤੈਨੂੰ ਦਿੱਤੀ ਸੀ ਨਾ, ਫਿਰ ਇਹਦੇ ਤੇ ਇਹਦੇ ਦੀ ਫੇਰ ਠੀਕ ਹੈ ਨਾ। ਤੇ ਜਦੋਂ ਰੱਬ ਲੈ ਲਵੇ ਕੋਈ ਚੀਜ਼, ਖੋਣਾ ਨਹੀਂ ਕਹਿੰਦੇ ਇਹਨੂੰ, ਕਿ ਲੈ ਲਵੇ ਜਦੋਂ ਕੋਈ ਚੀਜ਼ ਵਾਪਸ, ਕਿ ਲਾਈਕ ਇੱਕ ਗੱਡੀ ਆ, ਮੇਰੀ ਹਾਲਾਤ ਐਸੇ ਹੋ ਗਏ, ਕੋਈ ਮਸਲਾ ਬਣ ਗਿਆ, ਮੈਂ ਵੇਚਤੀ, ਤੇ ਨੋ ਟੈਨਸ਼ਨ, ਸਮਝ ਆ ਰਹੀ ਨਾ ਕਿ ਭਾਈ ਆ ਲੈ ਪਰ ਤੂੰ ਕਿਆ ਇੱਧਰ ਦੇ ਦੇ, ਮੈਂ ਦੇ ਦਿੱਤੀ ਗੱਲ ਲਿਆਦਾ। ਇਹ
ਸਾਰਾ ਕੋਈ ਐਸਾ ਲੇਕਿਨ ਉਹ ਭਾਨ ਫੈਸਲ ਤੇ ਕਹਿੰਦੇ ਮੈਨੂੰ ਮੀਰਾ ਮਿਲੀ ਨਹੀਂ, ਪਤਾ ਨਹੀਂ ਕੀ ਗੱਲ ਸੀ। ਉਹ ਨਹੀਂ ਭਰਾ, ਉਹਨਾਂ ਨੇ ਫੈਸਲ ਨੂੰ ਮੀਰਾ ਫੈਸਲ ਸਾਹਿਬ ਭਾਵੇਂ ਨਾ ਦੇਣੀ ਹੁੰਦੀ, ਨਵਾਂ ਕੰਮ ਸ਼ੁਰੂ। ਜਿੰਨਾ ਮਰਜ਼ੀ ਫੈਸਲ ਚਾਵੇ ਤੇ 15 ਦਿਨਾਂ ਚ ਗੱਡੀ ਲੈ ਸਕਦਾ 30-35 ਲੱਖ ਦੀ। ਮੁਹੱਬਤ ਕਰਦੇ ਧਰਨਾ ਸਾਰੇ। ਕਸਮ ਇਹ ਚਾਵੇ ਨਾ ਲੇਕਿਨ ਉਹ ਨਹੀਂ ਚੱਲਦਾ ਨਾ, ਨਹੀਂ ਉਹ ਤੇ ਚੱਲਦਾ ਵਾ। ਇੱਜ਼ਤਦਾਰ ਆਦਮੀ ਹੈ। ਲੱਖ ਰੁਪਈਆ ਉਹਨਾਂ 30 ਜਾਣਿਆਂ ਕੋ ਗੱਡੀ ਆ ਜਾਣੀ। ਉਸਤਾਦ ਜੀ ਮੇਰੇ ਚਾਹੁੰਦੇ ਆ ਵੀ ਹੁਣ ਟੂਟੀਆਂ ਨਹੀਂ ਆਉਂਦੀਆਂ ਕੰਨਾਂ ਦੀਆਂ। ਆਹੋ ਸਾਡੇ ਚਾਹੁੰਦੇ ਅੱਜ ਤੁਸੀਂ ਆ ਟੀ ਟਾਈਮ ਬਾਹਰ ਮੈਨੂੰ ਉੱਧਰ ਮਿਲੋ ਜਰਾ, ਮੈਨੂੰ ਮੋਬਾਈਲ ਜਿਹੜਾ ਗਿਫਟ ਕਰਕੇ ਦਿਓ। ਜੀ ਤੁਸੀਂ ਤੇ ਗਿਫਟ ਗੁਫਟੀ ਦੁਬਈ ਯਾਰ ਕਿੰਨੇ ਦਾ ਮੈਂ ਮਿੱਠੇ ਮੋਬਾਈਲ ਤਾਂ ਅੱਜ ਤੁਸੀਂ ਯਾਰ ਅੱਜ 10,000 ਲੈ, ਦੱਸ ਜਾ, ਇਹਨੂੰ ਹੁਣ ਤੂੰ ਡਿਲੇ ਕਰੇਗਾ ਤੇ ਮਰ ਜਾਏਗਾ। ਕਿੰਨੇ ਦਾ ਮੈਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਅੱਛਾ ਜਿਹਾ ਖੂਬਸੂਰਤ ਜਿਹੀ ਐਪਲੀਕੇਸ਼ਨ ਚੱਲੇ, ਓਕੇ ਆ, ਉਹ ਲੈ ਦੋ ਬਸ। 60 ਕੋ ਮਾਡਲ ਦੱਸ ਕਿ ਸਾਜੀ ਮੈਂ ਦੇਖਿਆ ਕਿ ਮੋਬਾਈਲ 50,000 ਦਾ ਵਾ, 60 ਦਾ ਵਾ, 70 ਦਾ ਵਾ, 35 ਦਾ ਵਾ, 25 ਦਾ ਵਾ, 20 ਦਾ ਵਾ। ਤਸਵੀਰਾਂ ਵੀ ਸੈਂਡ ਕੀਤੀਆਂ ਸਾਂ। ਤੂੰ ਏਦਾਂ ਦੱਸ ਨਾ ਮੈਨੂੰ। ਇਨਵਰਟਰ ਲੈ ਲਾ 65,000 ਦਾ ਨਹੀਂ, ਉਹ ਬੜਾ ਖੂਬਸੂਰਤ ਆ ਇਨਵਰਟਰ ਇਨ ਵੀ ਲਓ ਜੀ ਟਾਈਮ ਲਾ। ਇਹ ਤਾਂ ਉਹਨਾਂ ਨੇ ਬਦਤਮੀਜ਼ੀ ਕੀਤੀ ਆ। Samsung J51 15 Pro Max ਲੈ ਦੋ। 15 Pro Max ਇਹ ਤਾਂ ਫਿਰ ਉਹਦੇ ਤੇ ਐਪ ਨਹੀਂ ਚੱਲਣੀ ਹਾਲੇ, iOS ਤੇ ਨਹੀਂ ਆਈ ਉਹ। ਜਦੋਂ ਆਈਏ iOS ਤੇ ਆ ਜਾਏਗੀ ਨਾ ਐਪ, ਆਈਫੋਨ ਲੈ ਲਈ। ਉਦੋਂ ਆਈਫੋਨ ਲੈ ਲਈ। ਨਹੀਂ ਫਿਰ ਮੈਨੂੰ ਪਤਾ ਨਹੀਂ ਸੀ ਆਈਪੀਓ ਤੋਂ ਐਪ ਚੱਲਦੀ ਕਿ ਨਹੀਂ। Samsung 21 ਜਿਹੜਾ ਵਾ ਤੇ ਗਲੈਕਸੀ, ਜੇ ਮੈਂ ਤੈਨੂੰ ਇਹਦੀ ਸਕਰੀਨ ਪਵਾ ਦਿਆਂ ਨਵੀਂ ਦੀ, ਉਹਦੀ ਮਾਈਕ ਦਾ ਵੀ ਇਸ਼ੂ ਆ ਗਿਆ ਹੁਣ। ਮਾਈਕ ਵੀ ਨਵਾਂ ਪਵਾ ਦਿਆਂ ਤੇ ਹੁਣ ਇਹਨੂੰ ਕਿੱਡਾ ਐਡਾ ਮੋਟਾ ਕਰਨਾ, ਇਹਨੂੰ ਖਾਚਾ ਪਵਾ ਕੇ ਕਦੀ ਰੀਸੈਟ ਆ ਵੀ ਤਾਂ ਮੋਬਾਈਲ ਨੂੰ ਚੁੱਕ ਹੋਵੇ ਪੁਲਿਸ ਵਾਲਾ ਬਣ ਜਵੇ। ਹੈਲੋ ਅੱਛਾ ਚੱਲ ਦੱਸ ਯਾਰ। Samsung ਮੇਰੀ ਗੱਲ ਸੁਣ, ਮੈਂ ਦੁਬਈ ਜਾਣਾ ਨਾ, ਦੁਬਈ ਜਿਹੜੀ ਐਪ ਨਾ, ਸੁਣ ਲਾ ਮੈਂ ਤੈਨੂੰ ਐਪ ਖੋਲ ਕੇ ਫੜਾ ਦੇਣਾ, ਹਾਏ ਹਾਏ ਤੇਰੇ ਹੱਥ ਫੜਾ ਦੇਣਾ ਐਪ, ਠੀਕ ਹੈ। ਮੋਬਾਈਲ ਉੱਤੇ ਹੋਣਗੇ ਸਾਰੇ, ਤੂੰ ਮੋਬਾਈਲ ਦੇਖੀ ਜਾ, ਉੱਥੇ 4 ਕਿਸ਼ਤਾਂ 'ਚ ਮਿਲ ਜਾਂਦਾ ਵਾ। ਨਹੀਂ ਤੇ ਮੈਂ ਰਾਜਵੀਰ ਤਾਂ ਸੱਚੀ ਦੱਸਾਂ ਭਰਾਵਾ, ਮੇਰੇ ਕੋਲ ਨਹੀਂ ਹਾਲਾਤ ਹੈ ਕਿ ਮੈਂ ਤੈਨੂੰ ਦੱਸ ਰਿਹਾ। ਨਹੀਂ ਜਿਹੜਾ ਰਾਜਵੀਰ ਭਾਜੀ, ਸੰਧੂ ਭਾਜੀ ਸੀ ਇੰਡੀਆ ਨੇ ਨਹੀਂ, ਕਹੀ ਉਹਨਾਂ ਨੂੰ ਮੈਂ ਕਿਹਾ ਸੀ, ਸਾਰਿਆਂ ਦੇ ਸਾਹਮਣੇ ਕਿਹਾ ਸੀ, ਹਾਂਜੀ। ਠੀਕ ਹੈ ਨਾ। ਉਹਨਾਂ ਨੇ ਜਿਹੜਾ ਉਹ ਛੱਡ ਦੇ ਤੂੰ, ਉਹ ਮੈਂ ਦਿੱਤੇ, ਉਹਨਾਂ ਨੇ ਦਿੱਤੇ, ਇੱਕੋ ਹੀ ਗੱਲ, ਇੱਕੋ ਹੀ ਗੱਲ ਆ। ਠੀਕ ਹੈ। ਇੱਧਰ ਮੇਰੀ ਗੱਲ ਸੁਣ, ਤੈਨੂੰ ਮੈਂ ਐਪ ਫੜਾਉਣਾ, ਹਾਂ ਤੂੰ ਉੱਤੇ ਮੋਬਾਈਲ ਦੇਖ ਲਾ। ਉੱਥੇ ਵਾਧਾ ਕੀ ਆ, ਦੁਬਈ ਜਿਹੜੀ ਐਪ ਉਹ 'ਚ 4 ਇੰਸਟਾਲਮੈਂਟ ਤੇ ਦੇ ਦਿੰਦੇ ਆ, 4 ਕਿਸ਼ਤਾਂ ਤੇ 4 ਕਿਸ਼ਤਾਂ ਦੇ ਸੇਮ ਪ੍ਰਾਈਸ। ਮਹੀਨੇ ਬਾਅਦ ਓਕੇ। ਨਹੀਂ, ਪਹਿਲੀ ਕਿਸ਼ਤ ਉਹਨਾਂ ਨੇ ਲੈਣੀ ਹੈ, ਤੁਹਾਨੂੰ ਚੀਜ਼ ਡਿਲੀਵਰ ਕਰ ਦੇਣੀ, ਉਸ ਤੋਂ ਬਾਅਦ 3 ਕਿਸ਼ਤਾਂ ਹੋਰ ਦੇਣੀਆਂ ਤੁਸੀਂ। ਮਹੀਨੇ ਮੈਂ ਕਿੰਨੀਆਂ ਚੀਜ਼ਾਂ ਲਈਆਂ ਏਦਾਂ, ਅੱਛਾ ਜੀ ਬਹੁਤ ਚੀਜ਼ਾਂ ਲਈਆਂ ਮਹੀਨੇ ਬਾਅਦ ਕਿਸ਼ਤ ਮਹੀਨੇ ਬਾਅਦ। ਲਿਓ ਯਾਰ ਤੁਸੀਂ ਇੱਕ ਮੋਬਾਈਲ ਦੇਖਿਆ, ਉੱਤੇ ਲਿਖਿਆ ਵਾ 1500 ਦਿਰਹਮ, ਹਾਂ ਯਾਨੀ ਲੱਖ ਰੁਪਏ ਦਾ, 1,10,000 ਦਾ। ਥੱਲੇ ਉਹ ਟੈਬੀ ਆ ਜਾਂ ਇੱਕ ਹੋਰ ਉੱਥੇ ਹੈਗਾ, ਉਹ 2-3 ਥਰਡ ਕੰਪਨੀਆਂ ਪਾਰਟੀਆਂ ਨੇ, ਉਹ ਅਗਰ ਤੁਸੀਂ ਐਕਸੈਪਟ ਉਹਨਾਂ ਨੇ ਕੀਤਾ ਤੇ ਤੁਸੀਂ 1500 ਦਿਰਹਮ ਦਾ ਚੌਥਾ ਕਿੰਨਾ ਬਣਦਾ, 350। ਛੱਡ ਦੇ 350 ਰੁਪਇਆ ਉਹਨਾਂ ਨੇ ਫਸਟ ਕੱਟਣਾ, ਅਗਲੇ ਦਿਨ ਮੋਬਾਈਲ ਤੁਹਾਡੇ ਘਰ ਆ ਜਾਣਾ। 350 ਅਗਲੇ ਦਿਨ ਮਹੀਨੇ ਦੇਣਾ, 350 ਮੈਨੂੰ ਈਜ਼ੀ ਹੋ ਜਾਏਗਾ। ਤੈਨੂੰ ਮੈਂ ਹੁਣੇ ਭਾਵੇਂ ਦਿਖਾਉਣਾ, ਦਿਖਾਓ। ਠੀਕ ਆ ਜੀ। ਨਹੀਂ ਇਸ ਤੋਂ ਬਾਅਦ ਤੈਨੂੰ ਮੈਂ ਜੈਨੂਇਨ ਤੈਨੂੰ ਦਿਖਾਵਾਂਗਾ। ਤੁਸੀਂ ਮੈਨੂੰ ਕਹਿਣਾ ਸਾਜੀ ਆਹ ਮੋਬਾਈਲ ਲੈਣਾ, ਓਕੇ ਤੁਹਾਨੂੰ ਮੋਬਾਈਲ ਆ ਜਾਏਗਾ। ਓਕੇ ਠੀਕ 50 Pro Max ਜਿਹੜਾ ਨਾ ਉਸਤਾਦ ਜੀ, ਉੱਤੇ ਐਪਲੀਕੇਸ਼ਨ ਨਹੀਂ ਚੱਲਦੀ, ਐਪਲੀਕੇਸ਼ਨ ਮੈਂ ਪਿੱਛੇ ਲਾ ਲਾਂਗਾ। ਐਪਲੀਕੇਸ਼ਨ ਚੱਲੇਗੀ iOS ਤੇ। ਮੈਂ ਹੁਣ ਕਾਫੀ ਦਿਨ ਹੋ ਗਏ ਨਹੀਂ ਜਾ ਰਿਹਾ ਲਾਈਵ, ਬਿਜ਼ੀ ਹੋਣ ਦੀ ਵਜ੍ਹਾ ਤੋਂ। ਐਪ ਸਾਡੀ ਬਹੁਤ ਮਜ਼ੇਦਾਰ ਬਣਨ ਵਾਲੀ ਇਨਸ਼ਾਅੱਲਾ। ਚਲੋ ਉਹਦਾ ਇਨਸ਼ਾਅੱਲਾ ਹਰ ਚੀਜ਼ ਜਿਹੜੇ ਲੋਕ ਕਹਿੰਦੇ ਨੇ ਨਾ ਉਹ ਠੀਕ ਆ ਕਿ ਨਹੀਂ ਸਹੀ, ਲੇਕਿਨ ਇਨਸ਼ਾਅੱਲਾ ਤਾਲਾ ਬੜੀ ਮਜ਼ੇਦਾਰ ਬਣਨ ਵਾਲੀ ਆ। ਔਰ ਐਪ ਤੇ ਬਹੁਤ ਮਜ਼ਾ ਆਏਗਾ, ਔਰ ਐਪ ਤੇ ਬੜੀ ਸੈਲਿਬ੍ਰਿਟੀ ਦੇਖੋਗੇ ਤੁਸੀਂ ਇਨਸ਼ਾਅੱਲਾ। ਹਾਂਜੀ, ਐਪ ਤੇ ਇਹ ਨਹੀਂ ਕਿ ਵੀ ਉਹ ਜਿਹੜਾ ਮਰਜ਼ੀ ਮੂੰਹ ਚੁੱਕ ਕੇ ਆ ਜਾਵੇ। ਮੈਨੂੰ ਹੁਣ ਮੈਸੇਜ ਆ ਰਹੇ ਨੇ ਟਿਕਟੋਕਰਸ ਦੇ, ਜਿਹੜੇ ਉੱਥੇ ਦੇ ਬਹਿੰਦੇ ਨੇ, ਮੇਲਸ ਆ ਰਹੀਆਂ ਨੇ ਕਿ ਜੀ ਅਸੀਂ ਇਸ ਐਪ ਤੇ ਅਗਰ ਬੈਠੀਏ ਸਾਡੇ ਨਾਲ ਕੀ ਕਰੋਗੇ ਦੱਸੋ। ਕੰਪਰੋਮਾਈਜ਼। ਠੀਕ ਹੈ, ਮੈਂ ਕਿਹਾ ਜੀ ਇਹਦੇ ਤੇ ਸਿਰਫ ਸੈਲਿਬ੍ਰਿਟੀ ਬਹਿ ਸਕਦੀ। ਹਾਂ ਕੋਈ ਸੈਲਿਬ੍ਰਿਟੀ ਹੈ ਟਿਕਟੋਕ ਤੇ, ਜਿਸ ਤਰ੍ਹਾਂ ਟਿਕਟੋਕਰਸ ਨੇ, ਉਹ ਬਹਿ ਸਕਦੀ, ਅਨਨੋਨ ਨਹੀਂ ਬੈਠੇ। ਵੈਰੀ ਗੁੱਡ। ਜੀ ਉਹਦੇ ਤੇ ਮੈਂ ਸਾਰੇ ਸੈਲਿਬ੍ਰਿਟੀਜ਼ ਲੈ ਕੇ ਆਉਣੀਆਂ ਨੇ, ਯਾਨੀ ਇੱਕ ਸੈਲਿਬ੍ਰਿਟੀਜ਼ ਦਾ ਬਾਜ਼ਾਰ ਲੱਗਾ ਹੋਏਗਾ। ਤੁਸੀਂ ਸਵੀਪ ਕਰੋਗੇ ਤੇ ਜਿਹੜਾ ਵੀ ਅੱਗੇ ਆਏਗਾ ਉਹ ਸੈਲਿਬ੍ਰਿਟੀ ਆਪਣੀ ਆਡੀਅנס ਲੈ ਕੇ ਬੈਠਾ ਹੋਏਗਾ। ਇਹ ਮੇਰਾ ਇੱਕ ਵਿਜ਼ਨ ਹੈਗਾ। ਤੁਸੀਂ 1000 ਟੀ ਟਾਈਮ ਕਰੋ, ਤੁਹਾਨੂੰ ਅਸੀਂ ਵੈਸੇ ਰਿਲੈਕਸ ਕਰ ਦੇਣਾ। ਤੁਸੀਂ ਆਪਣਾ ਐਪਲ ਦੇਖਿਓ ਤੇ ਬਸ ਆਪਣੇ ਐਪ ਵਾਲੇ ਦੇਖਿਓ। ਜਿਹੜੀ ਪਲਾਨਿੰਗ ਚੱਲ ਗਈ ਹੈ, ਤੁਸੀਂ ਕੀ ਕਰਨਾ, ਇਹ ਮੋਬਾਈਲ ਨਹੀਂ ਜਿਹੜਾ Samsung, ਇਹ ਤੁਸੀਂ ਉੱਥੋਂ ਪਤਾ ਕਰਨਾ 4 ਕਿਸ਼ਤਾਂ ਤੇ। ਉਹ ਕਿਸ਼ਤਾਂ ਫੈਸਲ ਸਾਹਿਬ ਮੈਂ ਤੁਹਾਨੂੰ 14 Pro Max ਦੇਣਾ, 14 Pro Max ਹੁਣੇ। ਠੀਕ ਹੈ ਕਿੰਨੇ ਪੈਸੇ ਦਿੰਦੇ ਹੋ ਉਸਤਾਦ ਮੁਹਤਰਮ? ਕਿੰਨੇ ਦਾ? 1 ਮਿੰਟ ਠਹਿਰ ਜਾਓ, ਲੈ ਵੀ ਨਾਜ਼ਰੀਨ ਆ, ਕਿੰਨੇ ਦਾ? ਸਾਰੇ ਨੇ ਠੀਕ ਕਰੋ 1 ਜੀ। ਮਿੰਟ ਠਹਿਰ ਜਾ, 1 ਮਿੰਟ ਇਧਰ 14 Pro Max ਦਾ ਨਾ ਜ਼ਰਾ ਦੇਖਣਾ ਇੱਥੇ। ਜਿੰਨੇ ਦਾ ਵੀ ਉਸਤਾਦ ਜੀ ਤੁਸੀਂ ਮੂੰਹ ਕੱਢ ਦੇਣਾ ਨਾ, ਨਹੀਂ 25 ਦਾ ਹੁਣੇ ਪੈਸੇ ਲੈਣੇ ਮੈਂ। ਉਸਤਾਦ ਜੀ ਕਰ ਦਿਓ। ਲਿਓ ਦਿਓ ਰੇ ਕਿੰਨੇ ਉਸਤਾਦ? ਅਦਰ ਯੂਜ਼ ਤੋਂ ਦੇਖਣਾ 14 ਔਰ PTA ਪ੍ਰੂਫ। ਹੈ ਚਲੋ ਯਾਰ ਇਹ ਵੀ ਯਾਰ ਲੈਣਾ ਤੇ ਹੈ ਹੀ ਹੈ ਭਰਾਵਾ ਮੋਬਾਈਲ। 22 ਲੱਖ 1.5 ਲੱਖ ਦਾ ਪੈ ਜਾਣਾ ਜੀ। ਉਹ ਜਿੰਨੇ ਦਾ ਵੀ ਮਿੰਟੇ ਪੈ ਨਹੀਂ, ਜਾਏ, ਕਮ ਸੇ ਕਮ ਮੇਰੇ ਉਸਤਾਦ ਦਾ ਬਹੁਤ ਵੱਡਾ ਜ਼ਰਫ ਹੱਲ 2.5-3 ਲੱਖ ਰੁਪਏ। ਨਹੀਂ ਇੱਥੇ ਜ਼ਰਫ ਨਹੀਂ ਦੇਖਿਆ ਜਾਣਾ, ਤੇ ਮਾਡਲ ਦੇਖਿਆ ਜਾਣਾ ਵਾ ਕਿੰਨਾ ਵਾ। 2.5-3 ਲੱਖ। ਲਓ ਜੀ ਭਰਾਵਾ PTA ਪ੍ਰੂਫ 3,04,000। ਅੱਛਾ ਜੀ, ਨਾਨ PTA 2,60,000।
ਅੱਛਾ ਜੀ ਨੌਨ ਪੀਟੀਏ 128 ਅਰਜੈਂਟ ਨੌਨ ਪੀਟੀਏ ਵਿਦ 2 ਲੱਖ ਆਈਫੋਨ 14 ਪ੍ਰੋ ਮੈਕਸ 1,70,000 ਸਦਰ ਕਰਾਚੀ ਨੌਨ ਪੀਟੀਏ ਆਈਫੋਨ 14 ਪ੍ਰੋ ਮੈਕਸ 256 ਪੀਟੀਏ ਅਪਰੂਵਡ 3,20,000 ਓਏ ਹੋਏ ਹੋਏ। ਪੀਟੀਏ ਅਪਰੂਵ 3 ਲੱਖ ਆਈਫੋਨ 14 ਪ੍ਰੋ ਮੈਕਸ 256 ਪੀਟੀਏ ਅਪਰੂਵ 295 ਸਾਰੇ 3 ਤੋਂ ਉੱਤੇ ਹੀ। 3 ਦੇ ਰਾਉਂਡ ਅਬਾਊਟ ਨੇ ਲਿਆਓ ਜੀ ਮੈਂ ਤੁਹਾਨੂੰ ਹੁਣੇ ਦੇਣਾ ਦੱਸੋ ਕਿੰਨੇ ਪੈਸੇ ਉਹ ਅੱਖਾਂ ਚਲੀਆਂ ਗਈਆਂ। ਇੱਕ 65 14 ਪ੍ਰੋ ਮੈਕਸ ਅੱਗੇ ਕੀ ਲਿਖਿਆ ਨੌਨ ਪੀਟੀ ਪੀਟੀ ਅਪਰੂਵ ਕਿੱਥੇ ਦਾ ਪੀ ਯਾਰ ਮੇਰੇ ਮੋਲ ਯਾਰ ਫੈਸਲ ਤੂੰ ਕੌਣ ਹੈ ਯਾਰ ਪੀਟੀ ਅਪਰੂਵ ਹੈ ਉਹ ਪੈਪਸੀ ਰੋਡ ਫੈਸਲਾਬਾਦ ਮੈਂ ਪੈਪਸੀ ਰੋਡ ਕਿੱਥੇ ਕਸਵੇ ਯਾਰ ਪੀਟੀਏ ਦੇ ਪੈਸੇ ਕਿੰਨੇ ਲੱਗਦੇ ਆ ਆ ਇੱਕ ਸਵਾ ਲੱਖ 1.5 ਲੱਖ ਇੱਕ 24 ਦਾ ਪੀਟੀ ਕਿਹੜਾ ਉਹ ਥੱਲੇ ਦੇਖ ਲੈ ਹੈ ਕਿਹੜੀ ਕੰਪਨੀ ਕਿਹੜੀ ਆ ਵੇਖੋ ਆਹ ਕੰਪਨੀ ਕਿਹੜੀ ਹੈ ਭਾਈ 3 ਤੋਂ ਉੱਤੇ ਆ ਇਨਫਿਨਿਕਸ ਓਏ ਨਾ ਆ ਵੇਖੋ ਇੱਕ 15 ਆਈਫੋਨ 50 ਪ੍ਰੋ ਮੈਕਸ ਉਹ 14 ਪ੍ਰੋ ਮੈਕਸ 256 ਇੱਕ ਮਿੰਟ ਪੀਟੀ ਅਪਰੂਵ ਆਈਫੋਨ 14 ਪ੍ਰੋ ਮੈਕਸ 256 ਨੌਨ ਪੀਟੀਏ ਫੈਕਟਰੀ ਦੂਜਾ ਉਹ ਜਿਹੜਾ ਫੈਕਟਰੀ ਜਿਹੜਾ ਉਹ ਜਿਹੜਾ ਆਹੋ ਹਾਂਜੀ ਇੰਦਾ ਦਾ ਅੱਗੇ ਵੀ ਆਇਆ ਇਸ ਤੋਂ 1,10,000 ਦਾ 14 ਪ੍ਰੋ ਦਾ ਬੈਟਰੀ ਹੈਲਥ 90 ਕੰਡੀਸ਼ਨ 10 JV ਇਹ ਵੀ ਇਹਨਾਂ ਨੇ ਆਈਫੋਨ ਨਾ ਫੈਸਲ ਨਾ ਮੈਨੂੰ ਖਪਾ ਯਾਰ ਨਾ ਖਪਾ ਅੱਛਾ ਕਿੰਨੇ ਪੈਸੇ ਲੈਣੇ ਨੇ ਦੱਸੋ ਜਿਹੜਾ ਸੱਚੀ ਮੁੱਚੀ ਵਾਲਾ ਫੋਨ ਆ ਤੈਨੂੰ 3 ਲੱਖ ਰੁਪਏ ਤੋਂ ਘੱਟ ਨਹੀਂ ਮਿਲਦਾ ਚਲੋ। ਮਤਲਬ ਤੁਸੀਂ ਮੈਨੂੰ ਕਿੰਨੇ ਦਾ ਦੇਣਾ ਹੈ? ਅੱਧੇ ਪਾ ਲਵੋ ਕੀ ਹੋ ਜਾਣਾ ਹਾਂ ਠੀਕ ਮੈਂ ਪਿਛਲੇ ਅੱਧੇ ਪਾਉਣੇ ਫਿਰ ਲੈ ਜਿਹੜੇ ਅੱਗੇ ਵੀ ਤੇਰੇ ਕੋਲ ਲੈਣੇ ਆ। ਮੈਂ ਅੱਗੇ ਵੀ ਲੈਣੇ ਨਾ ਤੇਰੇ ਕੋਲ ਹਾਂਜੀ ਭਾਈ 3.5 ਲੱਖ ਲੈ ਲਓ ਨਹੀਂ ਸਾਡੇ ਉਸਤਾਦ ਜੀ ਕਿੰਨੇ ਲੈਣੇ ਨੇ ਮੈਨੂੰ ਦੱਸੋ ਜਾ ਆਪਣੀ ਹਸਰਤੋਂ ਮੈਂ ਹਾਂ 2.5 ਲੱਖ ਰੁਪਏ ਦੇਵੇ 2.5 ਲੱਖ ਦਾ ਲੈ ਕੇ ਬਾਜ਼ਾਰ ਜਾ ਕੇ ਸਿੱਟ ਕੇ ਵਿੱਚ 280 ਦਾ ਵਿਕੇਗਾ ਅੱਛਾ ਤੂੰ ਹੱਸੀ ਦਾ ਸਿੱਟ ਕੇ ਹਾਂ। ਯਾਰ ਹਾਂ ਉਸਤਾਦ ਜੀ ਲੈ 2.5 ਲੱਖ ਰੁਪਏ ਹੁਣੇ ਦੇ ਇੱਥੇ ਬੈਠਾ ਤੈਨੂੰ ਆਈਫੋਨ 14 ਪ੍ਰੋ ਮੈਕਸ ਦੇਣਾ ਪੀਟੀਏ ਅਪਰੂਵ ਤੁਸੀਂ ਦੇਖੋ ਮੇਰੀ ਸੁਣੋ ਗੱਲ ਅਗਰ ਨਹੀਂ ਇਹਨਾਂ ਜੇਲ੍ਹ ਬੰਦਾ ਹੱਥ ਉਹ ਮਲਣ ਕਿਸ਼ਤਾਂ ਲੱਗ ਸਮਝਦੇ ਪਿਆ ਦਿਓ ਇਹ ਤੂੰ ਹਾਲੇ ਬਾਅਦ ਚ ਮਲਣੇ ਠਹਿਰ ਜਾ ਮੇਰੀ ਗੁਰਬਤ ਨੇ ਕਿਸ਼ਤਾਂ ਸਮਝਦੇ ਦਿਓ ਕਿੰਨਾ ਕਿਸ਼ਤਾਂ ਤੇ ਨਹੀਂ 50,000 ਰੁਪਏ ਹੁਣ ਉਹ ਮੁਕਰ ਕੇ ਨਾ ਤੂੰ ਨਹੀਂ ਜਿਹੜੀ ਉਹ ਤਾਂ ਮੈਂ ਤਾਂ 30,000 ਵਿੱਚ ਬਚਣਾ ਨਹੀਂ ਉਸਤਾਦ ਮੁਹਤਰਮ ਹਾਂਜੀ ਮੈਨੂੰ ਇਹ ਦੱਸੋ 50,000 ਰੁਪਏ ਲਈ ਉਸਤਾਦ ਜੀ ਮਹੀਨੇ ਦਾ। ਸਮਾਂ ਵਾਲੀ ਗੱਲ ਹੈ ਜੀ ਉਸਤਾਦ ਜੀ ਜੇ ਤੁਹਾਡੇ ਕੋਲ ਆ ਦੇ ਦਿਓ ਮੇਰਾ ਮੈਂ ਸੱਚੀ ਚਲੋ। ਮੁੱਚੀ ਉਸਤਾਦ ਲੋ ਜੀ ਭੈਣ ਅਗਲੇ ਪ੍ਰੋਗਰਾਮ 'ਚ ਨਾ ਕੱਲ ਵਾਲੇ ਪ੍ਰੋਗਰਾਮ 'ਚ ਚੀਜ਼ ਇੱਥੇ ਸਾਹਮਣੇ ਰੱਖ ਕੇ 2-3 ਚੀਜ਼ਾਂ ਮੈਂ ਵੇਚਣੀਆਂ ਨੇ ਇੱਥੇ ਮੈਂ ਸਾਹਮਣੇ ਬਾਜ਼ਾਰ ਤੁਹਾਡੇ ਸਾਹਮਣੇ ਰੱਖ ਕੇ ਉਹਦੀ ਮੈਂ ਬੋਲੀ ਲਾ ਲਾਂਗਾ ਜੋ ਵੀ ਹੋਇਆ ਉਹ ਕਰ ਲਾਂਗੇ ਠੀਕ ਆ ਜੀ ਠੀਕ ਹੋ। ਲਵ ਯੂ ਆਪਣਾ ਖਿਆਲ ਰੱਖੋ ਅਗਲੇ ਪ੍ਰੋਗਰਾਮ 'ਚ ਪੈਸੇ ਪੋ ਜਿਹੜੇ ਹੈਗੇ ਜੇਬ 'ਚ ਪਾ ਕੇ ਆਈ ਮੌਜਾਂ ਲਵਾ ਦਿਆਂਗਾ ਮੈਂ ਤੁਹਾਡੀਆਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਮੈਂ ਕਹਿੰਦਾ ਮੈਂ ਜਿਹੜੀਆਂ ਨੇ ਚੀਜ਼ਾਂ ਵੇਚਣੀਆਂ ਮੈਂ ਇੱਥੇ ਬਾਜ਼ਾਰ ਲਾ ਦਿਆਂਗਾ ਮੇਰੇ ਚਾਹਣ ਵਾਲਾ ਵੀ ਇੱਕ ਦੋ ਹੈ ਮੈਂ ਕਹਿੰਦਾ ਤੂੰ ਜਿੱਥੋਂ ਮਰਜ਼ੀ ਮੰਗਾ ਤੂੰ ਓਕੇ। ਮੇਰੀ ਗੱਲ ਸੁਣ ਲੈ ਬਾਹਰੋਂ 10 ਕਰੋੜ ਰੁਪਇਆ ਕਿਸੇ ਕੋ ਮੰਗਾ ਆਹੋ। ਸੁਣ ਲੈ ਲੇਕਿਨ ਸਾਨੂੰ ਸਾਡੀ ਆਡੀਅנס ਨੂੰ ਪਤਾ ਹੋਣਾ ਚਾਹੀਦਾ ਤੁਸੀਂ ਆਪ ਹੀ ਲਵ ਯੂ ਹਾਂ ਲਵ ਯੂ